ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੇ ਲਈ ਗੱਲ ਕਰਦੇ ਹਾਂ ਕਿ ਜਿਹੜੀਆਂ ਆਯੁਰਵੈਦਿਕ ਤਰੀਕੇ ਦੇ ਨਾਲ ਚੀਜ਼ਾਂ ਲੈਣੀਆਂ ਤੁਹਾਡੇ ਘਰਾਂ ਦੇ ਵਿੱਚ ਚੀਜ਼ਾਂ ਪਈਆਂ ਹੁੰਦੀਆਂ ਉਹਨਾਂ ਨੂੰ ਲੈ ਕੇ ਤੁਸੀਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖ ਸਕਦੇ ਆ ਉਹ ਤੁਸੀਂ ਜ਼ਰੂਰ ਕੋਸ਼ਿਸ਼ ਕਰਨੀ ਆ। ਜੇ ਤੁਹਾਨੂੰ ਕਿਸੇ ਵੀ ਚੀਜ਼ ਤੋਂ ਐਲਰਜੀ ਆ, ਬਾਏ ਆ, ਗਰਮੀ ਆ ਜਾਂ ਤੁਹਾਨੂੰ ਉਹ ਚੀਜ਼ ਮਾਫਕ ਨਹੀਂ ਪੈਂਦੀ ਤਾਂ ਉਹ ਚੀਜ਼ ਤੁਸੀਂ ਨਹੀਂ ਲੈਣੀ। ਜਿਹੜੀਆਂ ਚੀਜ਼ਾਂ ਦੱਸਦੇ ਆ ਉਹ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹਨਾਂ ਨੂੰ ਆਪ ਲਵੋ, ਆਪ ਕੁੱਟੋ, ਆਪ ਬਣਾਓ ਅਤੇ ਥੋੜ੍ਹੀ ਤੋਂ ਸ਼ੁਰੂ ਕਰੋ। ਤਾਂ ਡੇ ਟਾਈਮ ਤੁਸੀਂ ਸ਼ੁਰੂ ਕਰਨੀ ਆ, ਪਾਣੀ ਦੇ ਨਾਲ ਸ਼ੁਰੂ ਕਰ ਦਿਓ। ਜੇ ਤੁਹਾਨੂੰ ਯਾਦ ਭੁੱਲ ਗਿਆ ਕਦੇ ਨਾ ਲੈਣੀ, ਪਰ ਬਹੁਤੀਆਂ ਜ਼ਿਆਦਾ ਜਿਹੜੀਆਂ ਚੀਜ਼ਾਂ ਇਹ ਪਾਣੀ ਨਾਲ ਹੀ ਦੱਸੀਆਂ ਜਾਂਦੀਆਂ ਆ ਅਤੇ ਤੁਸੀਂ ਕੋਸ਼ਿਸ਼ ਕਰ ਸਕਦੇ ਆ ਇਹਨਾਂ ਨੂੰ ਲੈਣ ਦੀ। ਅਤੇ ਜਿਉਂ ਤੁਸੀਂ ਹੌਲੀ ਹੌਲੀ ਲਓਗੇ ਤਾਂ ਆਰਾਮ ਇਹਨਾਂ ਨੂੰ ਤੁਹਾਨੂੰ ਮੇਰਾ ਖਿਆਲ ਇੱਕ ਅੱਧੇ ਵੀਕ ਦੇ ਵਿੱਚ ਪਤਾ ਲੱਗ ਜਾਂਦਾ ਕਿ ਤੁਹਾਨੂੰ ਕਿਸੇ ਨਾ ਕਿਸੇ ਜਿਹੜੀ ਬਿਮਾਰੀ ਸੀਗੀ ਜਾਂ ਕੋਈ ਨਾ ਕੋਈ ਪ੍ਰੋਬਲਮ ਸੀਗੀ ਉਹਦੇ ਤੋਂ ਮੋੜਾ ਪੈ ਗਿਆ ਆ। ਅਤੇ ਬਹੁਤ ਸਾਰੇ ਲੋਕ ਆ ਫੀਡਬੈਕ ਦਿੰਦੇ। ਅੱਜ ਵੀ ਅਸੀਂ ਰਿਕੁਐਸਟ ਕਰਾਂਗੇ ਕਿ ਆਪਣੀਆਂ ਜਿਹੜੀਆਂ ਬਿਮਾਰੀਆਂ ਤੁਹਾਡੀਆਂ ਹਟੀਆਂ ਆ, ਜਿਨ੍ਹਾਂ ਤੋਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਘਰਾਂ ਦੇ ਵਿੱਚ ਪਈਆਂ ਲਈਆਂ ਆ, ਉਹ ਤੁਸੀਂ ਫੀਡਬੈਕ ਪਲੀਜ਼ ਜ਼ਰੂਰ ਦਿਓ, ਕਿਉਂਕਿ ਇਸ ਦੇ ਲਈ ਡਾਕਟਰ ਤੋਂ ਨਹੀਂ ਲਿਖਾਉਣਾ ਪੈਂਦਾ। ਇਹ ਚੀਜ਼ਾਂ ਆਮ ਹੀ ਤੁਹਾਨੂੰ ਕਾਊਂਟਰ ਤੋਂ ਮਿਲ ਜਾਂਦੀਆਂ। ਜਿਹੜੇ ਵੀ ਸਟੋਰ ਦੇ ਵਿੱਚ ਕੋਈ ਚੀਜ਼ ਹੁੰਦੀ ਆ ਉੱਥੋਂ ਚੱਕ ਲਿਆ ਕਰੋ। ਸਟੋਰ ਦੇ ਵਿੱਚ ਜਾ ਕੇ ਜਾਂ ਉਹਨਾਂ ਨੂੰ ਪੁੱਛ ਲਿਆ ਕਰੋ, ਜਾਂ ਕੋਈ ਪੰਜਾਬ ਤੋਂ ਆਉਂਦਾ ਤਾਂ ਉਸ ਤੋਂ ਮੰਗਵਾ ਲਿਆ ਕਰੋ, ਕਿਉਂਕਿ ਇਹ ਤਾਂ ਚੀਜ਼ਾਂ ਪਈਆਂ ਹੁੰਦੀਆਂ ਆ। ਇਹ ਕੋਈ ਪਰਚੀ ਨਹੀਂ ਚਾਹੀਦੀ ਤੁਹਾਨੂੰ ਕਿ ਪਰਚੀ 'ਤੇ ਲਿਖਾਉਣਾ ਪਊਗਾ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਪਰ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਉਹ ਜਿਹਾ ਡਾਕਟਰ ਨਹੀਂ ਹੁੰਦਾ ਜਿਹਦੇ ਕੋਲ ਲਾਇਸੈਂਸ ਹੋਵੇ ਅਮਰੀਕਾ ਦੇ ਵਿੱਚ, ਅਤੇ ਉਹਦੇ ਕੋਲ ਲਾਇਸੈਂਸ ਹੋਵੇ ਤਾਂ ਤੁਹਾਨੂੰ ਕੋਈ ਦਵਾਈ ਦੇ ਸਕਦਾ ਹੋਵੇ, ਤੁਹਾਨੂੰ ਲਿਖ ਸਕਦਾ ਹੋਵੇ। ਅਤੇ ਨਾ ਸਾਡੇ ਕੋਲ ਕੋਈ ਇੱਦਾਂ ਦੀ ਸੁਵਿਧਾ ਹੀ ਹੈਗੀ ਆ ਕਿ ਤੁਹਾਨੂੰ ਕੋਈ ਨਬਜ਼ ਦੇਖੇ, ਤੁਸੀਂ ਦੱਸਣਾ ਆ ਅਤੇ ਉਸ ਹਿਸਾਬ ਦੇ ਨਾਲ ਆਮ ਲੋਕ ਆ ਜਿਹੜੇ ਉਹ ਦੱਸ ਦਿੰਦੇ ਆ। ਡਾਕਟਰ ਸਾਡੇ ਕਾਲਰ ਹੀ ਆ ਅਤੇ ਮਰੀਜ਼ ਵੀ ਸਾਡੇ ਕਾਲਰ ਆ, ਅਤੇ ਤੁਸੀਂ ਕਾਲ ਕਰਕੇ ਪੁੱਛ ਦੱਸ ਸਕਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਐਪ ਡਾਊਨਲੋਡ ਕੀਤੀ ਹੋਈ ਆ, ਗੱਡੀਆਂ ਵਿੱਚ ਸੁਣਦੇ ਹੋ ਵੱਖ-ਵੱਖ ਫਰੀਕੁਐਂਸੀਆਂ 'ਤੇ। ਤਾਂ ਇਸੇ ਨੂੰ ਅਸੀਂ ਰਿਪੀਟ ਕਰਦੇ ਹਾਂ ਰੇਡੀਓ ਦੇ ਉੱਤੇ ਐਤਵਾਰ ਨੂੰ 4 ਤੋਂ 6 ਵਜੇ ਤੱਕ। ਜਗਵੀਰ ਸਿੰਘ ਵੀਰਵਾਰ ਨੂੰ ਹੁੰਦੇ ਨੇ ਅਤੇ ਉਹ ਵੀ ਉਸੇ ਦੇ ਨਾਲ ਪ੍ਰੋਗਰਾਮ ਰਿਪੀਟ ਕੀਤਾ ਜਾਂਦਾ ਆ। ਅਤੇ ਬਾਕੀ ਤੁਸੀਂ YouTube ਜਿਹੜੇ ਸਬਸਕ੍ਰਾਈਬ ਕਰ ਲਓ, YouTube ਦੇ ਉੱਤੇ ਵੀ ਚੜ੍ਹ ਦਿੱਤਾ ਜਾਂਦਾ ਅਤੇ ਉੱਥੇ ਵੀ ਤੁਸੀਂ ਸੁਣ ਸਕਦੇ ਹੋ। ਅਤੇ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਆ। ਚੱਲਦੇ ਸਾਡੇ ਨਾਲ ਰਲੇ ਨੇ ਰਜਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਰਜਿੰਦਰ ਜੀ। ਸਤਿ ਸ੍ਰੀ ਅਕਾਲ ਜੀ। ਪਹਿਲੇ ਨਾ ਮੇਰਾ ਨਾਮ ਆ ਗਿਆ ਹੈ ਜੀ। ਹਾਂਜੀ ਹਾਂਜੀ, ਪੁੱਛੋ ਕੀ ਪੁੱਛੋ। ਹਾਂਜੀ, ਅੱਛਾ। ਹੋਰ ਮੇਰੀ ਪ੍ਰੋਬਲਮ ਇਹ ਆ ਵੀ ਮੈਂ ਹੁਣ ਤੱਕ ਮੇਰੀ ਆਪਣੀ ਪ੍ਰੋਬਲਮ ਦਾ ਪਤਾ ਨਹੀਂ ਸੀ ਲੱਗਿਆ, ਅਤੇ ਹੁਣ ਕੁਛ ਚਿਰ ਹੋਇਆ ਮੈਨੂੰ ਮੇਰੇ ਟੈਸਟ ਹੋਇਆ ਤਾਂ ਮੇਰੇ ਸਟਮਕ ਦੇ ਵਿੱਚ ਐਚ ਪਾਈਲੋਰੀ ਉਹਨੂੰ ਕਹਿੰਦੇ ਨੇ, ਐਚ ਪਾਈਲੋਰੀ। ਅੱਛਾ ਜੀ। ਸਟਮਕ ਬੈਕਟੀਰੀਆ ਮੇਰੇ ਨਿਕਲਿਆ ਆ, ਅਤੇ ਠੀਕ ਹੈ। ਉਹਨਾਂ ਨੇ ਮੈਨੂੰ ਡਾਕਟਰ ਨੇ ਮੈਨੂੰ ਐਂਟੀਬਾਇਓਟਿਕ ਦਵਾਈ ਦੇ ਦਿੱਤੀ। ਐਂਟੀਬਾਇਓਟਿਕ ਦਵਾਈ ਲੈਣ ਦੇ ਨਾਲ ਮੈਨੂੰ ਕੋਈ ਵੀ ਹੈਲਪ ਨਹੀਂ ਹੋਈ, ਉਲਟਾ ਨੁਕਸਾਨ ਹੀ ਹੋਇਆ। ਠੀਕ ਆ। ਅਤੇ ਉਹਦੇ ਨਾਲ ਮਤਲਬ ਕਿ ਮੇਰੇ ਉਲਟੀ ਇੱਕ ਜਿਹੜੀ ਪਹਿਲੀ ਐਂਟੀਬਾਇਓਟਿਕ ਦਵਾਈ ਦਿੱਤੀ ਉਹਦੇ ਨਾਲ ਤਾਂ ਮੈਨੂੰ ਉਲਟੀਆਂ ਲੱਗ ਗਈਆਂ। ਉਹਦੇ ਨਾਲ ਉਲਟੀਆਂ ਦੇ ਨਾਲ ਮੇਰੇ ਸਾਰੇ ਬੱਖੀਆਂ ਮੇਰੇ ਪਾਸੇ ਸਾਰੇ ਖਿੱਚ ਹੋ ਗਏ, ਹਾਲੇ ਤੱਕ ਆਰਾਮ ਨਹੀਂ ਹੋਇਆ। ਅਤੇ ਉਹ ਫਿਰ ਦੂਸਰੀ ਹੋਰ ਜਿਹੜੀ ਦਿੱਤੀ ਉਹਨੇ ਬਦਲ ਕੇ ਦਿੱਤੀ, ਉਹਦੇ ਨਾਲ ਮੈਨੂੰ ਕੋਈ ਫਾਇਦਾ ਨਹੀਂ ਹੋਇਆ। ਮੈਂ ਬਹੁਤ ਜ਼ਿਆਦਾ ਔਖੀ ਹੋ ਕੇ ਉਹ ਮਹੀਨਾ ਭਰ ਐਂਟੀਬਾਇਓਟਿਕ ਦਵਾਈ ਲੈਂਦੀ ਰਹੀ, ਅਤੇ ਉਹਨਾਂ ਦੇ ਤੁਹਾਨੂੰ ਪਤਾ ਵੀ ਸਾਈਡ ਇਫੈਕਟ ਕਮਜ਼ੋਰੀ ਕੋਈ ਨਹੀਂ। ਬਹੁਤ ਜ਼ਿਆਦਾ ਹੋ ਪਤਾ ਗਈ। ਲੱਗ ਗਿਆ ਕਿ ਬੈਕਟੀਰੀਆ ਆ ਅਤੇ ਆਪਾਂ ਜ਼ਰੂਰ ਪੁੱਛ ਲੈਂਦੇ ਹਾਂ। ਸਟਮਕ ਬੈਕਟੀਰੀਆ ਜੇ ਕਿਸੇ ਹੋਰ ਸਰੋਤੇ ਨੂੰ ਵੀ ਕਿਸੇ ਦਾ ਐਕਸਪੀਰੀਅੰਸ ਹੋਇਆ ਹੋਵੇ ਤਾਂ ਜ਼ਰੂਰ ਦੱਸਣ, ਅਤੇ ਬਾਕੀ ਭਾਈ ਸਾਹਿਬ ਜਿਹੜੇ ਜਗਵੀਰ ਸਿੰਘ ਹੈਗੇ ਨੇ ਉਹ ਵੀ ਦੱਸਣ। ਅਤੇ ਬਹੁਤ ਔਖੀ ਹਾਂ ਜਿੱਦਾਂ ਮੈਂ ਜ਼ਿਆਦਾ ਹੀ। ਹਾਂਜੀ, ਥੈਂਕ ਯੂ ਰਜਿੰਦਰ ਜੀ। ਹੌਸਲਾ ਰੱਖੋ ਅਤੇ ਕੋਈ ਨਾ ਕੋਈ ਸ਼ਾਇਦ ਜ਼ਰੂਰ ਦੱਸ ਦਊਗਾ ਬੈਕਟੀਰੀਆ ਕਿਵੇਂ ਮਾਰਨੇ ਆ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਬੈਕਟੀਰੀਆ ਨੂੰ ਮਾਰਦੀਆਂ। ਹਰਮਿੰਦਰ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ, ਮੇਰੀ ਭੈਣ ਆ, ਉਹਨੂੰ ਹੈ ਨਾ 6 ਮਹੀਨੇ ਤੋਂ ਲਗਾਤਾਰ ਉਹਦਾ ਕਰੋਨਾ ਨਹੀਂ ਠੀਕ ਹੋ ਰਿਹਾ। ਕਰੋਨਾ ਹੋਇਆ? ਅੱਛਾ। ਹਾਂਜੀ, ਬਸ ਹੁੰਦਾ ਹੈ ਮਤਲਬ ਜੇ ਨਾ 2 ਹਫ਼ਤੇ ਬਾਅਦ ਮਤਲਬ ਜੇ ਚੈੱਕ ਕਰਦੀ ਆ ਨੈਗੇਟਿਵ ਆਉਂਦਾ ਆ, ਫਿਰ ਉਹਨੂੰ ਖਾਂਸੀ ਜ਼ੁਕਾਮ 2-4 ਦਿਨਾਂ ਵਿੱਚ ਹੁੰਦਾ। ਮਤਲਬ 6 ਮਹੀਨੇ ਦੇ ਵਿੱਚ ਘੱਟ ਤੋਂ 6 ਵਾਰੀ ਉਹਨੂੰ ਹੋ ਗਿਆ ਹੁਣ। ਮਤਲਬ ਖੰਘ ਜ਼ੁਕਾਮ ਦਾ ਨਾਂ ਹੀ ਕਰੋਨਾ ਰੱਖਤਾ। ਬਸ ਉਹੋ ਹੀ ਆ, ਸਭ ਹਟਦਾ ਹੀ ਨਹੀਂ। ਮਤਲਬ ਜਿਸਲੇ ਚੈੱਕ ਕਰ ਲਓ ਉਸਲੇ ਪੋਜ਼ਿਟਿਵ। ਹੈਗੇ ਕਿੱਥੇ ਆ ਉਹ? ਚਲੋ ਬੰਦਾ ਹੈ ਸਿਆਟਲ ਹੈ। ਠੀਕ ਹੈ। ਉਹ ਤਾਂ
ਤੁਹਾਨੂੰ ਪਤਾ ਉੱਥੇ ਦਾ ਮੌਸਮ ਹੈ, ਬਹੁਤੇ ਲੋਕੀ ਬਿਮਾਰ ਰਹਿੰਦੇ। ਹਾਂਜੀ ਵੈ ਤਾਂ ਹੈ। ਹੁਣ ਮੈਂ ਹੁਣ ਉਹਨੂੰ ਉਹਨੂੰ ਆਪ ਭਾਵੇਂ ਪਰਵਾਹ ਨਾ ਹੋਵੇ, ਉਹ ਖੋਂ ਖੋਂ ਕਰੀ ਜਾਊਗੀ ਤੇ ਜਿੱਦੇ ਵੀ ਫੋਨ ਕਰੋ ਨਾ ਆਪਾਂ ਨੂੰ ਦੇ ਕੇ ਸਗੋਂ ਪਰੇਸ਼ਾਨੀ ਹੁੰਦੀ ਹੈ ਵੀ ਏਦਾਂ ਦੀ ਹਾਲਾਤ ਕਿੱਦਾਂ ਤੂੰ ਘਰ ਦਾ ਕੰਮ ਕਿੱਦਾਂ ਤੂੰ ਜੋਬ ਕਰਦੀ ਆ, ਮੈਨੂੰ ਤਾਂ ਬਹੁਤ ਪਰੇਸ਼ਾਨੀ। ਮੈਂ ਤਾਂ ਹੁਣ 2 ਦਿਨ ਹੋਏ ਫੋਨ ਕੀਤਾ ਮੈਨੂੰ, ਫਿਰ ਤੂੰ ਆਪਣੀ ਸਿਹਤ ਦਾ ਖਿਆਲ ਕਰ। ਕਹਿੰਦੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਖਾਵਾਂ ਤਾਂ ਕੀ ਖਾਵਾਂ, ਮੇਰੀ ਤਾਂ ਹਾਲਤ ਹੀ ਨਹੀਂ। ਉਹਨਾਂ ਨੂੰ ਕਹੋ ਰੇਡੀਓ ਤੇ ਸੁਣ ਲਿਆ ਕਰੋ ਕੀ ਖਾਣਾ ਆ। ਇੰਨੇ ਜੋਗੇ ਕਿੱਥੇ ਇਹ ਲੋਕੀ, ਇਹ ਤਾਂ ਗੱਡੀਆਂ ਕਢਾਈਆਂ ਚਾਹੁੰਦੇ ਆ ਵੀ ਸਾਨੂੰ ਕੱਢੀ ਕਢਾਈ ਉਹ ਕਾਰਡ ਮਿਲ ਜੇ। ਮੈਂ ਕਿਹਾ ਵੀ ਤੇਰੇ ਕੋਲ ਹੀ ਥਿਓ, ਮੈਂ ਤੈਨੂੰ ਕੁਛ ਨਾ ਕੁਛ ਬਣਾ ਕੇ ਦੇਵਾਂ। ਕੱਢ ਕੇ ਦੇਵਾ ਤੁਸੀਂ ਆਪ ਕੁਛ ਇੱਕ ਹੈ ਨਾ ਆਸਤਮਾ ਉਹਨਾਂ ਨੂੰ ਹੈਗਾ ਸ਼ੁਰੂ ਤੋਂ ਹੀ ਆ, ਉਸੇ ਕਰਕੇ ਹੁੰਦਾ ਜ਼ਿਆਦਾ ਹੀ ਪ੍ਰੋਬਲਮ। ਹਾਂਜੀ ਹਾਂਜੀ ਉਹ ਵੱਧ ਜਾਂਦੀ ਫਿਰ। ਇਸ ਕਰਕੇ ਕੋਈ ਭੈਣ ਭਰਾ ਨੂੰ ਕੋਈ ਹੋਵੇ ਕੋਈ ਜੜੀ ਬੂਟੀ ਜਾਂ ਕੋਈ ਕੋਈ ਹੋਵੇ ਹੈ ਨਾ। ਇੱਕ ਹੈ ਨਾ ਸਾਡੇ ਮੁੰਡਾ ਆ 40 ਸਾਲ ਦਾ ਆ, ਉਹਨੂੰ ਹੈ ਨਾ ਸਟੋਕ ਹੋ ਗਿਆ, ਉਹਦੇ ਹੈ ਨਾ ਹੱਥ ਪੈਰ ਪੂਰੇ ਚੱਲਦੇ ਨੇ। ਭਾਜੀ ਜਗਵੀਰ ਸਿੰਘ ਨੂੰ ਕਹੋ ਕੋਈ ਇੱਦਾਂ ਦੀ ਕੋਈ ਦੱਸੋ ਜੇ ਨਾ ਵਿਚਾਰੇ ਦੇ ਚੱਲ ਪੈਣ। ਛੋਟੇ ਛੋਟੇ ਬੱਚੇ ਆ, ਦੇਖ ਕੇ ਵੀ ਤਾਰ ਸੌਂਦਾ ਉਹਦੇ ਵੱਲ ਵਿਚਾਰੇ ਦੇ। ਠੀਕ ਹਾਂਜੀ ਥੈਂਕ ਯੂ ਜੀ। ਹਾਂਜੀ ਚੰਗਾ ਬਲਵਿੰਦਰ, ਸਤਿ ਸ਼੍ਰੀ ਅਕਾਲ। ਤੇ ਸੁਣਦੇ ਰਹੋ ਤੁਸੀਂ, ਕੱਢਦੇ ਉਹਨਾਂ ਨੂੰ ਹੁਣ। ਠੀਕ ਹੈ ਓਕੇ ਜੀ, ਥੈਂਕ ਯੂ ਜੀ। ਬਿਲਕੁਲ ਜਿਨ੍ਹਾਂ ਨੂੰ ਤੇ ਭਈ ਤੁਸੀਂ ਦੱਸਿਆ ਆ ਭਈ ਅਸਥਮਾ ਆ, ਦਮਾ ਕਹਿੰਦੇ ਜਿਹਨੂੰ, ਉਹ ਤਾਂ ਗਰਮ ਚੀਜ਼ਾਂ ਹੀ ਖਾਂਦੇ ਰਹਿਣ, ਕਿਉਂਕਿ ਜਿਸ ਸਟੇਟ ਦਾ ਤੁਸੀਂ ਨਾਂ ਲਿਆ ਉੱਥੇ ਤਾਂ ਡਿਪਰੈਸ਼ਨ ਹੀ ਬਹੁਤ ਜ਼ਿਆਦਾ ਲੋਕਾਂ ਨੂੰ, ਕਿਉਂਕਿ ਸੂਰਜ ਨਹੀਂ ਨਿਕਲਦਾ, ਮੀਂਹ ਮੂੰਹ ਪੈਂਦੇ ਰਹਿੰਦੇ ਆ। ਸੋ ਮੌਸਮ ਦੇ ਹਿਸਾਬ ਨਾਲ ਚੀਜ਼ਾਂ ਖਾਣੀਆਂ ਚਾਹੀਦੀਆਂ। ਚਲੋ ਪੁੱਛ ਲੈਂਦੇ ਜੀ। ਹਰਮਨ ਜੀ ਸਤਿ ਸ਼੍ਰੀ ਅਕਾਲ। ਹਰਮਨ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੌਰੀ ਮੈਂ ਕੰਮ ਕਰਦਾ ਵਿੱਚ ਪਤਾ ਲੱਗਾ। ਤਾਂ ਮੈਂ ਤਾਂ ਇਹ ਪੁੱਛਣਾ ਪਹਿਲਾਂ ਐਪਰੀਸ਼ੀਏਟ ਕਰਨਾ ਸੀਗਾ ਵੀ ਜਿਹੜਾ ਪ੍ਰੋਗਰਾਮ ਤੁਹਾਡਾ ਪਹਿਲਾਂ ਸਾਂਝੇ ਸਾਥ ਦੇ ਵਿੱਚ ਦਿੱਤਾ ਬਹੁਤ ਸੋਹਣਾ ਸੀਗਾ। ਥੈਂਕ ਯੂ ਤੁਹਾਡਾ। ਤੇ ਹੁਣ ਜਿਹੜੀ ਗੱਲ ਹੈਗੀ ਆ ਵੀ ਚੇਤਾ ਆਇਆ ਸੀਗਾ, ਮੇਰੇ ਭਰਾ ਦੇ ਵੱਡੇ ਦੇ ਨਾ ਦਾੜੀ ਝੜਦੀ ਆ, ਉਹਦੇ ਜਿਵੇਂ ਜਿਵੇਂ ਚਟਾਕ ਜਿਹੇ ਪੈ ਜਾਂਦੇ ਹੁੰਦੇ ਆਪਣੇ, ਕੀੜਾ ਲੱਗ ਜਾਂਦਾ ਜਾਂ ਕੁਛ ਏਦਾਂ। ਹਾਂਜੀ ਹਾਂਜੀ ਹਾਂਜੀ। ਤਾਂ ਉਹ ਉਵੇਂ ਝੜਦੀ ਆ ਵਿੱਚੋਂ ਕਾਫੀ, ਉਹਦੇ ਮਤਲਬ ਹੋਲ ਜਿਹੇ ਹੋ ਗਏ ਦਾੜੀ ਦੇ ਵਿੱਚ। ਠੀਕ ਹੈ। ਉਹਦੇ ਬਾਰੇ ਕਿਸੇ ਨਾਲ ਕੁਛ ਨੂੰ ਹੋਇਆ ਕੁਛ ਤਾਂ ਜ਼ਰੂਰ ਦੱਸਿਓ। ਓਕੇ ਜੀ। ਹਾਂਜੀ ਕੋਈ ਤੇਲ ਤੇ ਉਹਨਾਂ ਨੇ ਵੈਸੇ ਚੈੱਕ ਕਰਾਇਆ ਸੀ, ਉਹ ਕਹਿੰਦੇ ਫੰਗਸ ਆ ਡਾਕਟਰ ਕਹਿੰਦਾ। ਹਾਂ ਠੀਕ ਹੈ। ਹਾਂਜੀ ਦੱਸਦੇ ਹੁੰਦੇ। ਪਲੀਜ਼ ਦੱਸੋ ਕੋਈ। ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ ਆ। ਗੁਰਚਰਨ ਸਿੰਘ ਜੀ। ਫੰਗਸ ਦਾ ਜੀ ਮੈਨੂੰ ਦੱਸਿਓ, ਨੌਹਾਂ ਦੀ ਫੰਗਸ ਹੋ ਗਈ ਆ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਨੌਹਾਂ ਦੀ ਫੰਗਸ ਬਾਰੇ ਵੈਸੇ ਪਿਛਲੇ ਹਫ਼ਤੇ ਵੀ ਦੱਸਿਆ, ਚਲੋ ਫਿਰ ਵੀ ਕਿਸੇ ਨੂੰ ਕਵਾਂਗੇ ਕਿ ਰਿਪੀਟ ਕਰ ਦੇ। ਬਲਵਿੰਦਰ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰੀ ਸਿਸਟਰ ਹੈ, ਉਹਨਾਂ ਦੇ ਨਾ ਜਿੱਥੇ ਹਾਰਡ ਹੁੰਦਾ ਉੱਥੇ ਨਾ ਹਰਨੀ ਹੋਈ ਉਹ ਸੱਜੇ ਪਾਸੇ ਨੂੰ ਜਾ ਰਹੀ ਹੈ ਖੱਬਿਓਂ। ਉਹਦਾ ਜਗਵੀਰ ਭਾਜੀ ਤੇ ਗੁਰਦੀਪ ਭੈਣ ਜੀ ਹਰਨੀ ਦਾ ਜ਼ਰੂਰ ਇਲਾਜ ਦੱਸਣ। ਖੱਬਿਓਂ ਸੱਜੇ ਨੂੰ ਹਰਨੀ ਜਾ ਰਹੀ ਆ। ਹਰਨੀ ਹਾਂਜੀ ਹਿਰਨੀ ਹਰਨੀ। ਹਰਨੀ ਅੱਛਾ ਅੱਛਾ ਹਰਨੀ ਠੀਕ ਆ। ਜ਼ਰੂਰ ਦੱਸਣ ਕੋਈ ਵੀ ਜਿਹਨੂੰ ਪਤਾ ਹੋਵੇ। ਹੈ ਜ਼ਰੂਰ ਜੀ ਜ਼ਰੂਰ। ਓਕੇ ਜੀ, ਸਤਿ ਸ਼੍ਰੀ ਥੈਂਕ ਅਕਾਲ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਹਾਂ ਇਹ ਨਵੀਂ ਚੀਜ਼ ਸੁਣੀ ਆ। ਹਿਰਨੀਆਂ ਤੇ ਜਾਂਦੀਆਂ ਦੇਖੀਆਂ, ਹਰਨੀ ਵੀ ਤੁਰ ਪਈ ਆ ਜੀ ਖੱਬਿਓਂ ਸੱਜੇ ਨੂੰ। ਪਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਸੀ, ਮੇਰੇ ਮੰਮੀ ਦੇ ਜਿੱਦਾਂ ਸਿਰ ਦੇ ਵਿੱਚ ਵੀ ਫਿੰਸੀਆਂ ਆਈਆਂ ਹੋ ਗਈਆਂ ਤੇ ਅਸੀਂ ਸਕਿਨ ਸਪੈਸ਼ਲਿਸਟ ਕੋਲ ਗਏ ਸੀ, ਉਹਨਾਂ ਨੇ ਦਵਾਈ ਦਿੱਤੀ ਤੇ ਜਿੱਦਾਂ ਕੋਈ ਆਰਾਮ ਨਹੀਂ ਆਇਆ। ਤੇ ਫਿਰ ਬੋਡੀ ਤੇ ਵੀ ਆ ਜਿੱਦਾਂ ਸਾਰੇ ਜਿੱਦਾਂ ਥੋੜਾ ਥੋੜਾ ਹੁੰਦਾ ਆ, ਫਿਰ ਉਹ ਗਾਹਾਂ ਗਾਹਾਂ ਜਿੱਦਾਂ ਉਹ 'ਚੋਂ ਪਾਣੀ ਨਿਕਲਦਾ ਤੇ ਲੱਗ ਲੱਗ ਕੇ ਹੋਰ ਵਧੀ ਜਾਂਦਾ। ਜੇ ਇਹਦਾ ਕੋਈ ਇਲਾਜ ਦੱਸ ਸਕੇ, ਮੈਂ ਉਹਦੇ ਬਾਰੇ ਪੁੱਛਣਾ ਸੀ। ਹਾਂਜੀ ਠੀਕ ਹੈ ਪਿੰਦਰ, ਸੁਣਦੇ ਰਹੋ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਥੈਂਕ ਯੂ। ਖਾਣ ਪੀਣ ਦਾ ਵੀ ਜ਼ਰੂਰ ਖਿਆਲ ਕਰਿਓ ਕਿ ਕਿਸੇ ਖਾਣੇ ਤੋਂ ਤਾਂ ਨਹੀਂ ਹੁੰਦਾ। ਇਹ ਵੀ ਹੁੰਦਾ ਕਈਆਂ ਨੂੰ ਕਿ ਖਾਣੇ ਤੋਂ ਹੀ ਹੋ ਗਿਆ ਜੀ, ਪਰ ਇਹ ਪੱਕਾ ਨਹੀਂ ਹੈਗਾ ਕਿਉਂਕਿ ਡਾਕਟਰ ਨਹੀਂ ਕੋਈ ਵੀ, ਤੁਸੀਂ ਪੁੱਛ ਜ਼ਰੂਰ ਸਕਦੇ ਆ। ਕੁਲਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੈਂ ਪੁੱਛਣਾ ਸੀਗਾ, ਮੇਰੇ ਨਾ ਲੱਤਾਂ ਉੱਪਰੋਂ ਸਾਈਡ ਤੋਂ ਦੋਨੇ ਲੱਤਾਂ ਦੁਖਦੀਆਂ, ਸਾਈਡ ਤੋਂ ਉੱਪਰਲੇ ਪਾਸੇ ਜਿੱਦਾਂ ਪੱਟਾਂ ਦੇ ਬਰਾਬਰ ਜੇ ਨਾ ਆਪਣੇ ਤਾਹਾਂ ਹੁੰਦਾ ਸੀ, ਹਾਂ ਸਾਈਡਾਂ ਤੋਂ ਦੋਨੇ ਸਾਈਡਾਂ ਤੋਂ ਦੁਖਦੀਆਂ। ਜਦ ਮੈਂ ਪੈਂਦੀ ਵੀ ਆ ਰਾਤ ਨੂੰ ਉਦੋਂ ਵੀ ਦੁਖਦੀਆਂ ਆ। ਤੇ ਜੇ ਕੋਈ ਇਹਨਾਂ ਦਾ ਇਲਾਜ ਹੈਗਾ ਆ ਵੀ ਕੀ ਖਾਵਾਂ ਤੇ ਉਹ ਦੱਸਿਓ ਪਲੀਜ਼। ਜ਼ਰੂਰ ਜੀ ਜ਼ਰੂਰ। ਓਕੇ ਜੀ, ਥੈਂਕ ਯੂ ਜੀ। ਨਾਲੇ ਕਈ ਵਾਰੀ ਨਾ ਹਰੇਕ ਚੀਜ਼ ਦਾ ਇਲਾਜ ਖਾਣਾ ਵੀ ਨਹੀਂ ਹੁੰਦਾ, ਐਕਸਰਸਾਈਜ਼ ਵੀ ਹੁੰਦੀਆਂ ਇਹਨਾਂ ਨੂੰ। ਵੈਸੇ ਤੁਸੀਂ ਮਾਲਸ਼ ਮੁਲਸ਼ ਜ਼ਰੂਰ ਕਰੋ, ਆਪਾਂ ਪੁੱਛ ਲੈਂਦੇ ਹਾਂ ਜੇ ਕਿਸੇ ਦਾ ਹੋਰ ਦਾ ਐਕਸਪੀਰੀਅੰਸ ਹੋਊਗਾ। ਭਜਨ ਕੌਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਹੁਤ ਵਧੀਆ ਪ੍ਰੋਗਰਾਮ ਚੱਲਦਾ ਆ। ਥੈਂਕ ਯੂ। ਤੇ ਮੈਂ ਨਾ ਪੁੱਛਣਾ ਸੀਗਾ, ਇੱਕ ਬੱਚਾ ਹੈ 1 ਸਾਲ ਦਾ। ਹਾਂਜੀ। ਤੇ ਉਹਨੂੰ ਨਾ ਹੋ ਗਿਆ ਸੀਗਾ ਕਰੋਨਾ। ਕਰੋਨੇ ਤੋਂ ਬਾਅਦ ਠੀਕ ਹੋ ਕੇ ਫਿਰ ਬੁਖਾਰ ਚੜ੍ਹਨਾ ਪਿਆ। ਬੁਖਾਰ ਹੁਣ ਹਟ ਵੀ ਜਾਂਦਾ ਤੇ ਥੋੜੀ ਦੇਰ ਚੜ੍ਹ ਜਾਂਦਾ ਹੈ, 2-4 ਦਿਨ ਦਾ ਬਾਅਦ। ਫਿਰ ਅੱਛਾ ਇਹਦੇ ਬਾਰੇ ਪੁੱਛਣਾ ਆ, ਉੱਤਰ ਜਾਂਦਾ ਫਿਰ ਚੜ੍ਹ ਜਾਂਦਾ ਆ। ਠੀਕ ਹੈ ਜੀ। ਹਾਂਜੀ ਇਹਦੇ ਬਾਰੇ ਕੋਈ ਭੈਣ ਜੀ ਜਾਂ ਭਰਾ ਮੇਰਾ ਦੱਸੇ ਹਨਾ। ਠੀਕ ਹੈ, ਸੁਣਦੇ ਰਹੋ ਜੀ। ਓਕੇ ਓਕੇ ਬਲਵਿੰਦਰ, ਥੈਂਕ ਯੂ ਬਹੁਤ। ਥੈਂਕ ਯੂ ਜੀ, ਥੈਂਕ ਯੂ। ਕੁਲਵਿੰਦਰ।
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ, ਪਿਛਲੇ ਵੀਕ ਨਾ ਆਪਣੇ ਯੂਬਾ ਸਿਟੀ ਤੋਂ ਕੋਈ ਕਾਲਰ ਆਇਆ ਸੀ। ਉਹਨਾਂ ਨੇ ਦੱਸਿਆ ਸੀ ਵੀ ਜੰਡੂ ਸਿੰਘ ਹੈ ਜਿਹੜੀ ਉਹ ਲੱਕੜ ਮਿਲਦੀ ਆ ਵੀ ਅੱਖ 'ਚ ਪਾ ਲਓ, ਪਾਣੀ 'ਚ ਡੁਬੋ ਕੇ, ਵੀ ਉਹਦੇ ਨਾਲ ਐਨਕਾਂ ਲੈ ਗਈਆਂ ਉਹਨਾਂ ਦੀਆਂ। ਅਸੀਂ ਉਹ ਜੰਡੂ ਸਿੰਘ ਆ ਉਹੀ ਆ ਜਿਹੜਾ ਇਹ ਆਪਣਾ ਰਾਮਾ ਮੰਡੀ ਤੋਂ ਰਾਹ ਜਾਂਦਾ, ਪਤਾ ਕੀਤਾ ਹਾਂਜੀ ਉੱਥੇ ਤਾਂ ਉਹ ਬੰਦੇ ਦੋ ਤੋਂ ਪਤਾ ਕੀਤਾ, ਕਹਿੰਦੇ ਸਾਡੇ ਪਿੰਡ ਦਾ ਕੋਈ ਇਹੋ ਜਿਹਾ ਕੁਛ ਕੋਈ ਦਿੰਦਾ ਨਹੀਂ, ਵੀ ਜਾਂ ਤਾਂ ਉਹਦਾ ਨੰਬਰ ਜਾਂ ਉਹਦਾ ਨਾਂ ਪ੍ਰੋਪਰ ਵੀ ਉਹੀ ਜੰਡੂ ਸਿੰਘ ਆ। ਹਾਂਜੀ, ਕੁਲਵਿੰਦਰ ਸਿੰਘ ਜੀ ਜੰਡੂ ਸਿੰਘ ਆ ਉਹੀ ਆ। ਕੋਈ ਨਹੀਂ, ਤੁਸੀਂ ਜੇ ਤੁਹਾਡਾ ਕੋਈ ਪੰਜਾਬ ਦੇ ਵਿੱਚ ਹੈਗਾ ਆ, ਇਹ ਆਮ ਜਿਹੜੀਆਂ ਪੰਸਾਰੀ ਦੀਆਂ ਦੁਕਾਨਾਂ ਹੁੰਦੀਆਂ ਨਾ ਜਿੱਥੇ ਇਦਾਂ ਦੀਆਂ ਚੀਜ਼ਾਂ ਉਹ ਲੱਕੜਾਂ ਉੱਥੇ ਮਿਲ ਜਾਂਦੀਆਂ। ਠੀਕ ਹੈ ਜੀ। ਇੱਕ ਦੂਜਾ ਜਿਵੇਂ ਐਂਡ ਤੇ ਭੈਣ ਜੀ ਆਏ ਸੀ ਲਾਸਟ ਵੀਕ, ਉਹ ਵੀ ਅੱਖਾਂ ਨਾਲ ਹੀ ਦੱਸਦੇ ਸੀ, ਲਾਸਟ ਕਾਲਰ ਸੀ, ਉਹਨਾਂ ਨੇ ਜਿਵੇਂ ਚੀਜ਼ਾਂ ਤਾਂ ਉਹਨੇ ਸਮਝ ਆ ਗਈਆਂ ਸੀ ਵੀ ਇੱਕ ਸ਼ਹਿਦ ਲੈਣਾ, ਨਿੰਬੂ ਦਾ ਰਸ ਤੇ ਚਿੱਟੇ ਪਿਆਜ਼ਾਂ ਦਾ ਲੈਣਾ, ਇੱਕ ਉਹ ਅਦਰਕ ਦਾ ਕਹਿੰਦੇ ਸੀ, ਉਹ ਸਮਝ ਨਹੀਂ ਆਇਆ ਜੀ, ਉਹ ਮੁੜ ਕੇ ਦੱਸਦੇ ਜ਼ਰੂਰ ਚਾਰ ਚੀਜ਼ਾਂ ਜੀ ਉਹ। ਹਾਂਜੀ, ਵੀ ਉਹ ਕਲੀਅਰ ਨਹੀਂ ਸਮਝ। ਕੋਈ ਨਹੀਂ, ਪੁੱਛ ਲੈਣੇ ਦੁਬਾਰਾ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਦਾ ਜੀ ਕੀ ਦੱਸਿਆ ਸੀਗਾ। ਦਰਸ਼ਨ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਮੈਨੂੰ ਨਾ ਅਰਥਰਾਈਟਸ ਆ, ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਕੋਈ ਦੱਸੇ। ਗਠੀਆ, ਉਹਦਾ ਵੀ ਪਿਛਲੇ ਹਫ਼ਤੇ ਦੱਸਿਆ ਸੀ, ਪੁੱਛ ਲੈਣੇ ਆ। ਹਾਂਜੀ, ਠੀਕ ਹੈ ਜੀ। ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਚੀਜ਼ਾਂ ਨੂੰ ਵਰਤਿਆ ਜ਼ਰੂਰ ਕਰੋ। ਹਾਂਜੀ ਹਾਂਜੀ, ਜ਼ਰੂਰ। ਹਾਂਜੀ, ਥੈਂਕ ਯੂ ਓਕੇ ਭੈਣ ਜੀ, ਥੈਂਕ ਯੂ, ਥੈਂਕ ਯੂ। ਪਿਛਲੇ ਹਫ਼ਤੇ ਵੀ ਫੀਡਬੈਕ ਵੀ ਆਈ ਸੀ ਕਿ ਮੈਂ ਆਹ ਚੀਜ਼ਾਂ ਖਾਧੀਆਂ ਅਤੇ ਉਹਦੇ ਨਾਲ ਮੈਨੂੰ ਆਰਾਮ ਆ ਗਿਆ। ਅਤੇ ਵਧੀਆ ਨਹੀਂ ਕਿ ਤੁਹਾਨੂੰ ਫਿਰ ਉਹ ਭੈਣ ਜੀ ਇੱਕ ਕਾਲ ਕਰਦੇ ਹੁੰਦੇ ਆ ਕਿ ਮੈਂ ਤਾਂ ਦਵਾਈ ਚੜ੍ਹਾਈ, ਮੈਨੂੰ ਗਠੀਆ ਸੀਗਾ, ਉਹਦੇ ਸਾਈਡ ਇਫੈਕਟ ਕਿੰਨੇ ਆ। ਜੇ ਥੋੜ੍ਹੀ ਥੋੜ੍ਹੀ ਚੀਜ਼ ਨੂੰ ਤੁਸੀਂ ਰੋਜ਼ ਹੀ ਸਾਂਭਣਾ ਸ਼ੁਰੂ ਕਰ ਦਿਓ ਨਾ, ਸ਼ਾਇਦ ਆਪਾਂ ਇੱਥੇ ਤੱਕ ਨਾ ਪਹੁੰਚੀਏ। ਜੇ ਤੁਹਾਡੀ ਸਿਹਤ ਹੈ ਤਾਂ ਠੀਕ ਆ। ਇੱਕੋ ਚੀਜ਼ ਹੈ ਦੁਨੀਆ 'ਤੇ ਪੈਸੇ ਦੇ ਕੇ ਵੀ ਨਹੀਂ ਮਿਲਦੀ, ਸਿਹਤ ਨੂੰ ਠੀਕ ਜ਼ਰੂਰ ਰੱਖੋ। ਰਾਮ ਪ੍ਰਕਾਸ਼ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਮੇਰੇ ਲੱਤਾਂ ਦੇ ਉੱਤੇ ਜਿਸ ਤਰ੍ਹਾਂ ਪਿੱਤ ਹੁੰਦੀ ਨਾ ਜੀ, ਇਸ ਤਰ੍ਹਾਂ ਮਤਲਬ ਦੱਦਲ ਪੱਥਲ ਜਿਹਾ ਹੋਇਆ, ਅਲਰਜੀ ਮੰਗਣ ਜੀ, ਜਿਸ ਤਰ੍ਹਾਂ ਅਲਰਜੀ ਹੁੰਦੀ ਹੈ ਜੀ। ਉਹ ਨਿੰਬੂ ਆਪਣੇ ਕੀ ਨਾਮ ਲਈਦਾ, ਤੇਲ ਦੇ ਵਿੱਚ ਮੁਸ਼ਕਪੂਰ ਪਾ ਕੇ ਵੀ ਲਾਇਆ ਜੀ, ਤੇ ਮਤਲਬ ਕਦੇ ਠੀਕ ਹੋ ਜਾਂਦਾ, ਫੇਰ ਹੋ ਜਾਂਦਾ। ਹੁਣ ਖਾਰਸ਼ ਜੇ ਹੋਣ ਲੱਗ ਪਈ ਜੀ, 3-4 ਜਗ੍ਹਾ ਧੱਫੜ ਜਿਹੇ ਏਦਾਂ ਹੋਏ ਜੀ। ਕੋਈ ਖਾਣ ਵਾਸਤੇ ਦੱਸਣ ਭਾਈ ਜਗਵੀਰ ਸਿੰਘ ਹੋਣੀ, ਜਾਂ ਕੋਈ ਮਤਲਬ ਲਾਉਣ ਵਾਸਤੇ ਹੋਰ ਕੋਈ ਚੀਜ਼ ਦੱਸਣ ਜੀ। ਮੁਸ਼ਕਪੂਰ ਤਾਂ ਮੈਂ ਲਾ ਕੇ ਦੇਖਿਆ ਜੀ। ਠੀਕ ਆ। ਹਾਂਜੀ ਹਾਂਜੀ, ਬਹੁਤ ਮਿਹਰਬਾਨੀ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਕਈ ਵਾਰੀ ਹੁਣ ਮੌਸਮ ਵੀ ਚੇਂਜ ਹੁੰਦੇ ਆ, ਕਈ ਲੋਕ ਕੰਮ ਕਰਦੇ ਆ, ਕਈ ਇਲਾਕੇ ਹੁੰਦੇ ਆ ਉੱਥੇ ਫਸਲਾਂ 'ਤੇ ਜਦੋਂ ਕੋਈ ਨਾ ਕੋਈ ਦਵਾਈਆਂ ਛਿੜਕੀਆਂ ਜਾਂਦੀਆਂ ਅਤੇ ਕਿਸੇ ਦੇ ਕਿਤੇ ਖੁਰਕ ਹੁੰਦੀ, ਕਿਸੇ ਦੇ ਕਿਤੇ ਖੁਰਕ ਹੁੰਦੀ। ਕੋਈ ਜ਼ਰੂਰੀ ਨਹੀਂ ਤੁਹਾਡਾ ਵੀ ਸੇਮ ਹੀ ਹੋਵੇ, ਪਰ ਤੁਹਾਡਾ ਇਲਾਕਾ ਉੱਦਾਂ ਦਾ ਆ। ਅਤੇ ਪਰ ਆਪਾਂ ਪੁੱਛਦੇ ਜ਼ਰੂਰ ਆ ਕਿ ਹੋਰ ਵੀ ਕਈ ਲੋਕ ਇਲਾਕੇ ਦੇ ਵਿੱਚ ਰਹਿੰਦੇ ਆ, ਉਹਨਾਂ ਨਾਲ ਤਾਂ ਨਹੀਂ ਹੋਇਆ। ਮੁਖਤਿਆਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਇੱਕ ਤੇ ਪੁੱਛਣਾ ਹੈ ਕਿ ਜਦੋਂ ਮੇਰਾ ਕੰਮ ਆ ਬਹਿ ਕੇ ਜ਼ਿਆਦਾ ਕਰਨ ਵਾਲਾ, ਤੇ ਮੇਰੇ ਥੱਲੇ ਪੈਰਾਂ ਦੇ ਬਹੁਤ ਸੋਜ ਪੈ ਜਾਂਦੀ ਚਿੱਟਿਆਂ, ਤੇ ਇੱਕ ਮੇਰੀ ਹੱਥਾਂ ਦੀਆਂ ਗੰਢਾਂ ਬਹੁਤ ਦੁਖਦੀਆਂ ਹੈ, ਤੇ ਬਾਕੀ ਮੋਢਿਆਂ ਬਾਰੇ ਤਾਂ ਮੇਰੇ ਵੀ ਪੁੱਛਿਆ ਸੀ, ਉਹ ਤੇ ਚਲੋ ਮੈਂ ਡਾਕਟਰ ਦੇ ਜਾਂਦੀ ਹਾਂ, ਲਿਓ ਦੱਸਾਂ ਦੇ ਘਰ। ਤੇ ਇੱਕ ਭੈਣ ਜੀ ਦੱਸ ਕੇ ਗਏ ਸੀ ਵੀ ਇੱਕ ਆਂਦੇ ਜਿਸ ਤਰ੍ਹਾਂ ਖਣੀ ਸ਼ਹਿਰ ਆਂਦੇ ਸੀ ਅਧਕਰ ਧੁੱਪੇ ਪਾ ਕੇ, ਤੇ ਉਹਦੇ ਚ ਕੀ ਆਂਦੇ ਸੀ ਪਾ ਕੇ ਆਪਣਾ ਨਿੰਬੂ ਨਿਚੋੜ ਕੇ ਦੇਣਾ ਖਾਣ ਨੂੰ, ਜਾਂ ਕਿੱਦਾਂ ਏਦਾਂ ਦੱਸ ਕੇ ਗਏ ਸੀ। ਕਾਹਦੇ ਲਈ ਸੀਗਾ ਪਤਾ ਨਹੀਂ, ਖਣੀਆਂ ਦੇ ਸ਼ਰਾਬ ਪੀਣ ਵਾਲਿਆਂ ਲਈ ਦੱਸ ਕੇ ਗਏ ਸੀ। ਏਦਾਂ ਸ਼ਰਾਬ ਦੇ ਨਾਲ ਨਹੀਂ ਪੀਣਾ, ਜੇ ਕਿਸੇ ਨੇ ਛੱਡਣੀ ਆ ਤੇ ਉਹ ਲੈ ਸਕਦਾ ਆ। ਨਹੀਂ, ਕਿੱਦਾਂ ਲੈਣਾ ਹੈ ਉਹ ਕੋਈ ਨਹੀਂ, ਉਹ ਹੁਣ ਮੈਂ ਦੇਖਦੀ ਹਾਂ, ਕੋਈ ਨਾ ਕੋਈ ਦੱਸ ਦਊਗਾ। ਹਾਂਜੀ, ਇੱਕ ਉਹਨਾਂ ਨੇ ਅਦਕਰ ਦਾ ਕਿਹਾ ਸੀ, ਇੱਕ ਉਹਨਾਂ ਨੇ ਜਵੈਨ ਦਾ ਕਿਹਾ ਸੀ। ਇਹਦੇ ਵਿੱਚ ਜ਼ਰੂਰ ਦੱਸਣ ਮੇਰਾ ਕੋਈ ਭਰਾ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਪ੍ਰੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਨਾ ਮੇਲ ਹਾਰਮੋਨ ਘੱਟ ਆ, ਟੈਸਟੋਸਟੈਰੋਨ ਕਹਿੰਦੇ ਉਹਨੂੰ, ਤੇ ਉਹ ਡਾਕਟਰ ਕਹਿੰਦੇ ਵੀ ਤੈਨੂੰ ਟੀਕੇ ਲਵਾਉਣੇ ਪੈਣੇ। ਟੀਕੇ ਮੈਂ ਲਵਾਉਣੇ ਨਹੀਂ, ਤੇ ਜੇ ਜਗਵੀਰ ਭਾਈ ਨੂੰ ਪਤਾ ਜਾਂ ਬਾਦਲ ਸਿੰਘ ਭਾਈ ਨੂੰ ਪਤਾ ਤੇ ਮੈਨੂੰ ਜ਼ਰੂਰ ਦੱਸਣ। ਠੀਕ ਹੈ ਜੀ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਾਰੀ ਇਲਾਜ ਟੀਕਾ ਨਹੀਂ ਹੁੰਦਾ। ਹਾਂ, ਕਈ ਵਾਰੀ ਤੁਹਾਨੂੰ ਲਵਾਉਣਾ ਪੈਂਦਾ ਆ, ਕਈ ਵਾਰੀ ਜਿਸ ਲਈ ਤੁਸੀਂ ਇੱਧਰ ਉੱਧਰ ਹੱਥ ਨਹੀਂ ਮਾਰਦੇ। ਪਰ ਜਦੋਂ ਵੀ ਕਿਸੇ ਨੂੰ ਕਿਸੇ ਵੀ ਇਲਾਜ ਦਾ ਪਤਾ ਹੁੰਦਾ ਆ ਤੇ ਤੁਸੀਂ ਪਲੀਜ਼ ਜ਼ਰੂਰ ਦੱਸ ਦਿਆ ਕਰੋ, ਸ਼ੇਅਰ ਕਰ ਲਿਆ ਕਰੋ। ਕਸ਼ਮੀਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਬਲਵਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, 2 ਵੀਕਾਂ ਹੋ ਗਈਆਂ ਜੀ, ਮੈਂ ਵੇਟ ਚੱਕ ਲਿਆ ਸੀਗਾ ਖੱਬੀ ਬਾਂਹ ਨਾਲ, ਤੇ ਜਿਵੇਂ ਪਿੱਛੇ ਬਲ ਜਿਹਾ ਨਹੀਂ ਪੈ ਗਿਆ ਹੁੰਦਾ, ਜਾਣੀ ਮੈਨੂੰ ਤਾਂ ਉੱਕੜਨ ਲੱਗਿਆ। ਜਾਣੀ ਮਤਲਬ ਹੁਣ 2 ਵੀਕਾਂ ਹੋ ਗਈਆਂ ਜੀ, ਮੈਂ ਡਾਕਟਰ ਵੀ 3 ਬਦਲ ਤੇ, ਉਹ ਇੱਕ ਨੇ 1 ਟੀਕਾ ਲਾਤਾ ਸੀ ਤੇ ਇੱਕ ਨੇ 2 ਲਾਏ ਨੇ। ਕੱਲ ਮੈਂ ਠੀਕ ਰਿਹਾ ਜੀ, 2 ਟੀਕੇ ਲੱਗਿਆਂ ਤੇ।
ਤੇ ਅੱਜ ਫੇਰ ਸਵੇਰ ਦੀ ਉਹੀ ਪ੍ਰੋਬਲਮ ਆ, ਜਾਣੀ ਜਿਵੇਂ ਆ ਮੂਹਰੇ ਛਾਤੀ 'ਚ ਵੀ ਆ ਗਿਆ ਜੀ, ਖੱਬੀ ਬਾਂਹ 'ਚ ਵੀ ਆ, ਕੂਹਣੀ ਤੋਂ ਥੱਲੇ। ਤੇ ਡਾਕਟਰਾਂ ਨੇ ਤਿੰਨਾਂ ਨੇ ਦੱਸਿਆ ਨਹੀਂ ਕਿਉਂ ਹੁੰਦਾ ਆ ਜਾਂ ਕੋਈ ਨਾੜ ਚੜੀ ਆ? ਨਹੀਂ ਦੱਸਿਆ ਨਹੀਂ ਜੀ, ਇੱਕ ਨੇ ECG ਵੀ ਕਰੀਏ। ਮੈਂ ਪੁੱਛਿਆ ਆਪਣੀ ਪੰਜਾਬੀ ਸਿਸਟਰ ਸੀ, ਮੈਂ ਭੈਣ ਜੀ ਮੈਨੂੰ ਦੱਸੋ ਨਾ ਕੀ ਪ੍ਰੋਬਲਮ ਆਈ ਹੈ। ਕਹਿੰਦੀ ਪ੍ਰੋਬਲਮ ਤਾਂ ਕੋਈ ਆਈ ਨਹੀਂ, ਕੋਈ ਐਕਸਰੇ 'ਚ ਨਹੀਂ ਆਈ। ਟੀਕਾ ਕਾਹਦਾ ਲਾਉਂਦੇ ਆ? ਮੈਨੂੰ ਹੁਣ ਕੀ ਪਤਾ, ਜਦੋਂ ਮੈਨੂੰ ਤੁਹਾਡੀ ਬੋਡੀ ਦੇ ਵਿੱਚ ਹੀ ਚੀਜ਼ਾਂ ਪੈਂਦੀਆਂ, ਉਹਨਾਂ ਨੂੰ ਪੁੱਛੋ ਤਾਂ ਸਹੀ ਭਾਈ ਕਾਹਦਾ ਟੀਕਾ, ਜੇ ਤੁਹਾਨੂੰ ਪਤਾ ਹੀ ਨਹੀਂਗਾ, ਬਿਮਾਰੀ ਦਾ ਹੀ ਨਹੀਂ ਪਤਾ। ਠੀਕ ਆ ਜੀ, ਮੈਂ ਕੱਲ ਨੂੰ ਜੀ ਹੁਣ ਕਿਸੇ ਭੈਣ ਭਾਈ ਨੂੰ ਤੁਹਾਡੀ ਕੋਈ ਨਾੜ ਨੂੜ ਚੜੀ ਆ, ਆਪਾਂ ਪੁੱਛਦੇ ਜੇ ਕਿਸੇ ਨੂੰ ਪਤਾ ਹੋਵੇ ਇਹਦੇ ਬਾਰੇ। ਕਈ ਵਾਰੀ ਤਾਂ ਐਕਸਰਸਾਈਜ਼ ਹੀ ਹੁੰਦੀਆਂ, ਕਈ ਵਾਰੀ। ਚਲੋ ਆਪਾਂ ਪੁੱਛ ਲੈਂਦੇ ਹਾਂ। ਹਾਂ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ ਡਾਕਟਰਾਂ ਨੂੰ ਵੀ ਗੁੱਸੇ ਹੋਣ ਦੀ ਲੋੜ ਨਹੀਂ, ਤੁਹਾਨੂੰ ਵੀ ਗੁੱਸੇ ਹੋਣ ਦੀ ਲੋੜ ਨਹੀਂ ਗੀ। ਜਦੋਂ ਤੁਸੀਂ ਕੋਈ ਦਵਾਈ ਲੈਂਦੇ ਆ, ਜਦੋਂ ਆਪਾਂ ਪੰਜਾਬ ਜਾਂਦੇ, ਜਦੋਂ ਇੱਥੇ ਰਹਿ ਕੇ ਜਾਂਦੇ ਆ ਨਾ, ਉਹ ਟੀਕਾ ਭਰੀ ਫਿਰਦੇ ਹੁੰਦੇ। ਮੈਂ ਕਿਹਾ ਵੀ ਇਹ ਕਾਹਦੇ ਲਈ ਆ ਜੀ? ਡਾਕਟਰ ਨੇ ਦੱਸਿਆ, ਡਾਕਟਰ ਨੂੰ ਪੁੱਛੋ ਕਾਹਦਾ ਆ, ਕਿਸੇ ਕੋਲ ਕੋਈ ਜਵਾਬ ਨਹੀਂ। ਸੋ ਇੱਥੇ ਥੋੜ੍ਹੀ ਇੱਦਾਂ ਹੋਣਾ ਚਾਹੀਦਾ, ਤੁਹਾਨੂੰ ਦੱਸਣ ਆਹ ਤੁਹਾਨੂੰ ਬਿਮਾਰੀ ਆ, ਇਸ ਚੀਜ਼ ਤੋਂ ਤੁਹਾਨੂੰ ਆਹ ਚੀਜ਼ ਦੇ ਰਹੇ ਆ। ਟੀਕੇ ਦੇ ਵਿੱਚ ਵੀ ਤਾਂ ਕੋਈ ਨਾ ਕੋਈ ਦਵਾਈ ਹੁੰਦੀ ਆ, ਤੇ ਜੇ ਫਿਰ ਤੁਸੀਂ ਟਾਈਮ ਹੀ ਸਾਰਨਾ ਤਾਂ ਫਿਰ ਰੱਬੀ ਰੱਖਾ ਸਾਡਾ। ਰਾਣੀ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਧੀਆਂ ਚੀਜ਼ਾਂ ਤਾਂ ਮੈਨੂੰ ਹੋਲਡ ਕੀਤੇ ਭੁੱਲ ਗਈਆਂ। ਪਹਿਲਾਂ ਤਾਂ ਮੈਂ ਫੀਡਬੈਕ ਦਊਂਗੀ। ਹਾਂਜੀ। ਆਪਣੇ ਰੇਡੀਓ ਤੇ ਕਿਸੇ ਨੇ ਦੱਸਿਆ ਸੀ ਵੀ ਜੇ ਕਰੋਨੇ ਤੋਂ ਬਾਅਦ ਖੰਘ ਨਹੀਂ ਹਟਦੀ, ਹਾਂਜੀ, ਤੇ ਸਰੋਂ ਦੇ ਤੇਲ ਦਾ ਕੜਾਹ ਬਣਾ ਕੇ ਖਾਓ ਜਿੱਦਾਂ। ਹਾਂਜੀ। ਤੇ ਉਹ ਸਾਰੀ ਕਿਸੇ ਫੈਮਿਲੀ ਨੂੰ ਹੀ ਕਰੋਨੇ ਤੋਂ ਬਾਅਦ ਖੰਘ ਨਹੀਂ ਸੀ ਹਟਦੀ, ਤੇ ਉਹਨਾਂ ਨੂੰ ਬਣਾ ਕੇ ਦਿੱਤਾ ਤੇ ਉਹਨਾਂ ਦੀ ਖੰਘ ਬਿਲਕੁਲ ਠੀਕ ਹੋ ਗਈ ਜੀ, ਸਰੋਂ ਦੇ ਤੇਲ ਦੇ ਕੜਾਹ ਨਾਲ। ਖਾਣ ਵਾਲੀ ਚੀਜ਼ ਸੀ, ਵਧੀਆ ਚੀਜ਼ ਸੀ। ਹਾਂਜੀ। ਤੇ ਇੱਕ ਆਪਣੇ ਹੁਣੇ ਹੀ ਭਾਈ ਸਾਹਿਬ ਕਹਿੰਦੇ ਸੀ ਕਿ ਮੇਰੇ ਖਾਜ ਲੱਤ ਤੇ ਜਿਹੜੀ, ਤਾਂ ਉਹ ਕਿਸੇ ਚੀਜ਼ ਨਾਲ ਹਟਦੀ ਨਹੀਂ। ਉਹ ਆਪਣੇ ਹੁੰਦਾ ਜਿਹੜਾ ਪੁਦੀਨਾ ਨਾ, ਹਾਂਜੀ, ਪੁਦੀਨੇ ਨੂੰ ਪੀਸ ਕੇ ਉਹਦੀ ਪੇਸਟ ਲਾਉਣ ਉੱਤੇ, ਤਾਂ ਜੇ ਰਸ ਮਿਲ ਜਾਂਦੀ ਆ ਤੇ ਰੋਜ਼ 1 ਗਲਾਸ ਰਸ ਦਾ ਪੀਣਾ ਸ਼ੁਰੂ ਕਰ ਦੇਣ, ਤੇ ਜੇ ਨਹੀਂ ਤੇ ਫਿਰ ਐਲੋਵੇਰਾ ਜੂਸ ਤਾਂ ਮਿਲ ਹੀ ਜਾਂਦਾ, ਉਹਦੇ 1-2 ਚਮਚੇ ਸਵੇਰ ਨੂੰ ਖਾਲੀ ਪੇਟ ਲੈਣੇ ਸ਼ੁਰੂ ਕਰ ਦੇਣ। ਲਗਾਤਾਰ ਲੈਣੇ ਪੈਣੇ ਆ, ਫਿਰ ਉਹ ਜਾਣੀ ਆ ਚੀਜ਼। ਹਾਂਜੀ, ਕਿਉਂਕਿ ਕਿਸੇ ਤਰ੍ਹਾਂ ਦੀ ਵੀ ਜੇ ਐਲਰਜੀ ਤੁਹਾਨੂੰ ਹੁੰਦੀ ਆ ਤਾਂ। ਫਿਰ ਇੱਕ ਕਹਿੰਦੇ ਸੀ ਦਰਦਾਂ ਵਾਲੀ ਗੱਲ, ਉਹਦੇ ਲਈ ਜੀ ਇੱਕ ਤਾਂ ਇਲਾਜ ਬੜਾ ਸੌਖਾ ਜਿਹਾ ਆ। ਉਹ ਏਦਾਂ ਕਰਨਾ ਕਿ ਆਪਾਂ 1 ਮੁੱਠ 'ਚ ਜਿੰਨੇ ਜੌਂ ਆ ਜਾਣ ਨਾ, ਉਹਨਾਂ ਨੂੰ ਰਾਤ ਨੂੰ ਪਾਣੀ 'ਚ ਭਿਉਂ ਦੇਣਾ ਧੋ ਕੇ। ਨੂੰ ਉੱਠ ਕੇ ਉਹ ਜੌਂ ਜਿਹੜੇ ਉਹ ਪਾਣੀ 'ਚ ਉਬਾਲਣੇ ਆ, ਪਰ ਪਾਣੀ ਨੂੰ ਉਬਾਲਾ ਨਹੀਂ ਆਉਣ ਦੇਣਾ। ਜਦੋਂ ਤੁਹਾਨੂੰ ਪਤਾ ਵੀ ਪਾਣੀ ਰੇਜੇ ਪੈਣ ਲੱਗਾ ਤੇ ਉਦੋਂ ਹੀ ਉਹ ਲਾ ਕੇ ਰੱਖ ਕੇ ਉਹਨੂੰ ਠੰਡਾ ਹੋਣ ਲਈ ਰੱਖ ਦੇਣੇ ਆ। ਤੇ ਦੁਪਹਿਰ ਦੀ ਰੋਟੀ ਤੋਂ ਬਾਅਦ ਉਹ 1 ਗਲਾਸ ਜਿੰਨਾ ਵੀ, ਅੱਧਾ ਗਲਾਸ, 1 ਗਲਾਸ ਜਿੰਨਾ ਵੀ ਆ, ਉਹ ਪਾਣੀ ਦਾ ਪੀਣਾ ਸ਼ੁਰੂ ਕਰ ਦਿਓ ਲਗਾਤਾਰ 1 ਮਹੀਨਾ। ਉਹਦੇ ਨਾਲ ਤੁਹਾਡੀਆਂ ਹੱਡੀਆਂ ਜਿਹੜੀਆਂ ਬਹੁਤ ਜ਼ਿਆਦਾ ਮਜ਼ਬੂਤ ਹੋਣਗੀਆਂ। ਤੇ ਮੈਂ ਵੀ ਸ਼ੁਰੂ ਕੀਤਾ, ਤੇ ਉਹਦੇ ਨਾਲ ਤੁਹਾਡੀਆਂ ਦਰਦਾਂ ਵੀ, ਜੇ ਹੱਡੀਆਂ ਮਜ਼ਬੂਤ ਆ ਤੇ ਦਰਦਾਂ ਤਾਂ ਆਟੋਮੈਟਿਕਲੀ ਠੀਕ ਹੋਣਗੀਆਂ। ਹਾਂਜੀ। ਤੇ ਇੱਕ ਕਾਲਾ ਗੋਂਦ ਆਉਂਦਾ ਆ, 200 ਗ੍ਰਾਮ ਲੈਣਾ ਆ, ਤੇ ਉਹਦੀ 1 ਚੁਟਕੀ ਸਵੇਰ ਨੂੰ ਖਾਲੀ ਪੇਟ ਲੈਣੀ ਆ ਵਾਰਮ ਜਿਹੇ ਵਾਟਰ ਦੇ ਨਾਲ। ਜਦੋਂ 200 ਗ੍ਰਾਮ ਤੁਹਾਡਾ ਕਾਲਾ ਗੂੰਦ ਖਤਮ ਹੋ ਗਿਆ ਤੇ ਤੁਹਾਡੀਆਂ ਸਾਰੀਆਂ ਦਰਦਾਂ, ਆਰਥਰਾਈਟਿਸ ਵਗੈਰਾ ਦੀਆਂ ਉਹ ਠੀਕ ਹੋ ਜਾਣੀਆਂ। ਅੱਛਾ, ਦਰਦਾਂ ਲਈ ਆ। ਹਾਂਜੀ। ਜੇ ਕਿਸੇ ਦਾ ਨੱਕ ਬੰਦ ਰਹਿੰਦਾ ਹੈ, ਜਿੱਦਾਂ ਫਲੂ ਰਹਿੰਦਾ, ਨੱਕ ਬੰਦ ਸਦਾ ਹੀ ਰਹਿੰਦਾ, ਹਟਦਾ ਹੀ ਨਹੀਂ ਨਾ, ਤੇ ਗਰਮ ਦੁੱਧ ਦੇ ਵਿੱਚ ਥੋੜੀ ਜਿਹੀ ਪੱਤੀ ਪਾ ਕੇ ਤੇ ਰੋਜ਼ 1 ਮੁੱਠ ਭੁੱਜੇ ਛੋਲਿਆਂ ਦੀ ਦੁੱਧ ਨਾਲ ਗਰਮ ਨਾਲ ਲੈਣੀ ਸ਼ੁਰੂ ਕਰ ਦਿਓ। ਰਾਤ ਨੂੰ ਖਾਓ ਤੇ ਮੂੰਹ ਸਿਰ ਲਪੇਟ ਕੇ ਸੌਂ ਜਾਓ, ਤੇ ਲਗਾਤਾਰ ਲਓਗੇ ਤੁਸੀਂ ਹਫ਼ਤਾ 2 ਹਫ਼ਤੇ, ਤਾਂ ਤੁਹਾਡੀ ਇਹ ਪ੍ਰੋਬਲਮ ਸਦਾ ਲਈ ਖਤਮ ਹੋ ਜਾਊਗੀ। ਹਾਂਜੀ। ਜੇ ਕਿਸੇ ਦਾ BP ਲੋ ਹੋ ਜਾਂਦਾ ਤੇ ਗਰਮ ਦੁੱਧ ਦੇ ਵਿੱਚ ਤੁਸੀਂ 1 ਚਮਚਾ ਘਿਓ ਦਾ ਪਾ ਕੇ ਪੀਣਾ ਸ਼ੁਰੂ ਕਰ ਦਿਓ। 15 ਦਿਨ ਲਗਾਤਾਰ ਪੀਓਗੇ ਤਾਂ ਤੁਹਾਡਾ BP ਜਿਹੜਾ ਉਹ ਲੈਵਲ ਤੇ ਆ ਜਾਊਗਾ ਜੀ ਮੁੜ ਕੇ। ਹੁਣ ਆ ਜਾਓ ਜੀ ਜਿਹਨਾਂ ਨੂੰ ਕਬਜ਼ ਹੁੰਦੀ ਆ ਤੇ ਅੰਤੜੀਆਂ ਦੀ ਵਿੱਚ ਖੁਸ਼ਕੀ ਆ, ਜਾਂ ਅੰਤੜੀਆਂ ਦੀ ਕੋਈ ਵੀ ਪ੍ਰੋਬਲਮ ਆ। ਹਾਂਜੀ। ਇਹਦੇ ਲਈ ਬਲਵਿੰਦਰ ਜੀ ਆਪਾਂ ਨੂੰ ਚੀਜ਼ਾਂ ਚਾਹੀਦੀਆਂ, ਜਿੱਦਾਂ 1 ਗਲਾਸ ਗਰਮ ਦੁੱਧ ਚਾਹੀਦਾ, 5-6 ਦਾਣੇ ਸੌਗੀ ਦੇ ਚਾਹੀਦੇ, ਤੇ 2 ਅੰਜੀਰਾਂ ਚਾਹੀਦੀਆਂ ਆ, ਤੇ ਇੱਕ ਚਾਹੀਦਾ ਜੀ ਆਪਾਂ ਨੂੰ ਗੁਲਕੰਦ, ਤੇ ਇੱਕ ਚਾਹੀਦਾ ਆਪਾਂ ਨੂੰ ਈਸਬਗੋਲ ਦਾ ਜਿਹੜਾ ਉਹ ਹੁੰਦਾ ਆ ਆਪਣਾ ਈਸਬਗੋਲ ਦੇ ਫੱਕੀ ਸਾਦੇ ਆ ਉਹਨੂੰ। ਹਾਂਜੀ। ਆਪਾਂ ਕੀ ਕਰਨਾ ਕਿ ਜਿਹੜੀ 2 ਅੰਜੀਰ ਆ ਤੇ 5-6 ਦਾਣੇ ਸੌਗੀ ਦੇ ਰਾਤ ਨੂੰ ਭੇ ਲੈਣੇ ਆ। ਸਵੇਰ ਨੂੰ ਉੱਠ ਕੇ ਤੁਸੀਂ ਕੀ ਕਰਨਾ ਕਿ ਇਹਨਾਂ ਨੂੰ ਹੱਥ ਨਾਲ ਚੰਗੀ ਤਰ੍ਹਾਂ ਮਸਲ ਲੈਣਾ। ਫਿਰ ਤੁਸੀਂ ਗਰਮ ਦੁੱਧ 1 ਕੌਲੀ ਵਿੱਚ ਜਾਂ ਕੱਪ 'ਚ ਲੈ ਕੇ ਉਹਦੇ ਵਿੱਚ ਦੁੱਧ ਪਾ ਕੇ ਉਹਦੇ 'ਚ ਫਿਰ ਤੁਸੀਂ ਉਹ ਜਿਹੜਾ 1 ਚਮਚਾ ਪਾਉਣਾ ਈਸਬਗੋਲ ਦੇ 7 ਦਾ, ਤੇ 1 ਚਮਚਾ ਤੁਸੀਂ ਪਾਉਣਾ ਗੁਲਕੰਦ ਦਾ, ਤੇ ਇਹ
ਖਾ ਕੇ ਤਾਂ ਮਗਰੋਂ ਤੁਸੀਂ ਉਹ ਗਲਾਸ ਦੁੱਧ ਦਾ ਜਿਹੜਾ ਤੁਸੀਂ ਰੱਖਿਆ ਆ ਉਹ ਪੀ ਲੈਣਾ। ਇਹਦੇ ਨਾਲ ਤੁਹਾਡੀਆਂ ਅੰਦਰੋਂ ਆਂਤੜੀਆਂ ਦੀ ਖੁਸ਼ਕੀ ਵਗੈਰਾ, ਆਂਤੜੀਆਂ ਦੀ ਪ੍ਰੋਬਲਮ ਜੋ ਵੀ ਆ ਉਹ ਠੀਕ ਹੋ ਜਾਊਗੀ ਤੇ ਤੁਹਾਡੀ ਜਿਹੜੀ ਤੁਹਾਡੀ ਕਬਜ਼ ਆ ਉਹ ਵੀ ਦੂਰ ਹੋ ਜਾਊਗੀ। ਹਾਂਜੀ, ਹੁਣ ਆ ਜਾਓ ਜੀ ਜਿਨ੍ਹਾਂ ਨੂੰ ਲੱਤਾਂ 'ਚ ਦਰਦ ਰਹਿੰਦੀ ਆ ਜਾਂ ਨਰਵ ਸਿਸਟਮ ਕਮਜ਼ੋਰ ਹੁੰਦਾ ਜਾਂ ਨਸਾਂ ਦੀ ਕਮਜ਼ੋਰੀ ਆ, ਤੇ ਇੱਕ ਸ਼ਿਲਾਜੀਤ ਮਿਲ ਜਾਂਦੀ ਆ ਬਲਵਿੰਦਰ ਜੀ, ਉਹ ਲਿਕੁਇਡ ਲੈਣੀ ਆ, ਨਾ ਕਿ ਸੁੱਕੀ। ਅੱਛਾ, ਉਹਨੂੰ ਜਿੱਦਾਂ ਆਪਣਾ ਟੁੱਥਪਿਕ ਲੈ ਕੇ ਤੇ ਨਾਲ ਤੁਸੀਂ ਲੈ ਲੈਣਾ ਥੋੜਾ ਜਿਹਾ ਵਾਰਮ ਵਾਟਰ ਤੇ 3 ਵਾਰੀ ਉਹਨੂੰ ਇੱਕ ਵਾਰੀ ਵਿੱਚ ਉਹਦੇ ਭਿਉਂ ਕੇ ਪਾਣੀ 'ਚ ਫੇਰ ਲੈਣਾ, ਫੇਰ ਭਿਉਂ ਕੇ ਪਾਣੀ 'ਚ ਫੇਰ ਲੈਣਾ, ਫਿਰ ਤੀਜੀ ਵਾਰ ਫੇਰ ਲੈਣਾ ਤੇ ਉਹ ਪੀਣਾ ਸ਼ੁਰੂ ਕਰ ਦਿਓ। ਤੇ ਇਹਦੇ ਨਾਲ ਬਿਲਕੁਲ ਤੁਹਾਡਾ ਇੱਕ ਆਪਣੇ 2-3 ਮਹੀਨੇ ਇਹ ਲੈਣੀ ਪੈਣੀ ਆ ਤੇ ਇਹਦੇ ਨਾਲ ਬਿਲਕੁਲ ਠੀਕ ਹੋ ਜਾਊਗਾ। ਠੀਕ ਹੈ ਜੀ। ਫਿਰ ਜਿੱਦਾਂ ਜਿਨ੍ਹਾਂ ਦੀ ਰੇਸ਼ਾ ਨਹੀਂ ਹਟਦੀ, ਕਈ ਰੇਸ਼ਾ ਦੀ ਬਹੁਤ ਪ੍ਰੋਬਲਮ ਕਈ ਦੱਸਦੇ ਆ, ਉਹਦੇ ਲਈ ਲਗਾਤਾਰ ਤੁਸੀਂ ਟਮਾਟਰ ਤੇ ਕਾਲੀ ਮਿਰਚ ਤੇ ਥੋੜਾ ਜਿਹਾ ਲੂਣ ਪਾ ਕੇ ਖਾਣਾ ਸ਼ੁਰੂ ਕਰ ਦਿਓ। ਇੱਕ ਟਮਾਟਰ ਕੱਟ ਲਓ, ਕੱਟ ਕੇ ਉੱਤੇ ਕਾਲੀ ਮਿਰਚ ਪਾਓ ਤੇ ਥੋੜਾ ਜਿਹਾ ਉੱਤੇ ਨਮਕ ਪਾਓ, ਐਵਰੀਡੇ ਖਾਣਾ ਸ਼ੁਰੂ ਕਰ ਦਿਓ ਤੇ ਇਹਦੇ ਨਾਲ ਬਿਲਕੁਲ ਜੀ ਠੀਕ ਹੋ ਜਾਊਗਾ। ਹੁਣ ਆ ਜਾਓ ਜੀ ਜਿਹਦੇ ਗਲੇ ਦੇ ਵਿੱਚ ਕੋਈ ਪ੍ਰੋਬਲਮ ਆ, ਜਾਂ ਗਲਾ ਪੱਕ ਗਿਆ ਜਾਂ ਅੰਦਰ ਲਵ ਨਹੀਂ ਲੰਘਦੀ, ਗਲਾ ਦਰਦ ਕਰਦਾ ਆ, ਉਹਦੇ ਲਈ ਬਲਵਿੰਦਰ ਜੀ ਬਨਕਸ਼ਾ ਮਿਲ ਜਾਂਦਾ ਆ। ਤੁਸੀਂ ਮਲੱਠੀ ਥੋੜੀ ਜਿਹੀ ਲੈ ਲੈਣੀ ਆ ਤੇ ਬਨਕਸ਼ਾ ਲੈ ਲੈਣਾ ਤਾਂ ਇਹਨਾਂ ਨੂੰ 3-4 ਘੰਟੇ ਲਈ ਜਿੱਦਾਂ ਪਾਣੀ 'ਚ ਭਿਉਂ ਦੇਣਾ ਜੀ। ਪਾਣੀ 'ਚ ਭਿਉਂ ਕੇ ਬਾਅਦ ਵਿੱਚ ਤੁਸੀਂ ਉਹ ਸੇਮ ਜਿੱਦਾਂ ਪਾਣੀ ਗਰਮ ਕਰਕੇ ਉਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਤੇ ਘੁੱਟ ਕਰਕੇ ਅੰਦਰ ਲੰਘਾਉਣਾ। ਇੱਕਦਮ ਨਹੀਂ ਪੀਣਾ, ਚਾਹ ਵਾਂਗੂ ਜਿੱਦਾਂ ਆਪਾਂ ਸਿਪ ਕਰਕੇ ਚਾਹ ਵਾਂਗੂ ਪੀਣਾ ਆ ਤੇ ਇਹਦੇ ਨਾਲ ਉਹ ਬਿਲਕੁਲ ਠੀਕ ਹੋ ਜਾਊਗਾ ਜੀ। ਤੇ ਚਲੋ ਮੈਂ ਅੱਗੇ ਪ੍ਰੋਗਰਾਮ ਸੁਣਦੀ ਆ ਤੇ ਜੇ ਕੋਈ ਹੋਰ ਮੈਨੂੰ ਮਿਲੀ ਦਵਾਈ ਤਾਂ ਉਹ ਮੈਂ ਜ਼ਰੂਰ ਦੱਸ ਜਾਊਂਗੀ ਜੀ। ਜ਼ਰੂਰ ਜੀ, ਜ਼ਰੂਰ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਿਲਕੁਲ ਜੀ। ਜੇ ਤੁਹਾਡੇ ਕੋਲ ਵੀ ਕੋਈ ਹੁੰਦੀ ਆ ਫੀਡਬੈਕ ਹੁੰਦੀ ਆ ਤੇ ਉਹ ਤੁਸੀਂ ਸ਼ੇਅਰ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਅਗਲੇ ਕਾਲਰ ਨੇ ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ, ਮੈਂ ਪੁੱਛਣਾ ਸੀ, ਮੈਂ 3 ਵੀਕ ਪਹਿਲਾਂ ਮੈਨੂੰ ਨਾ ਕਰੋਨਾ ਹੋ ਗਿਆ ਸੀ ਤੇ ਮਤਲਬ 10 ਕੁ ਦਿਨ ਬਾਅਦ ਰਿਪੋਰਟ ਤੇ ਮੇਰੀ ਨੈਗੇਟਿਵ ਆ ਗਈ ਤੇ ਸਿੰਪਟਮ ਵੀ ਕੋਈ ਨਹੀਂ। ਲੇਕਿਨ ਉਦੋਂ ਤੋਂ ਮੈਨੂੰ ਨਾ ਥਕਾਵਟ ਬਹੁਤ ਛੇਤੀ ਹੋ ਜਾਂਦੀ ਆ ਜੀ। ਕੋਈ ਇਸ ਬਾਰੇ ਭੈਣ ਭਰਾ ਕੋ ਦੱਸੇ ਕੀ ਕੀਤਾ ਜਾ ਸਕਦਾ? ਥਕਾਵਟ ਤੋਂ ਕੀ ਖਾਣ? ਠੀਕ ਹੈ। ਹਾਂਜੀ ਹਾਂਜੀ, ਥੈਂਕ ਯੂ ਜੀ। ਥੈਂਕ ਯੂ। ਹਾਂ, ਕਮਜ਼ੋਰੀ ਬਹੁਤਿਆਂ ਨੂੰ ਹੋਈ ਆ ਤੇ ਉਹਨਾਂ ਨੇ ਕੀ ਖਾਧਾ ਕਮਜ਼ੋਰੀ ਦੇ ਲਈ ਤਾਂ ਕਿ ਉਹ ਸਿਹਤਮੰਦ ਹੋ ਜਾਣ ਤੇ ਆਪਣੇ ਕੰਮ ਕਾਰ ਕਰਨ। ਅਜਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਤਾਂ ਬਹੁਤ ਕੁਛ ਹੀ ਦੱਸ ਦਿੱਤਾ। ਇੱਕ ਮੈਨੂੰ ਦਿਮਾਗ 'ਚੋਂ ਮੇਰੇ ਨਿਕਲ ਗਈ ਜਾਂ ਸੁਣ ਨਹੀਂ ਹੋਇਆ ਮੇਰੇ ਕੋਲ ਚੰਗੀ ਤਰ੍ਹਾਂ, ਜੌਂ ਦਾ ਪਾਣੀ ਰਿੰਨ ਕੇ ਇਹਨੂੰ ਠੰਡਾ ਕਰਕੇ ਪੀਣਾ ਐਵਰੀ ਡੇ, ਜਿਹੜਾ ਦੱਸਿਆ ਇਹਨਾਂ ਨੇ ਹਨਾ ਦਰਦਾਂ ਦੁਰਦਾਂ ਵਾਸਤੇ। ਹਾਂਜੀ। ਅੱਛਾ, ਚਲੋ ਠੀਕ ਆ। ਅੱਛਾ, ਮੈਂ ਪੁੱਛਣਾ ਸੀ ਭੈਣ ਜੀ ਕਿ ਮੇਰੇ ਹਸਬੈਂਡ ਨੂੰ ਅੱਗੇ ਪਿਛਲੀ ਵੀਕੇ ਵੀ ਇਹਨਾਂ ਨੇ ਕਾਲ ਕੀਤੀ ਸੀਗੀ। ਐਕਚੁਅਲੀ ਇਹਨਾਂ ਦੇ ਉਹ ਨਾ ਉਹ ਦੱਸਿਆ ਸੀ ਤੁਹਾਨੂੰ ਅੱਗੇ ਵੀ ਇਹਨਾਂ ਦੇ ਗੂਠੇ ਤੇ ਉਹ ਜ਼ਖਮ ਹੋਇਆ ਆ, ਇਹਨਾਂ ਨੇ ਉਹ ਆਪਣਾ ਫੇਲਿਆ ਸੀ, ਛਾਲਾ ਜਿਹਾ ਹੋਇਆ ਤੇ 3 ਕੁ ਮਹੀਨੇ ਹੋ ਗਏ ਉਹ ਜ਼ਿਆਦਾ ਹੀ ਜ਼ਖਮ ਠੀਕ ਨਹੀਂ ਹੋ ਰਿਹਾ। ਉਹ ਤੋਂ ਨੇ ਰਾਤਾ ਸੀਗਾ ਤੇ ਵੈਸੇ ਉਦਾਂ ਤੋਂ ਲੱਗ ਰਿਹਾ ਵੀ ਠੀਕ ਹੋ ਰਿਹਾ ਪਰ ਅੰਦਰੋਂ ਨਹੀਂ ਠੀਕ ਹੋ ਰਿਹਾ ਕਿਉਂਕਿ ਸ਼ੂਗਰ ਆ ਇਹਨਾਂ ਨੂੰ ਹਨਾ। ਤੇ ਉਹ ਲੱਤਾਂ ਦੀ ਸੋਜ ਪਹਿਲੀ ਵਾਰੀ ਹਸਪੀਟਲ ਗਏ, 4-5 ਦਿਨ ਰਹਿ ਕੇ ਗਏ, ਆਏ ਤਾਂ ਉਦੋਂ ਤਾਂ ਠੀਕ ਹੋ ਗਈ ਸੀ ਐਨ। ਉਹਨਾਂ ਨੇ ਵਾਟਰ ਪਿਲਰ ਸਾਰਾ ਕੁਛ ਦੇ ਦੂ ਕੇ ਤੇ ਉਹਨਾਂ ਨੇ ਪਾਣੀ ਅੰਦਰ ਪਿਸ਼ਾਬ ਰਾਹੀਂ ਉਹਨਾਂ ਨੇ ਕੱਢ ਦਿੱਤਾ ਸਾਰਾ ਕੁਛ ਤੇ ਠੀਕ ਹੋ ਗਿਆ। ਹੁਣ ਐਤਕੀ ਫੇਰ ਜ਼ਿਆਦਾ ਹੋ ਗਿਆ ਸੀਗਾ ਤਾਂ ਐਤਕੀ ਨਹੀਂ ਫਰਕ ਪਿਆ ਬਹੁਤਾ, ਓਦਾਂ ਹੀ ਆ ਸੋਜ ਪਈ ਹੋਈ। ਲੱਤਾਂ ਨੂੰ ਬਹੁਤ ਸੋਜ ਪੈਂਦੀ ਆ, ਇਹਨਾਂ ਕਿ ਭੜੋਲਾ ਜਿਹਾ ਹੀ ਹੋ ਜਾਂਦੇ ਸੁੱਜ ਕੇ, ਪੈਰ ਵੀ ਗੋਡਿਆਂ ਤੱਕ, ਗੋਡਿਆਂ ਤੋਂ ਥੱਲੇ ਬਣ ਕੇ ਪੈਰ ਲੱਤਾਂ ਸੁੱਜੀਆਂ ਪਈਆਂ ਆ। ਤੇ ਉੱਥੇ ਇਹਨਾਂ ਨੇ ਪ੍ਰੋਗਰਾਮ ਸੁਣਿਆ ਆਪਣੇ ਰੇਡੀਓ ਤੇ ਵੀ ਤੁਸੀਂ ਆਪਣਾ ਲਵੋ ਸ਼ੂਗਰ ਮਤਲਬ ਕਿਡਨੀ ਦੀਆਂ ਪ੍ਰੋਬਲਮ ਵੀ ਹੈਗੀ ਆ ਨਾ ਸ਼ੂਗਰ ਕਰਕੇ, ਵੀ ਤੁਸੀਂ ਆਹ ਭਖੜਾ ਤੇ ਉਹ ਲਵੋ ਕੀ ਕਹਿੰਦੇ ਉਹਨੂੰ ਕਲਮੀ ਸ਼ੋਰਾ ਤੇ ਇੱਕ ਹੋਰ ਕੀ ਦੱਸਿਆ ਸੀ ਇਹਨਾਂ ਨੇ ਤੇ ਪੋਟਾਸ਼ੀਅਮ ਹੈ ਤੇ ਲਿਆ ਕੇ ਵੀ ਰੱਖਿਆ ਹੋਇਆ ਆ। ਉਹ 3 ਚੀਜ਼ਾਂ ਕੋਈ ਕਹਿੰਦੇ ਮੈਂ ਤਾਂ ਨਹੀਂ ਇੱਥੇ ਰਹਿਣਾ, ਮੈਂ ਤਾਂ ਆਹ ਖਾਊਂਗਾ ਜਾ ਕੇ। ਮੈਂ ਦੁਕਾਨ ਤੇ ਜਾ ਕੇ ਆਉਂਦਿਆਂ ਨੂੰ ਉਹ ਲੈ ਆਈ। ਹਾਂਜੀ, ਉੱਤੇ ਪੋਟਾਸ਼ੀਅਮ ਲਿਖਿਆ ਹੋਇਆ ਸੀਗਾ ਤੇ ਡਾਕਟਰ ਨੇ ਦੱਸਿਆ ਹੈਗਾ ਕਿ ਪੋਟਾਸ਼ੀਅਮ ਮਤਲਬ ਕਿ ਅਵੋਇਡ ਕਰਨਾ। ਇਹਨਾਂ ਨੇ ਉਹ ਖਾਧਾ ਨਹੀਂ ਹੈਗਾ
ਠੀਕ ਆ। ਤੇ ਉਹ ਪੁੱਛਣਾ ਆ ਵੀ ਇਹ ਚੀਜ਼ਾਂ ਵਿੱਚ ਮਿਲਾ ਕੇ ਕੋਈ ਉਹਨੂੰ ਫਰਕ ਪਊਗਾ ਖਾਣ ਨਾਲ? ਨਹੀਂ ਜੌਂ ਕਰਨੀ ਤਾਂ ਕੁਛ ਹੋ ਰਿਹਾ ਬਈ ਵਿੱਚੇ ਮੈਨੂੰ ਦੱਸ ਰਹੇ ਵੀ ਕੀ ਹੈਗਾ ਹਨਾ। ਅੱਛਾ, ਇਹ 3 ਚੀਜ਼ਾਂ ਇਹ ਪਤਾ ਕਰਨਾ ਵੀ ਇਹ ਲੈ ਸਕਦੇ, ਕੋਈ ਨੁਕਸਾਨ ਤਾਂ ਨਹੀਂ ਹੋਊਗਾ? ਕੋਈ ਨਹੀਂ, ਆਪਾਂ ਪੁੱਛ ਲੈਂਦੇ। ਹਾਂਜੀ ਹਾਂਜੀ। ਦੂਜੀ ਗੱਲ ਇਹ ਆ ਵੀ ਉਹ ਨਾ ਡਾਕਟਰ ਨੇ ਹੁਣ ਅੱਜ ਵੀ ਜਾ ਕੇ ਆਏ ਆ, ਉਹਨਾਂ ਨੇ ਕਿਹਾ ਕਿ ਅਸੀਂ ਨਾੜਾਂ ਇਹਨਾਂ ਦੀਆਂ ਕਲੀਨ ਕਰਾਂਗੇ, ਤੇ ਇਹ ਥੋੜੇ ਜਿਹੇ ਝਿਜਕਦੇ ਜਿਹੇ ਵੀ ਹੈਗੇ ਆ, ਨਹੀਂ ਕਰਾਉਣੀਆਂ ਚਾਹੁੰਦੇ ਪਈ ਕਿਉਂਕਿ ਥੋੜੀ ਜਿਹੀ ਹਾਰਟ ਦੀ ਪ੍ਰੋਬਲਮ ਵੀ ਹੈਗੀ ਆ ਨਾ, ਤੇ ਨਹੀਂ ਕਰਾਉਣਾ ਚਾਹੁੰਦੇ। ਜੇ ਕਿਸੇ ਨੂੰ ਇਹਦੇ ਬਾਰੇ ਪਤਾ ਹੋਵੇ ਜਾਂ ਯੂਰਿਕ ਐਸਿਡ ਵਧਿਆ ਆ, ਡਾਕਟਰ ਨੇ ਅੱਜ ਗੋਲੀ ਵੀ ਦਿੱਤੀ ਉਹਦਾ ਯੂਰਿਕ ਐਸਿਡ ਦੀ। ਠੀਕ। ਤੇ ਜੇ ਇਹਦੇ ਬਾਰੇ ਆ ਸਾਰੀਆਂ ਚੀਜ਼ਾਂ ਹੈਗੀਆਂ, ਇਹਨਾਂ ਨੂੰ ਤੁਹਾਨੂੰ ਦੱਸ ਦਿੱਤਾ ਵੀ ਸ਼ੂਗਰ ਵੀ ਆ, ਕਿਡਨੀ ਦੀ ਪ੍ਰੋਬਲਮ ਆ, ਲੱਤਾਂ ਦੀ ਸੋਜ ਆ, ਜ਼ਖਮ ਆ, ਇਹ ਜੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਜ਼ਰੂਰ ਦੱਸਿਓ ਹਨਾ। ਠੀਕ ਹੈ ਜੀ। ਹਾਂਜੀ ਚਲੋ ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਤੇ ਸਰੋਤੇ ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਲੈ ਕੇ ਅਸੀਂ ਵਾਪਸ ਆਉਂਦੇ ਹਾਂ। ਫੋਰਜੇ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਲਈ ਆਯੁਰਵੈਦਿਕ ਤਰੀਕੇ ਦੇ ਨਾਲ ਕਿਵੇਂ ਆਪਣਾ ਇਲਾਜ ਕਰਨਾ ਹੈ ਉਸ ਦੀ ਗੱਲਬਾਤ ਕਰਦੇ ਹਾਂ। ਤੇ ਤੁਸੀਂ ਵੀ ਕਾਲ ਕਰਕੇ ਜੇ ਤੁਹਾਡੇ ਕੋਲ ਕੋਈ ਇਲਾਜ ਹੁੰਦਾ ਹੈ ਤੁਸੀਂ ਦੱਸ ਸਕਦੇ ਆ। ਜਦ ਤੁਹਾਡੀ ਕਾਲ ਹੁੰਦੀ ਆ, ਕਾਲ ਅਸੀਂ ਹੋਲਡ 'ਤੇ ਪਾ ਦਿੰਦੇ ਹਾਂ, ਤੁਹਾਡਾ ਨਾਂ ਪੁੱਛ ਕੇ ਲਿਖਿਆ ਜਾਂਦਾ, ਵਾਰੀ ਵਾਰੀ ਫਿਰ ਤੁਹਾਡਾ ਨਾਂ ਲੈ ਕੇ ਤੁਹਾਨੂੰ ਪੁੱਛਿਆ ਜਾਂਦਾ ਕਿ ਤੁਸੀਂ ਕੀ ਪੁੱਛਣਾ ਆ ਜਾਂ ਤੁਸੀਂ ਕੋਈ ਫੀਡਬੈਕ ਦੇਣੀ ਆ, ਤੁਸੀਂ ਦੇ ਸਕਦੇ ਹੋ। ਅਤੇ ਵੈਸੇ ਹੋਲਡ 'ਤੇ ਰਹਿਣਾ ਪਊਗਾ ਜ਼ਰੂਰ, ਕਿ ਹੋਲਡ 'ਤੇ ਜ਼ਰੂਰ ਰਹੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਹਦੇ ਵਿੱਚ ਇੱਕ ਵਾਰੀ ਫਿਰ ਦੱਸੀਏ ਕਿ ਸਾਡੇ ਕੋਲ ਕੋਈ ਡਾਕਟਰ ਨਹੀਂ ਹੈਗਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਆ, ਉਹੀ ਮਰੀਜ਼ ਹੁੰਦੇ ਆ ਅਤੇ ਉਹੀ ਸਾਡੇ ਸਰੋਤੇ ਜਿਹੜੇ ਆ ਉਹ ਡਾਕਟਰ ਹੁੰਦੇ ਆ। ਅਤੇ ਤੁਸੀਂ ਫੀਡਬੈਕ ਪਲੀਜ਼ ਜ਼ਰੂਰ ਦੇ ਦਿਆ ਕਰੋ ਜੇ ਤੁਹਾਨੂੰ ਪਤਾ ਹੁੰਦੀ ਆ। ਅਤੇ ਚੱਲਾਂਗੇ ਆਪਣੇ ਕਾਲਰਸ ਬਾਹਰ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾਂ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਬਾਥਲ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲ ਗਰੁੱਪ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਗਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਆਪ ਸਭ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਆਪ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਕਿ ਤੁਸੀਂ ਸਦਾ ਰਾਜੀ ਖੁਸ਼ੀ ਰਹੋ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਜੁੜੇ ਹੋਏ ਨੇ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਤਾਂ ਮਮੀਰੇ ਬਾਰੇ ਦੱਸਣਾ ਸੀ। ਉਹ ਪਸਾਰੀਆਂ ਤੋਂ ਮਿਲ ਜਾਂਦੀ ਹੈ ਲੱਕੜੀ, ਤੇ ਬਾਕੀ ਨਾ ਉਹਦਾ ਪਾਊਡਰ ਮਿਲ ਜਾਂਦਾ ਹੈ। ਇੰਡੀਅਨ ਜੜੀ ਬੂਟੀ ਆਨਲਾਈਨ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ। ਸ਼ਾਇਦ ਲੱਕੜੀ ਵੀ ਮਿਲ ਜਾਂਦੀ, ਉਹ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ, ਮੈਂ ਇੰਨਾ ਚੈੱਕ ਨਹੀਂ ਕੀਤਾ। ਤੇ ਉਹ ਪਾਊਡਰ ਮੈਂ ਚੈੱਕ ਕੀਤਾ। ਤੇ ਵੈਸੇ ਆ ਇਹ ਜਿਹੜਾ ਮਮੀਰਾ ਹੈਗਾ, ਇਹ ਹੋਰ ਵੀ ਅੱਖਾਂ ਦੇ ਤਾਂ ਹਰ ਰੋਗ ਨੂੰ ਠੀਕ ਕਰਦਾ। ਬਾਕੀ ਇਹ ਆਂਤੜੀਆਂ ਦੇ ਰੋਗ ਨੂੰ ਵੀ ਬਹੁਤ ਠੀਕ ਕਰਦਾ। ਆਂਤੜੀਆਂ ਦੇ ਰੋਗ ਨੂੰ ਠੀਕ ਕਰਦਾ। ਇੱਕ ਇਹ ਉਹਨੂੰ ਕਰਦਾ ਹੈਗਾ, ਜੇ ਕੋਈ ਦੰਦਾਂ ਦੀ ਕਿਸੇ ਦੀ ਪ੍ਰੋਬਲਮ ਆ, ਜਿੱਦਾਂ ਮੂੰਹ ਦਾ ਕਿਸੇ ਦਾ ਅਲਸਰ ਹੋਇਆ ਹੁੰਦਾ, ਜਾਂ ਜਿਹੜੇ ਲੋਕ ਤੰਬਾਕੂ ਪੀਂਦੇ ਹੈਗੇ ਆ, ਜਾਂ ਵੈਸੇ ਹੀ ਕਈਆਂ ਅਲਸਰ ਹੋ ਜਾਂਦਾ ਕਈਆਂ ਦੇ ਗਰਮੀ ਨਾਲ, ਉਹਦੇ ਲਈ ਵੀ ਇਹ ਬਹੁਤ ਠੀਕ ਆ। ਤੇ ਇਹ ਅਸ਼ਵਗੰਧਾ ਤੇ ਸ਼ਤਾਬਰ, ਤੇ ਉਹਦੇ ਵਿੱਚ ਤੁਸੀਂ ਚਿੱਟੀ ਮੂਸਲੀ ਦੇ ਵਿੱਚ ਬਰਾਬਰ ਲੈ ਸਕਦੇ ਆ। ਇਹ ਅਸ਼ਵਗੰਧਾ ਦੀ ਫੈਮਿਲੀ ਚ ਹੀ ਆ, ਮਤਲਬ ਤੇ ਉਹਦੇ ਵਾਂਗੂ ਹੀ ਆ ਇਹ। ਤੇ ਇਹ ਜਿਹੜਾ ਬਰੇਲੀ ਦਾ ਸੁਰਮਾ ਬਣਦਾ ਨਾ, ਉਹਦੇ ਵਿੱਚ ਵੀ ਮਮੀਰਾ ਹੁੰਦਾ ਪਾਇਆ। ਅੱਛਾ ਜੀ। ਅੱਖਾਂ ਲਈ, ਅੱਖਾਂ ਦੇ ਲਈ ਇਹ ਬਹੁਤ ਵਧੀਆ ਵਾ। ਤੇ ਤੁਸੀਂ ਇਹਦਾ ਪਾਊਡਰ ਵੀ ਲੈ ਸਕਦੇ ਆ ਅੱਖਾਂ ਲਈ, ਤੇ ਹੋਰ ਚੀਜ਼ਾਂ ਲਈ ਵੀ ਆ, ਜਿਹਨੂੰ ਆਂਤੜੀਆਂ ਦੀ ਪ੍ਰੋਬਲਮ ਆ ਉਹਦੇ ਲਈ ਵੀ ਲੈ ਸਕਦੇ ਆ। ਆਨਲਾਈਨ ਮਿਲ ਜਾਂਦਾ। ਬਾਕੀ ਉੱਥੇ ਪਸਾਰੀਆਂ ਤੋਂ ਇਹ ਮਮੀਰਾ ਦੀ ਲੱਕੜ ਮਿਲ ਜਾਂਦੀ। ਠੀਕ ਹੈ, ਕਿਸੇ ਵੀ ਪਸਾਰੀ ਤੋਂ ਪਤਾ ਕਰ ਸਕਦੇ ਆ। ਠੀਕ ਹੈ ਜੀ। ਹੈਲੋ, ਹਾਂਜੀ ਹਾਂਜੀ। ਤੇ ਬਾਕੀ ਆ ਜਿਹੜਾ ਰਾਣੀ ਜੀ ਨੇ ਦੱਸਿਆ, ਉਹ ਗੂੰਦ, ਉਹ ਕਾਲੀ ਗੂੰਦ, ਮਰਿੰਗੇ ਦੀ ਗੂੰਦ ਆ, ਸਹਾਂਜਣੇ ਦੀ। ਅੱਛਾ ਅੱਛਾ ਅੱਛਾ, ਮਰਿੰਗੇ ਦੀ ਗੂੰਦ ਆ ਉਹ। ਹਾਂਜੀ, ਮਰਿੰਗੇ ਦੀ ਗੂੰਦ ਅੱਗੇ ਵੀ ਇੱਥੇ ਪੰਜਾਬੀ ਰੇਡੀਓ ਤੇ ਮਰਿੰਗੇ ਦੀ ਗੂੰਦ ਦੱਸਿਆ ਸੀ। ਤੇ ਉਹ ਗੂੰਦ 2 ਤਰ੍ਹਾਂ ਦੀ ਮਰਿੰਗੇ ਦੀ ਮਿਲਦੀ ਹੈ। ਜਿਹੜੀ ਕਾਲੀ ਆ ਉਹ ਲੈਣੀ ਆ, ਤੇ ਉਹਦੇ ਨਾਲ ਗਟਕਾ ਵੀ ਠੀਕ ਹੁੰਦਾ ਹੈ, ਤੇ ਹੋਰ ਆ ਸ਼ੂਗਰ, ਹੋਰ ਵੀ ਕਈ ਪ੍ਰੋਬਲਮਾਂ ਠੀਕ ਹੋ ਜਾਂਦੀਆਂ। ਵੈਸੇ ਮਰਿੰਗਾ ਲੈ ਲਓ, ਸਾਰੀਆਂ ਚੀਜ਼ਾਂ ਨੂੰ ਆਰਾਮ ਆਉਂਦਾ। ਹਾਂਜੀ ਹਾਂਜੀ ਹਾਂਜੀ। ਤੇ ਉਹ ਮਰਿੰਗੇ ਦੀ ਗੂੰਦ ਆ ਕਾਲੀ। ਤੇ ਉਹ ਇੱਕ ਆ ਜਿਹੜਾ ਪੁੱਛਦੇ ਸੀਗੇ, ਜਿਨ੍ਹਾਂ ਨੂੰ ਬੁਖਾਰ ਨਹੀਂ ਹਟਦਾ,
ਉਹ ਕੜੀ ਪੱਤਾ ਲਗਾਤਾਰ ਮਹੀਨਾ ਇੱਕ ਪੀਣ। ਜੇ ਬੱਚਾ ਵੀ ਆ ਨਾ ਉਹਨੂੰ 5 ਕੁ ਪੱਤੇ ਚਟਨੀ ਬਣਾ ਕੇ ਕੁੱਟ ਕੇ ਉਹਨੂੰ ਉਬਾਲ ਕੇ ਪਾਣੀ ਦਾ 1 ਗਲਾਸ, ਜੇ ਸਿਆਣਾ ਹੈ ਤਾਂ ਉਹ 1 ਗਲਾਸ ਪੀ ਲੇ, ਦੋ ਜ਼ਿਆਦਾ ਪਾਣੀ ਪਾ ਲਵੇ ਉਹਦੇ 'ਚ ਭਿਉਂ ਕੇ, ਪਹਿਲਾਂ 1 ਕੱਪ ਭਿਉਂ ਦੇਵੇ ਤੇ ਉਹਦੇ 'ਚ ਤੁਸੀਂ ਉਬਾਲ ਕੇ ਥੋੜਾ ਜਿਹਾ ਘੱਟ ਰਹਿ ਜੇ ਤੇ ਉਹ ਪੀ ਲਓ। ਤੇ ਬੱਚੇ ਨੂੰ ਥੋੜਾ ਦੇ ਦਿਓ, ਚੌਥਾ ਹਿੱਸਾ ਦੇ ਦਿਓ, 2-3 ਚਮਚੇ ਦੇ ਦਿਓ, ਮਿਸਰੀ ਪਾ ਕੇ ਦੇ ਦਿਓ ਜੇ ਬੱਚਾ ਨਹੀਂ ਲੈਂਦਾ, ਜਾਂ ਸ਼ਹਿਦ ਪਾ ਕੇ ਦੇ ਦਿਓ, ਜਾਂ ਫਿਰ ਗਲੋ ਗੁਲਾਬ ਦੇ ਪੱਤੇ ਉਬਾਲ ਕੇ ਦੇ ਦਿਓ ਕਿਉਂਕਿ ਥੋੜੀ ਗਰਮ ਹੁੰਦੀ ਹੈ, ਤੇ ਜਾਂ ਗੁਲਾਬ ਦੇ ਪੱਤੇ ਵੈਸੇ ਵੀ ਚੰਗੇ ਆ, ਤੇ ਜਾਂ ਪੁਦੀਨੇ ਦੇ ਪੱਤੇ ਉਬਾਲ ਕੇ ਵਿੱਚ ਉਹ ਸ਼ਹਿਦ ਪਾ ਕੇ ਦੇ ਦਿਓ, ਜਾਂ ਮਿਸਰੀ। ਘੱਟੋ ਘੱਟ 1 ਮਹੀਨਾ ਦੇਣੇ ਪੈਣਾ, ਤਾਂ ਹੀ ਕੋਵਿਡ ਆ ਜਿਹੜਾ, ਇਹ ਬੁਖਾਰ ਆ, ਇਹ ਅੰਦਰੋਂ ਜਾਊਗਾ। ਤੇ ਬਾਕੀ ਜਿਹਨਾਂ ਨੂੰ ਵੀਕਨੈਸ ਆ ਉਹ ਸਮੂਥੀ ਪੀਣ। ਠੀਕ ਆ। ਹਾਂਜੀ, ਮੈਂ ਤਾਂ ਪੀਣੀ, ਮੈਂ ਤਾਂ ਉਦੋਂ ਸ਼ੁਰੂ ਕੀਤੀ ਹੋਈ ਆ, ਤੇ ਜਦ ਦਾ ਬੂਸਟਰ ਲਵਾਇਆ ਤੇ ਮੈਨੂੰ ਵੀ ਥੋੜੀ ਵੀਕਨੈਸ, ਕਈ ਹੋਰ ਵੀ ਕਈ ਪ੍ਰੋਬਲਮ ਹੋਈਆਂ, ਮੈਂ ਤਾਂ ਪਹਿਲੇ ਪੀਣੀ ਸ਼ੁਰੂ ਕਰਤੀ ਸੀ ਤੇ ਮੈਂ ਛੱਡੀ ਨਹੀਂ। ਮੈਂ ਵੀ ਫਰੂਟ ਵੈਸੇ ਨਹੀਂ ਖਾਦੇ ਜਾਂਦੇ, ਇੱਦਾਂ ਹੀ ਸਮੂਥੀ ਬਣਾ ਕੇ ਪੀ ਲਓ। ਤੇ ਬਾਕੀ ਜਿਨ੍ਹਾਂ ਨੇ ਕਿਸੇ ਨੇ ਪੁੱਛਿਆ ਸੀ ਫੰਗਸ ਬਾਰੇ, ਦਾੜੀ ਬਾਰੇ, ਉਹ ਨਾ ਭੇਡ ਦੇ ਦੁੱਧ 'ਚ, ਉਹ ਇੰਡੀਆ ਹੈਗੇ ਆ, ਲਾ ਸਕਦੇ ਆ। ਭੇਡ ਦੇ ਦੁੱਧ 'ਚ ਮੈਂ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਕੋਈ ਕਰੈਕਟ ਕਰ ਦੇਵੇ, ਮੈਨੂੰ ਪੂਰਾ ਸ਼ੋਰ ਨਹੀਂ ਯਾਦ। ਭੇਡ ਦੇ ਦੁੱਧ 'ਚ ਸੁਹਾਗਾ ਦੱਸਿਆ ਸੀ ਖਿੱਲ ਕਰਕੇ। ਅੱਛਾ। ਤੇ ਪਾਉਣਾ, ਜੇ ਕੋਈ ਹੋਰ ਮੈਂ ਗਲਤ ਹੋਵਾਂ ਤਾਂ ਕੋਈ ਕਰੈਕਟ ਕਰ ਦੇ। ਵੈਸੇ ਸੁਹਾਗਾ ਮਾੜੀ ਚੀਜ਼ ਨਹੀਂ ਹੈ, ਖਿੱਲ ਕਰਕੇ ਭੇਡ ਦੇ ਦੁੱਧ 'ਚ ਲਾਉਣਾ ਵਾ। ਉਹ ਦਾੜੀ ਤੋਂ ਵੀ ਜਿਨ੍ਹਾਂ ਦੇ ਦਾੜੀ ਦੇ ਵਾਲ ਝੜਦੇ ਆ, ਜਿਨ੍ਹਾਂ ਨੂੰ ਅਸਥਮਾ ਵਾ, ਉਹ ਲਸਣ ਕੱਟ ਕੇ ਸ਼ਹਿਦ ਦੇ ਵਿੱਚ ਰੱਖ ਕੇ ਤੇ ਥੋੜੇ ਦਿਨ ਉਹ ਖਾ ਲੈਣਾ। ਅਸਥਮਾ ਦਾ ਲਸਣ ਨਾਲ ਹੀ, ਇੱਥੇ ਕੈਲੀਫੋਰਨੀਆ ਕਿਸੇ ਨੇ ਖਾਧਾ ਸੀ, ਲਸਣ ਨਾਲ ਹੀ ਠੀਕ ਹੋਇਆ ਜੀ। ਹਾਂਜੀ, ਬਾਕੀ ਚਲੋ ਜੇ ਕੋਈ ਹੋਰ ਹੋਇਆ ਫਿਰ ਕਾਲ ਕਰ ਲਾਂਗੇ। ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਤੇ ਤੁਹਾਡੇ ਕੋਲ ਵੀ ਕੋਈ ਕਿਸੇ ਕੋ ਹੁੰਦਾ ਤੇ ਤੁਸੀਂ ਜ਼ਰੂਰ ਦੱਸ ਦਿਆ ਕਰੋ ਜੀ। ਪਰਮਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਕਿਡਨੀ 'ਚ ਇਨਫੈਕਸ਼ਨ ਹੈ ਤੇ ਉਹਦਾ ਕਿਸੇ ਭੈਣ ਭਰਾ ਨੂੰ ਪਤਾ ਹੋਏ ਤੇ ਜ਼ਰੂਰ ਦੱਸਣ। ਕਿਡਨੀ 'ਚ ਇਨਫੈਕਸ਼ਨ ਆ? ਹਾਂਜੀ। ਠੀਕ ਹੈ। ਤੇ ਇੱਕ ਭੈਣ ਜੀ, ਜਿਵੇਂ ਬੈਲੈਂਸ ਨਹੀਂ ਨਾ ਬਣਦਾ ਤੁਰਨ ਲੱਗਿਆ, ਕਦੀ ਕਿਸੇ ਪਾਸੇ ਨੂੰ ਕਦੀ ਕਿਸੇ ਪਾਸੇ ਨੂੰ ਡਿੱਗਣ ਪੈਣਾ, ਤੇ ਡਾਕਟਰ ਕਹਿੰਦੇ ਨੇ MRI ਕਰਨੀ ਪਏਗੀ ਬ੍ਰੇਨ ਦੀ, ਹਨਾ, ਦਿਮਾਗ ਦੀ। ਤੇ ਇਹ ਵੀ ਕਿਸੇ ਭੈਣ ਭਰਾ ਨੂੰ ਪਤਾ ਹੋਏ ਤੇ ਜ਼ਰੂਰ ਦੱਸੇ। ਠੀਕ ਹੈ ਜੀ। ਹਾਂਜੀ, ਚੰਗਾ ਭੈਣ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਕਈ ਬਿਮਾਰੀਆਂ ਤੋਂ ਡਰਨ ਦੀ ਲੋੜ ਨਹੀਂ ਹੁੰਦੀ, ਬਿਮਾਰੀਆਂ ਹੋ ਜਾਂਦੀਆਂ। ਕਈ ਵਾਰੀ ਕਿਸੇ ਦਾ ਬੈਲੈਂਸ ਨਹੀਂ ਬਣਦਾ, ਪਰ ਉਹਨਾਂ ਨੂੰ ਦੱਸ ਦਿੱਤਾ ਕਿ ਤੁਹਾਡੀ ਕਿਡਨੀ 'ਚ ਇਨਫੈਕਸ਼ਨ ਆ। ਜਦੋਂ ਕਿਡਨੀ 'ਚ ਮਾੜਾ ਜਿਹਾ ਕੁਛ ਹੋ ਜਾਂਦਾ ਆ ਨਾ, ਉਹ ਬਹੁਤਾ ਕੁਛ ਜਿਹੜਾ ਤੁਹਾਡਾ ਅਨਬੈਲੈਂਸ ਕਰ ਦਿੰਦਾ ਆ। ਪਰ ਉਹ ਡਰਨਾ ਨਹੀਂ, ਇਲਾਜ 'ਚ ਤੁਸੀਂ ਜ਼ਰੂਰ ਉਹਦਾ ਕਰਾਓ ਕਿ ਇਲਾਜ ਉਹਦਾ ਕੀ ਹੋ ਸਕਦਾ ਆ। ਦਵਿੰਦਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਨਾ 3 ਕੁਐਸਚਨ ਹੈ। ਇੱਕ ਕਿਸੇ ਦਾ ਆਈ ਪ੍ਰੈਸ਼ਰ ਵਧਿਆ ਹੋਇਆ, ਉਹਦੇ ਲਈ ਮੈਂ ਪੁੱਛਣਾ ਹੈਗਾ, ਤੇ ਇੱਕ ਅਸਥਮੇ ਬਾਰੇ ਪੁੱਛਣਾ ਹੈਗਾ, ਉਹਦਾ ਕੋਈ ਇਲਾਜ, ਤੇ ਤੀਸਰਾ ਐਲਰਜੀ ਦਾ ਮੇਰੇ ਕੋਲ ਨਾ ਹੈਗੇ ਆ, ਤੁਸੀਂ 4 ਦੱਸੇ ਹੋਏ ਸੀ, ਪਿੱਤ ਪਾਪੜਾ, ਅਫਲਾਤੀਨ, ਚਰੈਤਾ ਤੇ ਪਨੀਰ ਟੋਡੀਆ। ਤੇ ਇਹ ਕਿੰਨੀ ਮਾਤਰਾ 'ਚ ਤੇ ਕਿਸ ਢੰਗ ਨਾਲ ਲੈਣਾ? ਮੈਂ ਲਿਖਿਆ ਸੀਗਾ ਕਿ ਟਰੱਕ ਡਰਾਈਵ ਕਰਦਿਆਂ ਵੇਲੇ ਲਿਖ ਲਈਦਾ ਹੈਗਾ, ਜਿੰਨਾ ਕੁ ਲਿਖਿਆ ਜਾਂਦਾ ਲਿਖ ਲਈਦਾ। ਬਾਕੀ ਮੈਂ ਕਿਹਾ ਕੁਦਰਤੀ ਹੁਣ ਕਿਸੇ ਨੇ ਪੁੱਛਿਆ ਤੇ ਮੈਂ ਕਿਹਾ ਚਲੋ ਪਤਾ ਕਰਕੇ ਦੱਸਦਾ ਮੈਂ। ਐਲਰਜੀ ਸੀ ਜੇ ਤਾਂ ਉਹਨਾਂ ਦੇ ਕੋਲ ਇੱਕੋ ਜਿਹੀ ਮਾਤਰਾ 'ਚ ਹੈਗੀਆਂ ਕੁੱਟੀਆਂ ਚੀਜ਼ਾਂ, ਤੇ ਕਈ ਲੋਕ ਤਾਂ ਕਈ ਤਾਂ ਹੁਣ ਇੱਥੇ ਰੇਡੀਓ ਤੇ ਪਤਾ ਲੱਗਾ ਉੱਦਾਂ ਹੀ ਪਾਣੀ ਨਾਲ ਲੈ ਲੈਂਦੇ ਆ। ਪਰ ਬਹੁਤ ਸਾਰੇ ਲੋਕ ਆ ਜਿਹੜੇ ਉਹ ਉਬਾਲਦੇ ਨੀਗੇ, ਉਬਾਲ ਕੇ ਉਹਨਾਂ ਨੂੰ ਕੁੱਟਦੇ ਨੀਗੇ, ਉਹਨਾਂ ਦਾ ਪਾਣੀ ਪੀਂਦੇ ਆ, ਸੌਖਾ ਹੁੰਦਾ। ਥੋੜਾ ਜਿਹਾ ਲੈਣਾ। ਹਾਂਜੀ, ਚੌਥਾ ਹਿੱਸਾ ਗਲਾਸ। ਹਾਂਜੀ, ਕਿਉਂਕਿ ਸਵਾਦ ਨਹੀਂ ਨਾ ਹੁੰਦਾ। ਹਾਂਜੀ, ਸਵਾਦ ਨਹੀਂ ਹੁੰਦਾ ਜੀ। ਇਹ ਸਾਰੀਆਂ ਮਤਲਬ ਕਿ ਇਹ ਚੀਜ਼ਾਂ ਕੋਈ 10-10 ਗ੍ਰਾਮ ਜਾਂ 20-20 ਗ੍ਰਾਮ, ਕੋਈ ਏਦਾਂ? ਮਤਲਬ ਉਹ ਜਦੋਂ ਤੁਸੀਂ ਪਾਉਣੀਆਂ ਅੰਦਾਜ਼ੇ ਨਾਲ ਇੱਕੋ ਜਿਹੀ ਪਾ ਲੈਣੀ ਜਦੋਂ ਵੀ ਤੁਸੀਂ ਉਬਾਲਣਾ ਆ ਉਹਨੂੰ। ਠੀਕ ਹੈ ਜੀ, ਇੱਕੋ ਜਿਹੀ ਪਾਣੀ। ਠੀਕ ਹੈ ਜੀ। ਠੀਕ ਹੈ, ਠੀਕ ਹੈ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਪਰਮਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਨੂੰ ਨਾ ਬਾਥਰੂਮ ਦੀ ਪ੍ਰੋਬਲਮ ਆ। ਬਾਥਰੂਮ ਮੈਨੂੰ ਜਦੋਂ ਆਉਂਦਾ ਨਾ, ਵਾਰਨਿੰਗ ਬਹੁਤ ਹੁੰਦੀ ਆ, ਹਰ ਵੇਲੇ ਹੁੰਦੀ, ਬਾਅਦ 'ਚ ਵੀ ਉਦਾਂ ਵੀ ਹੁੰਦੀ ਰਹਿੰਦੀ ਹੈ। ਕਈ ਵਾਰੀ ਇੰਨੀ ਹੁੰਦੀ ਆ ਤਾਂ ਮੈਨੂੰ ਇਨਫੈਕਸ਼ਨ ਹੋ ਜਾਂਦੀ ਆ, ਮੈਨੂੰ ਹਸਪੀਟਲ ਐਮਰਜੈਂਸੀ ਜਾਣਾ ਪੈਂਦਾ, ਤੇ ਮੈਨੂੰ ਬਾਥਰੂਮ ਦੇ ਵਿੱਚ ਤੇ ਜਿੱਦਾਂ ਬਲੱਡ ਆਉਣ ਲੱਗ ਪੈਂਦਾ ਹੈਗਾ।
ਠੀਕ ਹੈ। ਕਿ ਉਹ ਮੈਨੂੰ ਕੋਈ ਦਵਾਈ ਦੀ ਦਿੰਦੇ ਆ ਐਂਟੀਬਾਇਓਟਿਕ, ਤਾਂ ਫਿਰ ਮੈਨੂੰ ਆਰਾਮ ਆਉਂਦਾ ਹੈ। ਕਿ ਮੈਨੂੰ ਆਰਾਮ ਨਹੀਂ ਆਇਆ ਉਹਦੇ ਨਾਲ ਵੀ। ਮੈਂ ਐਮਰਜੈਂਸੀ ਗਈ ਸੀ, ਮੈਨੂੰ ਆਰਾਮ ਨਹੀਂ ਆਇਆ। ਉਦਾਂ ਹੀ ਮੈਨੂੰ ਵਾਰਨਿੰਗ ਬਹੁਤ ਹੁੰਦੀ ਰਹਿੰਦੀ ਬਾਥਰੂਮ ਤੋਂ ਬਾਅਦ। ਕੋਈ ਨਹੀਂ, ਆਪਾਂ ਪੁੱਛਦੇ। ਹਾਂਜੀ, ਕੋਈ ਦੇਸੀ ਦਵਾਈ ਦਿਓ। ਥੈਂਕ ਯੂ ਤੁਹਾਡਾ ਬਹੁਤ। ਥੈਂਕ ਯੂ ਜੀ, ਥੈਂਕ ਯੂ। ਦੇਖੋ ਗਰਮੀਆਂ ਆ, ਵੈਸੇ ਥੋੜ੍ਹਾ ਜਿਹਾ ਆਪਣੇ ਸਰੀਰ ਨੂੰ ਠੰਡਾ ਵੀ ਰੱਖਿਆ ਕਰੋ। ਕੱਚੀ ਲੱਸੀ ਵਗੈਰਾ ਵੀ ਪੀ ਲਿਆ ਕਰੋ, ਦੂਜੀ ਲੱਸੀ ਵੀ ਪੀ ਸਕਦੇ ਆ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨਾ ਇਹ ਬਹੁਤ ਸਾਰੀਆਂ ਗਰਮ ਹੁੰਦੀਆਂ। ਪਰ ਜਿਹੜੇ ਏਰੀਏ ਤੁਸੀਂ ਰਹਿੰਦੇ ਵੈਸੇ ਗਰਮੀ ਬਹੁਤ ਹੈ। ਛਿੰਦਰਪਾਲ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ ਜੀ। ਹਾਂਜੀ ਭੈਣ ਜੀ, ਅਸੀਂ ਪੁੱਛਣਾ ਵੀ ਜਿਹੜਾ ਆਪਣਾ ਮਣਕੇ ਦੇਖਦਾ ਡਾਕਟਰ ਆਪਣੇ ਇੰਡਗਾ ਪਿੰਡ ਲਾਂਬੜਾ, ਉਹਨਾਂ ਦਾ ਫੋਨ ਨੰਬਰ ਮਿਲ ਸਕਦਾ ਜੀ? ਨਹੀਂ, ਮੇਰੇ ਕੋਲ ਤਾਂ ਨਹੀਂ ਹੈਗਾ। ਨਹੀਂ, ਤੁਹਾਡੇ ਕੋਲੇ ਨਹੀਂ, ਸਰੋਤੇ ਸੁਣਦੇ ਆ ਸਾਰੇ। ਜੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸਣ। ਪੁੱਛ ਲੈ। ਹਾਂਜੀ ਜੀ, ਹੌਲੀ ਹੌਲੀ ਲਿਖਾਉਣ। ਜੇ ਕਿਸੇ ਨੂੰ ਪਤਾ ਹੋਵੇ ਤੇ 2 ਵਾਰ ਲਿਖਾਉਣ, ਹੌਲੀ ਹੌਲੀ ਲਿਖਾਉਣ। ਥੈਂਕ ਯੂ ਜੀ, ਥੈਂਕ ਯੂ। ਜਦੋਂ ਤੁਹਾਡੇ ਤੋਂ ਇੱਕ ਵਾਰੀ ਚੀਜ਼ ਨਹੀਂ ਲਿਖੀ ਜਾਂਦੀ ਤਾਂ ਦੁਬਾਰਾ ਉਹਨੂੰ ਸੁਣ ਲਿਆ ਕਰੋ ਪ੍ਰੋਗਰਾਮ ਨੂੰ। ਕਈ ਵਾਰੀ ਕਿਸੇ ਕੋ ਵੀ ਇੰਨਾ ਟਾਈਮ ਨਹੀਂ ਹੁੰਦਾ, ਆਪਾਂ ਕੋ ਵੀ ਟਾਈਮ ਬਹੁਤ ਘੱਟ ਹੁੰਦਾ ਆ। ਬਹੁਤ ਸਾਰੇ ਲੋਕਾਂ ਨੇ ਘੰਟੇ ਤੋਂ ਹੋਲਡ ਕੀਤਾ ਹੋਇਆ ਆ। ਹਰਮਿੰਦਰ ਜੀ ਆਸਟ੍ਰੇਲੀਆ ਤੋਂ। ਹਾਂਜੀ ਬਲਵਿੰਦਰ ਜੀ, ਆ ਜਿਹੜੇ ਭੈਣ ਜੀ ਕਹਿੰਦੇ ਨਾ ਵੀ ਬਾਥਰੂਮ ਦੇ ਜਲਣੇ ਆ, ਇਹਨਾਂ ਨੂੰ ਕਹੋ ਵੀ ਲਗਾਤਾਰ ਹੈ ਨਾ ਤੁਲਸੀ ਦੇ ਪੱਤੇ ਤਾਂ ਕੜੀ ਪੱਤਾ ਉਬਾਲ ਕੇ ਪੀਣ। ਮਤਲਬ ਜਿੰਨਾ ਵੀ ਹੋ ਸਕੇ, ਮਤਲਬ ਵੀ ਇੱਕ ਟਾਹਣੀ ਪਾ ਲਈ, ਉਹ ਉਬਾਲ ਲਿਆ, 2 ਸਾਰਾ ਦਿਨ ਟਿਪ ਕਰਕੇ ਪੀ ਲਿਆ। ਉਹਨਾਂ ਬਹੁਤ, ਮੇਰੀ ਬੇਟੀ ਦੇ ਸੀਗਾ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਸੀ। ਹੁਣ ਉਹਦਾ ਰੈਗੂਲਰ ਹੀ ਉਹ ਤਾਂ ਪੀਣੇ ਲੱਗ ਪਈ। ਮਤਲਬ ਡੇਲੀ ਸਾਡਾ ਇਹ ਹੋ ਗਿਆ ਵੀ ਅਸੀਂ 9 ਸੱਸ ਨੇ ਉਬਾਲ ਕੇ ਪੀਣਾ ਹੀ ਆ। ਮਤਲਬ ਇੱਕ ਦਵਾਈ ਦੀ ਤਾਂ ਚਲੋ ਜਾਂ ਰੂਟੀਨ ਬਣਾ ਲਈ। ਇੱਕ ਹੈ ਨਾ, ਹਾਂਜੀ ਦਿਲ ਮੈਂ ਕਰਦੀ ਭੁੱਲ। ਇੱਕ ਹੈ ਨਾ, ਪਿਛਲੇ ਵੀਕ ਕਿਸੇ ਨੇ ਕਿਹਾ ਸੀ ਵੀ ਸਾਡੀ ਇੱਕ ਸਾਈਡ ਸੁੰਨ ਹੁੰਦੀ ਆ, ਮੂੰਹ ਦੀ, ਸਿਰ ਦੀ ਵੀ ਏਦਾਂ, ਹਨਾ। ਤੇ ਮੇਰੀ ਵੀ ਇਸ ਤਰ੍ਹਾਂ ਹੀ ਹੁੰਦੀ ਸੀ। ਮੈਂ ਵੀ ਪਹਿਲਾਂ ਲਾਪਰਵਾਹੀ ਜਿਹੀ ਤੇ ਰਹੀ ਹਾਂ ਵੀ ਚਲੋ ਕੋਈ ਨਹੀਂ, ਹੁੰਦੀ ਆ ਕੀ ਆ। ਫਿਰ ਮੈਨੂੰ ਜਾਣੀ ਬੇਟੀ ਦੇ 9 ਮਹੀਨੇ ਦਾ ਹੋਇਆ ਸੀ ਨਾ, ਸਾਈਡ ਤੇ ਉਹ ਪਾਸਾ ਉਹਦਾ ਮੂੰਹ ਦਾ ਖਰਾਬ ਹੋ ਗਿਆ ਸੀ। ਤਾਂ ਮੈਂ ਫਿਰ ਡਾਕਟਰ ਦੇ ਗਈ ਤੇ ਮੈਂ ਉਹਨੂੰ ਪੁੱਛਦੀ ਵੀ ਇਹ ਤਾਂ ਨਹੀਂ ਗਈ ਵੀ ਮੈਨੂੰ ਤਾਂ ਨਾ ਇੱਦਾਂ ਹੋ ਜਾਵੇ ਕਿਤੇ ਇੱਦਾਂ ਕੁਛ। ਉਹ ਕਹਿੰਦੇ, ਫਿਰ ਉਹਨੇ ਮੇਰਾ ਨਾ ਚੈੱਕ ਕੀਤਾ। ਉਹ ਕਹਿੰਦੀ ਵੀ ਹੈ ਤਾਂ ਮੈਂ ਤੁਹਾਨੂੰ ਉਹਦਾ ਨਹੀਂ ਲੱਗਦਾ, ਪਰ ਕਹਿੰਦੀ ਮੈਂ ਨਾ ਅਲਟਰਾਸਾਊਂਡ ਕੀਤੀ ਆ। ਉਹਨੇ ਮੇਰੀ ਇੱਧਰ ਜਿਹੜੀ ਆਰਟਰੀ ਦੀ ਉਹਦੇ ਵਿੱਚ ਬਲੋਕੇਜ ਆਈ ਆ। ਅੱਛਾ। ਗਾਲ ਤੇ ਨਹੀਂ, ਦੋਨੋਂ ਸਾਈਡ ਕੀਤੀ ਆ ਮੇਰੀ ਗਾਲ ਦੇ ਦੁਆਲੇ, ਜਿਹੜੀ ਆਰਟਰੀ ਦਿਮਾਗ ਨੂੰ ਜਾਂਦੀ ਜਾਂ ਮੂੰਹ ਨੂੰ ਜਾਂਦੀ। ਉਹ ਤੇ ਮੈਨੂੰ ਹੁਣ ਇੰਨਾ ਤਾਂ ਨੌਲੇਜ ਨਹੀਂ, ਪਰ ਮੈਨੂੰ ਜੋ ਕੁੜੀ ਪੰਜਾਬੀ ਸੀ ਜਿਹਨੇ ਮੇਰੀ ਅਲਟਰਾ ਕੀਤੀ, ਉਹਨੇ ਮੈਨੂੰ ਸਾਰਾ ਦੱਸਿਆ। ਤੇ ਉਹਦੇ ਨਾਲ ਨਾ ਹੁਣ ਮੇਰੀ ਬਲੋਕੇਜ ਆਈ ਤਾਂ ਉਹਨੇ ਮੈਨੂੰ ਹੁਣ ਕਹਿੰਦੇ ਵੀ ਤੈਨੂੰ ਦਵਾਈ ਖਾਣੀ ਪਊਗੀ, ਤੇ ਜੇ ਨਾ ਹੋਈ ਤਾਂ ਫਿਰ ਇੱਥੇ ਸਟੰਟ ਪੈਣਾ। ਤੇ ਮਤਲਬ ਮੈਂ ਤਾਂ ਫੋਨ ਤੇ ਮੈਂ ਕਿਹਾ ਵੀ ਹੈ ਨਾ, ਉਹ ਹਾਲੇ ਉਮਰ ਦੀ ਵੀ ਕੁੜੀ ਛੋਟੀ ਦੱਸਦੇ ਸੀਗੇ ਵੀ ਚਲੋ ਆਪਣਾ ਹੈ ਨਾ ਚੈੱਕਅਪ ਵੀ ਕਰਾ ਲਓ, ਜਾਂ ਬਲੋਕੇਜ ਤੋਂ ਜਾਂ ਇੱਦਾਂ ਕੋਈ ਚੀਜ਼ ਦਾ ਆਪਾਂ ਨਿੰਬੂ ਦਾ ਰਸ, ਦੂਆ ਹੈ ਦਾ ਰਸ, ਅਦਰਕ ਦਾ ਉਹ ਬਣਾਉਂਦੇ 3 ਚੌਹਾਂ ਚੀਜ਼ਾਂ ਵਾਲਾ ਵੀ ਉੱਦਾਂ ਦਾ ਬਣਾ ਕੇ ਪੀ ਕੇ ਦੇਖ ਲਿਆ, ਜਾਂ ਉਹ ਜਿਹੜੀ ਹੈਗੀ ਆ ਹਲਦੀ ਵਾਲਾ ਬੇਸਣ ਬਣਾ ਕੇ ਖਾ ਕੇ ਦੇਖ ਲੈਣ। ਮੈਂ ਵੀ ਹੁਣ ਹਲਦੀ ਵਾਲਾ ਬੇਸਣ, ਉਹ ਹਲਦੀ ਫਟਕੜੀ ਵਾਲਾ ਬੇਸਣ ਜਿਹੜਾ ਸ਼ੁਰੂ ਕੀਤਾ ਆ। ਤੇ ਮੈਂ ਉੱਦਾਂ ਹਾਲੇ ਅੱਗੇ 4 ਸਟੰਟ ਤਾਂ ਪਿਆ, ਹੁਣ ਇੱਥੇ ਪੈ ਜਾਓ ਹੋਰ ਨਵੇਂ ਤੋਂ ਨਵਾਂ ਮੈਂ ਕੋਈ ਨਿਕਲੇ। ਪਰ ਮੈਂ ਉਹਦਾ ਦਵਾਈ ਵੀ ਉਹਦੀ ਖਾਂਦੀ ਹਾਂ, ਪਰ ਉੱਦਾਂ ਹਾਲ ਮੈਨੂੰ ਉੱਦਾਂ ਦਾ ਨਾ ਦਿਮਾਗ ਤੇ ਅਗਲਾ ਨਾ ਨਿਆਣਾ ਹੈਗਾ, ਚਲੋ ਆਪਣਾ ਧਿਆਨ ਨਾਲ ਥੋੜਾ ਇਲਾਜ ਕਰ ਲੈ ਵੀ ਉਹ ਹੁੰਦੀ ਆ ਬਲੋਕੇਜ, ਇਹ ਕਹਿੰਦੇ ਇੱਥੇ ਆਉਂਦੀ ਆ। ਹਾਂਜੀ ਚੰਗਾ ਜੀ, ਚੰਗਾ। ਮੈਂ ਕਿਹਾ ਇਹੀ ਦੱਸਣਾ ਸੀ ਮੇਰੇ ਦਿਮਾਗ 'ਚ। ਹਾਂ ਤਾਂ ਭੈਣ ਜੀ ਹੁਣੇ ਪਾਣੀ ਕੜੀ ਪੱਤਾ ਵਾਲ ਕੇ ਲਗਾਤਾਰ ਪੀਣ, ਇਹਨਾਂ ਤਾਂ ਮਤਲਬ ਵੀ ਇਹ ਨਹੀਂ ਵੀ ਇੱਕ ਦਿਨ 'ਚ ਆਰਾਮ ਤਾਂ ਨਹੀਂ ਆਉਣਾ, ਪਰ ਇਹ ਟਰਾਈ ਕਰ ਸਕਦੇ ਆ, ਕੋਸ਼ਿਸ਼ ਕਰਨ। ਹਾਂ ਟਰਾਈ ਕਰ ਸਕਦੇ ਆ। ਫਿਰ ਇਹਨਾਂ ਮਤਲਬ ਫਾਇਦਾ ਬਹੁਤ ਹੁੰਦਾ, ਕੋਈ ਨੁਕਸਾਨ ਵੀ ਨਹੀਂ ਹੈਗਾ ਇਹਦਾ, ਮਤਲਬ ਕੜੀ ਪੱਤੇ ਦਾ ਤਾਂ ਇਹ ਫਾਇਦਾ ਬਹੁਤ ਹੈ। ਹਾਂਜੀ ਥੈਂਕ ਯੂ। ਠੀਕ ਹੈ ਬਲਵਿੰਦਰ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਗਲੇ ਸਾਡੇ ਕਾਲਰ ਨੇ ਜੀ ਹਰਜੀਤ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਭੈਣ ਜੀ ਪ੍ਰੋਬਲਮ ਹੈ ਮੇਰੇ ਨਾ ਸਿਰ ਦੇ ਵਿੱਚ। ਮੈਂ ਅੱਗੇ ਵੀ 1-2 ਵਾਰੀ ਪੁੱਛਿਆ ਵੈਸੇ, ਠੀਕ ਹੋਇਆ ਨਹੀਂ ਮੇਰੀ ਪ੍ਰੋਬਲਮ। ਮੇਰਾ ਸਿਰ ਪੂੜੇ ਵਾਂਗੂ ਉੱਠਿਆ ਪਿਆ ਸਾਰਾ ਹੀ, ਫਿਣਸੀਆਂ ਬਰੀਕ ਜਿਹੀਆਂ ਹੋ ਜਾਂਦੀਆਂ। ਜਦ ਮੈਂ ਪਾਣੀ ਪਾ ਲਿਆ ਜਿੰਨਾ ਚਿਰ ਗਿੱਲਾ ਰਹਿਣਾ ਫਿਰ ਉਹਨਾਂ ਚਿਰ ਮਰ ਜਾਂਦੀਆਂ ਨੇ, ਜਾਂ ਸੁੱਕਣ ਲੱਗ ਜਾਂਦਾ ਮਾੜਾ ਮੋਟਾ, ਫਿਰ ਨਹੀਂ ਮੇਰਾ ਸਿਰ ਦੁਖਣ ਲੱਗਦਾ ਜੇ ਮੈਂ ਤੇਲ ਨਹੀਂ ਲਾਉਂਦੀ। ਮਾੜਾ ਮੋਟਾ ਮੈਂ ਕੋਈ ਵੀ ਤੇਲ ਲਾ ਲਵਾਂ ਕਿਸੇ ਵੀ ਤਰ੍ਹਾਂ ਦਾ, ਜਿਵੇਂ ਮੈਂ ਕਈ ਤਰ੍ਹਾਂ ਦਾ ਵੀ ਕੀ ਕਿਹੜਾ ਕਹਿੰਦੇ ਰਤਨ ਉਹ ਤੇਲ ਵੀ ਨਵਰਤਨ ਉਹ ਲਿਆ ਕੇ ਵੀ ਦੇਖੇ ਠੰਡਾ ਹੁੰਦਾ, ਪਰ ਉਹ ਕਿਸੇ ਤਰੀਕੇ ਨਾਲ ਹਟ ਨਹੀਂ ਰਹੀਆਂ ਫਿਣਸੀਆਂ ਨਾਲ। ਸਾਰਾ ਸਿਰ ਮੇਰਾ ਪੂੜੇ ਵਾਂਗੂ ਭਰਿਆ ਪਿਆ, ਬਹੁਤ ਮੈਨੂੰ ਪ੍ਰੋਬਲਮ ਆ ਸਿਰ ਦੀ, ਵਾਲ ਬਹੁਤ ਲੈਣ ਲੱਗ ਗਏ ਉਹਦੇ ਨਾਲ। ਠੀਕ ਹੈ ਜੀ। ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਪਲੀਜ਼ ਮੇਰੀ ਰਿਕੁਐਸਟ ਹੈ, ਜ਼ਰੂਰ ਮੇਰੀ ਹੈਲਪ ਕਰਨ। ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੌਰਵ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੋਈ ਗੱਲ ਪੁੱਛਣੀ ਹੈ ਕਿ ਮੇਰੇ ਮਾਤਾ ਜੀ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਕਿਸੇ
ਵੀਰ ਭੈਣ ਨੂੰ ਪਤਾ ਹੋਵੇ ਕਿ ਨੂਣ ਤਾਂ ਉਹ ਘੱਟ ਖਾਂਦੇ ਨੇ, ਚਲੋ ਕੋਈ ਹੋਰ ਦੇਸੀ ਇਲਾਜ ਹੋਵੇ ਕਿ ਬਲੱਡ ਪ੍ਰੈਸ਼ਰ ਦਾ। ਠੀਕ ਹੈ ਜੀ, ਜ਼ਰੂਰ। ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਸੁਣਦੇ ਰਹੋ। ਬਸ ਕਹਿੰਦੇ ਅੱਜ ਕੱਲ੍ਹ ਗਰਮੀਆਂ ਆ ਵੀ ਜੇ ਨਿੰਬੂ ਪਾ ਰੱਖੋ ਪਾਣੀ 'ਚ, ਜਿਹੜਾ ਆਮ ਵੀ ਪੀਂਦੇ ਆ, ਤੇ ਥੋੜ੍ਹਾ ਜਿਹਾ ਫਰਕ ਤੇ ਪੈਂਦਾ ਆ। ਪਰ ਹੋਰ ਵੀ ਪੁੱਛ ਲੈਂਦੇ ਆਪਾਂ ਕਿ BP ਹਾਈ ਆ ਤਾਂ ਉਹ ਤੋਂ ਕੀ ਲੈਣਾ ਚਾਹੀਦਾ ਆ। ਕਈ ਚੀਜ਼ਾਂ ਪਿਛਲੇ ਵੀਕ ਵੀ ਦੱਸੀਆਂ ਸੀਗੀਆਂ, ਤੇ ਲਿਖ ਲਿਆ ਕਰੋ। ਆਪਾਂ ਤਾਂ ਤੁਹਾਨੂੰ ਵੀ ਰਿਕੁਐਸਟ ਕਰਦੇ ਸਾਰਿਆਂ ਨੂੰ ਕਿ ਲਿਖਿਆ ਕਰੋ ਤੇ ਦੱਸਿਆ ਕਰੋ ਸਾਰਿਆਂ ਨੂੰ। ਮਨਜੀਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਠੀਕ ਠਾਕ ਤੁਸੀਂ? ਬਿਲਕੁਲ ਠੀਕ। ਚਲੋ ਸ਼ੁਕਰੀਆ। ਮੈਂ ਦੱਸਣਾ ਸੀ, ਬੀਬੀ ਨੇ ਦੱਸਿਆ ਵੀ ਸਿਰ 'ਚ ਫੈਂਸੀਆਂ ਆ। ਇਹ ਤਾਂ ਫਾਟਕੜੀ ਨਾਲ ਹੀ ਭੈਣ ਜੀ ਠੀਕ ਹੋ ਜਾਣੀਆਂ। ਠੀਕ ਆ। ਫਾਟਕੜੀ ਦਾ ਅੱਧਾ ਕੁ ਚਮਚਾ ਜਾਂ ਖੈਲ ਕੀਤੀ ਹੋ ਜਾਂ ਕੱਚੀ ਹੋਵੇ, ਪਾਣੀ 'ਚ ਘੋਲ ਕੇ ਥੋੜੇ ਕੁ ਉਸੇ ਪਾਣੀ 'ਚ ਸਾਰੇ ਸਿਰ 'ਚ ਲਾਉਣ, ਕਾਟਨ ਜਿਹੀ ਲੈ ਕੇ ਫੋਲ ਕੇ, ਹਨਾ 2-4 ਵਾਰ ਲਾਉਣ ਤਾਂ ਬਿਲਕੁਲ ਫੈਂਸੀਆਂ ਇਹਨਾਂ ਦੀਆਂ ਹਟ ਜਾਣੀਆਂ ਆ। ਇਹ ਅਜਮਾਏ ਆਪਣਾ ਵਰਤਿਆ ਆ। ਤਾਂ ਇੱਕ ਫਾਟਕੜੀ ਦੇ ਨਾਲ ਦੂਜਾ ਇਲਾਜ ਦੱਸਦੀ ਆ ਤੁਹਾਨੂੰ। ਤੇ ਟੀਕਾ ਪੱਕ ਗਿਆ ਸੀਗਾ ਇੰਡੀਆ 'ਚ, ਹਨਾ। ਅੱਛਾ, ਹਾਂਜੀ। ਬਸ ਇੱਕ ਡਲੀ ਰੱਖ ਲਈ ਫਾਟਕੜੀ ਦੀ, ਸੀਗਾ ਜਿੱਦਾਂ ਬੁੜੇ ਤੇ ਲੱਗਾ ਸੀਗਾ ਟੀਕਾ। ਕਿੱਦਾਂ ਹੀ ਸੀਗਾ, ਗੈਲਟਾ ਹੋਇਆ ਵੀ ਦਿਹਾੜੀ ਦਾ 4-4 ਵਾਰੀ ਫਾਟਕੜੀ ਗਿੱਲੀ ਕਰਕੇ ਪਾਣੀ ਲਾ ਕੇ ਤਾਂ ਉੱਤੇ ਘਸਾਈ ਜਾਣੀ। ਬਿਲਕੁਲ ਭੈਣ ਜੀ ਹਟ ਗਈ ਸੀ ਉਹ ਗੱਡੀ, ਜਿੱਦਾਂ ਟੀਕਾ ਪੱਕਾ ਆ ਨਾ। ਤਾਂ ਫਾਟਕੜੀ ਦੇ ਨਾਲ ਜਿੱਦਾਂ ਖੈਲ ਕੀਤੀ ਹੋਵੇ ਜਾਂ ਕੱਚੀ, ਤੇ ਜੇ ਤੁਹਾਡੇ ਬਾਬਾ ਸਿਰ ਦੇ ਮੌਕੇ ਆ ਜੀ, ਉਹਦੇ ਉੱਤੇ ਵੀ ਲਾਓ ਤਾਂ ਉਹ ਵੀ ਬਿਲਕੁਲ ਠੀਕ ਹੋ ਜਾਂਦਾ। ਇਹ ਆਪਣੇ ਵਰਤਿਓ, ਅਸੀਂ ਜਮਾਏ ਆ। ਮੈਂ ਕਿਸੇ ਨੂੰ ਦੱਸਿਆ ਸੀਗਾ, ਉਹਨਾਂ ਨੇ ਕੀਤਾ ਆਪਣਾ ਇਲਾਜ ਤਾਂ ਬਿਲਕੁਲ ਠੀਕ ਹੋ ਗਿਆ ਫਾਟਕੜੀ ਦੇ ਨਾਲ। ਦੂਜਾ ਇੱਕ ਪੁੱਛਦੇ ਸੀਗੇ ਸ਼ਰਾਬ ਛੱਡਣ ਲਈ, ਤਾਂ ਮੈਂ ਸੁਣਿਆ ਹੀ ਸੀਗਾ ਵੀ ਵਰਤਿਆ ਤਾਂ ਹੈ ਨਹੀਂ। ਉਹਨੇ ਦੱਸਿਆ ਸੀਗਾ ਵੀ 1 ਚਮਚਾ ਲੈ ਲੈਣਾ ਆ ਅਜਵੈਣ ਦਾ, ਤੇ 1 ਚਮਚਾ ਲੈਣਾ ਆ ਸੁੰਡ ਦਾ। 1 ਗਲਾਸ ਪਾਣੀ 'ਚ ਪਾ ਕੇ ਰਿੱਝਣਾ ਰੱਖ ਦੇਵੇ, ਉਹ ਤਾਂ ਅੱਧਾ ਰਹਿਣ ਤੇ, ਤਾਂ ਫੇਰ ਉਹਨੂੰ ਰੱਖਣਾ ਆ 48 ਘੰਟੇ ਪਿਆ ਰਵੇ। ਠੀਕ ਹੈ। ਹਾਂਜੀ, ਉਹ ਸਵੇਰ ਨੂੰ ਉਹਦੇ ਵਿੱਚੋਂ ਅੱਧਾ ਪੀ ਲਓ ਨਿਰਨੇ, ਤੇ ਅੱਧਾ ਪੀ ਲਓ ਸ਼ਾਮ ਨੂੰ। ਬਾਕੀ ਹੈਗੀ ਆ ਛੱਡਣ ਵਾਲੇ ਤੇ ਡਿਪੈਂਡ ਕਰਦਾ, ਜੇ ਉਹਦਾ ਮਨ ਕਰੇ ਤਾਂ ਫਿਰ ਛੱਡ ਸਕਦਾ ਆ। ਤੇ ਬਾਕੀ ਚਲੋ ਔੜ ਪੌੜ ਕਰਨਾ ਚਾਹੀਦਾ ਆ। ਇਹ ਤਾਂ ਬੜੀ ਬਿਮਾਰੀ ਭੈੜੀ ਆ, ਜੇ ਕਿਸੇ ਨੂੰ ਲੱਗੀ ਹੋਵੇ ਤਾਂ ਫਿਰ ਕਈ ਵਾਰ ਖਰਾਬੀ ਵੀ ਕਰਦੇ ਆ। ਸ਼ਰਾਬੀ ਜ਼ਿਆਦੇ ਪੀ ਕੇ, ਹਨਾ, ਔਖਾ ਹੋ ਜਾਂਦਾ। ਹਾਂਜੀ, ਠੀਕ ਹੈ ਭੈਣ ਜੀ, ਆਹੀ ਦੱਸਣਾ। ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਜੀ, ਧੰਨਵਾਦ। ਅਗਲੇ ਸਾਡੇ ਕੋਲ ਨੇ ਜਸਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ, ਉਹ ਦੱਸਦੇ ਸੀ ਨਾ ਮਮੀਰਾ ਕਰਕੇ, ਕੋਈ ਦੱਸਦੇ ਸੀ, ਮੈਨੂੰ ਪਤਾ ਨਹੀਂ ਲੱਗਿਆ। ਮਮੀਰਾ ਲੱਕੜੀ ਆ, ਕੋਈ ਲੱਕੜੀ ਆ, ਉਹਦਾ ਪਾਊਡਰ ਵੀ ਮਿਲਦਾ ਉੱਥੇ। ਅੱਛਾ, ਮੈਂ YouTube ਤੇ ਪਾ ਕੇ ਵੇਖਦੀ ਸੀ, ਮੈਨੂੰ ਲੱਭਿਆ ਮਮੀਰਾ ਕਿਵੇਂ ਲਿਖਦੇ। ਮਮੀਰਾ ਨੂੰ ਸ਼ਾਇਦ ਉੱਥੇ ਕੁਝ ਹੋਰ ਵੀ ਕਹਿੰਦੇ ਹੋਣਗੇ। ਕੋਈ ਨਹੀਂ, ਪੰਜਾਬ 'ਚ ਕਾਲ ਕਰਕੇ ਤੁਸੀਂ ਪੁੱਛ ਲਓ। ਉਹ ਨਹੀਂ ਤਾਂ ਕਿਸੇ ਵੈਬਸਾਈਟ ਦਾ ਦੱਸਿਆ ਸੀਗਾ, ਉਹ ਨਹੀਂ ਸਿੱਧਾ ਨਹੀਂ ਮੰਗਵਾਇਆ। ਅੱਛਾ, ਨਹੀਂ ਮੈਂ ਉਹ YouTube ਤੇ ਸਰਚ ਕਰਦੀ ਤੇ ਮੈਨੂੰ ਪਤਾ ਨਹੀਂ ਚੱਲਿਆ ਉਹਦਾ। ਠੀਕ। ਅੱਛਾ ਜੀ, ਚਲੋ ਥੈਂਕ ਯੂ ਜੀ, ਥੈਂਕ ਯੂ। ਅਗਲੇ ਸਾਡੇ ਕਾਲਰ ਨੇ ਜੀ ਟੋਨੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਹਾਂਜੀ ਦੱਸਣਾ ਸੀ, ਇੱਕ ਮਾਤਾ ਜੀ ਬਹੁਤ ਆ ਹੁਣੀ ਕੋਈ ਕਾਲ ਆਈ ਸੀਗੀ, ਤੇ ਉਹ ਮੈਂ ਤੁਹਾਨੂੰ ਦੱਸਣਾ ਸੀਗਾ ਆਪਣੇ ਲੌਂਗਾਂ ਬਾਰੇ। ਲੌਂਗ 2 ਲੈ ਕੇ ਨਾ ਸਵੇਰ ਨੂੰ, ਹਾਂਜੀ, ਬਲੱਡ ਪ੍ਰੈਸ਼ਰ, ਉਹ ਮੂੰਹ ਦੇ ਵਿੱਚ, ਹਾਂਜੀ, ਉਹ ਮੂੰਹ ਦੇ ਵਿੱਚ ਚੱਬਣੇ ਆ। ਜਿੰਨੀ ਦੇਰ ਤੁਹਾਡੀ ਮੂੰਹ ਦੇ ਵਿੱਚ ਪਾਣੀ ਨਹੀਂ ਭਰਦਾ, ਉਨੀ ਦੇਰ ਉਹ ਚੱਬੀ ਜਾਣੇ ਆ। ਜਦੋਂ ਤੁਹਾਡੇ ਮੂੰਹ ਦੇ ਵਿੱਚ ਪਾਣੀ ਭਰ ਗਿਆ ਤੇ ਉਦੋਂ ਉਹਨਾਂ ਨੂੰ ਨਿਗਾਹ ਲੈਣਾ ਤੇ ਉੱਤੇ ਦੀ ਕੋਸਾ ਪਾਣੀ ਪੀ ਲੈਣਾ। ਠੀਕ ਆ। ਤੇ ਬਲੱਡ ਪ੍ਰੈਸ਼ਰ ਕੰਟਰੋਲ 'ਚ ਆ ਜਾਂਦਾ ਆ। ਮੈਂ ਇਹੀ ਦੱਸਣਾ ਸੀਗਾ, ਮੈਂ ਇਹੀ ਕਰਦਾ ਆ, ਮੈਨੂੰ ਬਹੁਤ ਸਾਲ ਹੋ ਚੱਲੇ ਆ। ਠੀਕ ਹੈ ਜੀ। ਤੇ ਹਾਂਜੀ, ਬਹੁਤ ਵਧੀਆ। ਗਰਮੀ ਵੀ ਨਹੀਂ ਹੁੰਦੀ ਇਹਦੇ ਨਾਲ ਭੈਣ ਜੀ। ਠੀਕ ਆ। ਕਹਿੰਦੇ ਨਾ ਇਹ ਖਾਣ ਨਾਲ ਗਰਮੀ ਨਹੀਂ ਹੁੰਦੀ, ਕੁਛ ਨਹੀਂ ਹੁੰਦਾ। ਸਵੇਰੇ ਚੱਬ ਲਓ। ਠੀਕ ਆ। ਜਿੰਨੀ ਦੇਰ ਮੂੰਹ ਦੇ ਵਿੱਚ ਪਾਣੀ ਰਹਿੰਦਾ ਹੈਗਾ, ਆਉਂਦਾ ਆ, ਐਨ ਭਰ ਜਾਂਦਾ ਆ, ਉਦੋਂ ਬਾਅਦ ਉਹਨੂੰ ਪਾਣੀ ਦੇ ਨਾਲੇ ਉਸੇ ਮੂੰਹ ਦੇ ਪਾਣੀ ਨਾਲ ਅੰਦਰ ਨਿਕਾਲ ਲੈਣਾ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਮਮੀਰਾ ਜਦੋਂ ਤੁਸੀਂ ਪਾਓਗੇ ਵੈਸੇ ਕੁਛ ਨਾ ਕੁਛ ਨਿਕਲਿਆ ਹੁੰਦਾ ਆ। ਉਹ ਤੁਸੀਂ MAMIRA ਉਹਦਾ ਸਪੈਲਿੰਗ ਹੈਗਾ, ਤੁਸੀਂ ਟਰਾਈ ਕਰ ਸਕਦੇ ਆ ਜੀ। ਅਗਲੇ ਕਾਲਰ ਨੇ ਸਾਡੇ ਸ਼ੁਭ ਸ਼ਰਮਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਸਤਿ ਸ਼੍ਰੀ ਅਕਾਲ। ਜਿੱਦਾਂ ਮੇਰੀ ਭੈਣ ਹੀ ਲੱਗਦੀ ਆ, 64 ਸਾਲ ਦੀ ਆ, ਤੇ ਉਹਦੇ ਨਾ ਜਿੱਦਾਂ ਮੰਡਾਨੇ ਟੀਕੇ ਲੱਗੇ ਸੀਗੇ, ਤੇ ਉਹਨੂੰ ਉਦੋਂ ਸਾਈਡ ਇਫੈਕਟ ਹੋਇਆ ਸੀ। ਉਹਦਾ ਬਾਥਰੂਮ ਜਿਹੜਾ ਨਾ ਉਹ ਅਨਕੰਟਰੋਲ ਹੋ ਗਿਆ ਸੀਗਾ। ਤੇ ਉਹ ਤਾਂ ਹੈਗਾ ਹੀ ਹੈਗਾ। ਤਾਂ ਹੁਣ ਉਹਦਾ ਨਾ ਮਤਲਬ ਕੋਈ ਹੋ ਗਏ ਅੱਜ 9-10 ਦਿਨ ਹੋ ਗਏ ਆ। ਉਹਦੇ ਏਦਾਂ ਪਹਿਲਾਂ ਤਾਂ ਕੰਨ ਦੇ ਪਿੱਛੇ ਏਦਾਂ ਜਿੱਦਾਂ ਚਟਾਕਾ ਨਿਕਲਿਆ, ਉਹ ਠੀਕ ਹੋ ਗਏ। ਤੇ ਥੋੜਾ ਜਿਹਾ ਥੱਲੇ ਨੂੰ ਆ ਕੇ ਗਿੱਚੀ ਦੇ ਕੋਲ ਨਾ
ਐਵੇਂ ਥੋੜੀ ਜਿਹੀ ਜਗ੍ਹਾ ਤੇ ਏਦਾਂ ਚੀਸ ਜਿਹੀ ਪੈਂਦੀ ਹੈ, ਜਿੱਦਾਂ ਕਿਸੇ ਨੂੰ ਹਿਚਕੀ ਆਉਂਦੀ, ਝਟਕਾ ਲੱਗਦਾ, ਪੂਰਾ ਇਹਨੂੰ ਫਿਰ ਝਟਕਾ ਲੱਗਦਾ। ਠੀਕ ਆ। ਤੇ ਡਾਕਟਰ ਕੋਲ ਗਈ ਸੀ ਤਾਂ ਉਹਨੇ ਕਿਹਾ ਵੀ ਮਸਲ ਪੂਲ ਆ, ਉਹਨੇ ਕੋਈ ਇਨਫੈਕਸ਼ਨ ਦੀਆਂ ਕੁਛ ਤਾਂ ਕੈਪਸੂਲ ਦੇ ਦਿੱਤੇ। ਤਾਂ ਉਹ ਜਿਹੜੀ ਨਾੜਾਂ ਵਾਲੀ ਦਵਾਈ ਉਹ 8 ਦਿਨਾਂ ਬਾਅਦ ਆਈ ਆ, ਉਹ ਤਾਂ ਹੁਣ ਖਾਊਗੀ ਤਾਂ ਹੀ ਪਤਾ ਲੱਗੂਗਾ। ਤੇ ਪਰ ਕੱਲ ਦਾ ਉਹਨੂੰ ਫਰਕ ਆ, ਜਿੱਦਾਂ ਉਹਨੇ ਫਿਜ਼ੀਓਥੈਰੇਪੀ ਵੀ ਕਰਾਈ ਆ, ਜਿੱਦਾਂ ਸਰਵਾਈਕਲ ਵੀ ਆ ਉਹਨੂੰ, ਪਹਿਲਾਂ ਵੀ ਹੋ ਸਕਦਾ ਸਰਵਾਈਕਲ ਨਾ ਹੋ, ਪਰ ਇਹ ਬਿਮਾਰੀ ਪਹਿਲੀ ਵਾਰੀ ਹੋਈ। ਜੇ ਕਿਸੇ ਨੂੰ ਹੋਈ ਹੋਵੇ ਦੱਸਣਾ ਵੀ ਇਹ ਕੀ ਚੱਕਰ ਆ, ਹਨਾ। ਏਦਾਂ ਏਦਾਂ ਬੜੀ ਸੋਹਣੀ ਆ, ਮਿੰਟ ਦੇ ਵਿੱਚ ਏਦਾਂ ਝਟਕਾ ਲੱਗਦਾ, ਮਤਲਬ ਐਡੀ ਜ਼ੋਰ ਦੀ ਝਟਕਾ ਪੈਂਦਾ, ਚੀਜ਼ ਨਿਕਲਦੀ ਤੇ ਪੂਰਾ ਸਰੀਰ ਹਿਲ ਜਾਂਦਾ। ਠੀਕ ਹੈ। ਇਹ ਕੀ ਚੱਕਰ ਆ, ਹਨਾ, ਤੇ ਕੀ ਇਲਾਜ ਆ। ਬਹੁਤ ਮਿਹਰਬਾਨੀ ਹੋਊਗੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਅਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਜੀ ਕਿ ਇੱਕ ਬਿਟੀਆ ਹੈਗੀ ਹੈ ਜੀ 30 ਇਅਰਸ ਦੀ, ਤੇ ਉਹ ਡਾਇਬੈਟਿਕ ਵੀ ਹੈਗੀ ਹੈ, ਤੇ ਬਸ ਉਹ ਕੰਪਲੇਨ ਕਰ ਰਹੀ ਹੈ ਜੀ ਮਹੀਨੇ ਡੇਢ ਮਹੀਨੇ ਤੋਂ ਕਿ ਬਈ ਉਹ ਕੌਂਸਟੀਪੇਸ਼ਨ ਕਾਫੀ ਹੋ ਰਹੀ ਹੋਈ ਹੈ ਉਹਨੂੰ। ਉਹ ਕਿਹੜੀ ਚੀਜ਼ ਖਾਏ ਤੇ ਤਾਂ ਕਿ ਉਹ ਤਾਂ ਠੀਕ ਹੋ ਜਾਏ? ਠੀਕ ਹੈ ਜੀ। ਤੇ ਇੱਕ ਸਾਡੇ ਘਰ 80 ਸਾਲ ਦੇ ਵੀ ਹੈਗੇ ਨੇ, ਸਾਡੇ ਬਜ਼ੁਰਗ ਵੀ ਹੈਗੇ ਨੇ, ਉਹਨਾਂ ਨੂੰ ਵੀ ਸੇਮ ਪ੍ਰੋਬਲਮ ਹੈਗੀ ਹੈ। ਤਾਂ ਮਤਲਬ ਉਹ ਡਾਇਬੈਟਿਕ ਨਹੀਂ ਹੈਗੇ, ਮਗਰ ਉਹਨਾਂ ਨੂੰ ਕੌਂਸਟੀਪੇਸ਼ਨ ਰਹਿੰਦੀ ਹੈਗੀ, ਪਰ ਉਹ ਦਵਾਈਆਂ ਖਾ ਕੇ ਥੱਕ ਗਏ ਹੈਗੇ ਨੇ, ਪਰ ਕੋਈ ਇਲਾਜ ਨਹੀਂ ਹੈਗਾ। ਠੀਕ ਹੈ। ਦੋਨੋਂ ਵਾਸਤੇ ਅਗਰ ਕੋਈ ਦੱਸਦਾ ਤੇ ਮਿਹਰਬਾਨੀ। ਜ਼ਰੂਰ, ਥੈਂਕ ਯੂ ਜੀ। ਕਬਜ਼ ਤੋਂ ਜ਼ਰੂਰ ਦੱਸਿਓ ਜੀ ਜੇ ਕਿਸੇ ਨੂੰ ਪਤਾ। ਤੇ ਕਿਰਨ। ਹੈਲੋ, ਸਤਿ ਸ਼੍ਰੀ ਅਕਾਲ। ਰੇਡੀਓ ਬੰਦ ਕਰੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਪਹਿਲਾਂ ਦੱਸਣ ਲੱਗੀ ਸੀ ਜਿਹੜੇ ਕਹਿੰਦੇ ਸ਼ਰਾਬ ਪੀਂਦੇ ਜ਼ਿਆਦਾ, ਉਹ ਤੇ ਆਪਣਾ ਦੂਜਾ ਜਿਹੜੀ ਅਜਵਾਇਣ ਹੁੰਦੀ ਆ, ਉਹਦਾ ਪਾਣੀ ਉਬਾਲ ਕੇ ਦੇ ਸਕਦੇ ਆ ਉਹਨਾਂ ਨੂੰ, ਤੇ ਉਹਦੇ ਨਾਲ ਠੀਕ ਹੋਊਗਾ। ਦੂਸਰਾ ਇਹਦੇ ਲਈ ਫਟਕੜੀ ਦੇ ਗਰਾਰੇ ਕਰਾਉਣ, ਤੇ ਜਦੋਂ ਸਵਾਦ ਨਹੀਂ ਆਉਣਾ ਤਾਂ ਫਿਰ ਸ਼ਰਾਬ ਵੀ ਛੁੱਟ ਜਾਣੀ ਆ। ਤੇ ਤੀਜਾ ਇਹਦੇ ਲਈ ਜਿਹੜੀ ਆਪਣੀ ਮਿਰਚਾਂ, ਹਰੀਆਂ ਮਿਰਚਾਂ ਹੁੰਦੀਆਂ ਨਾ, ਉਹਦੀ ਥੋੜ੍ਹਾ ਜਿਹਾ ਦੂਸਰਾ ਆਪਾਂ ਪਾਣੀ ਵਿੱਚ ਉਬਾਲ ਕੇ ਤੇ ਉਹ ਦੇ ਸਕਦੇ। ਉਹ ਵੀ ਕੌੜਾ ਹੁੰਦਾ ਆ, ਤੇ ਉਹਦੇ ਨਾਲ ਵੀ ਟੇਸਟ ਉਹਨਾਂ ਦਾ ਮਰ ਜਾਣਾ। ਤੇ 3 ਇਹ ਇਲਾਜ ਹੋ ਗਏ ਆ। ਤੇ ਦੂਸਰਾ ਫਿਰ ਹੋਰ ਹੈਗੇ ਆ, ਕਹਿੰਦੇ ਸੀ ਜਿਹੜਾ ਪਾਸਾ ਸੁੰਨ ਹੁੰਦਾ ਨਾ, ਉਹ ਆਪਣਾ ਕਰਨਾ ਘਿਓ ਦੀ ਮਸਾਜ ਕਰਨਾ, ਜਿੱਦਾਂ ਸਿਰ ਦੀਆਂ ਨਾੜਾਂ ਵੀ ਮਸਾਜ ਕਰ ਸਕਦੇ ਆ, ਤੇ ਜਿਹੜਾ ਸਾਈਡ ਨੂੰ ਜਿੱਧਰਲਾ ਪਾਸਾ ਸੌਂਦਾ ਆ ਉਧਰਲੇ ਪਾਸੇ ਦੀ ਮਸਾਜ ਕਰਨੀ ਆ, ਉੱਪਰ ਨੂੰ ਮਸਾਜ ਕਰਨਾ। ਠੀਕ ਹੈ। ਉੱਪਰ ਨੂੰ ਮਸਾਜ ਕਰਨਾ ਤੇ ਉਹ ਨਾਲ ਠੀਕ ਹੋ ਜਾਊਗਾ ਜੀ। ਤੇ ਇਹੀ ਦੱਸਣਾ ਸੀਗਾ। ਤੇ ਮੈਂ ਕਿਸੇ ਕੋਈ ਬੇਟੀ ਆ, ਤੇ ਉਹਦੀ ਉਮਰ ਹੈਗੀ ਆ 36 ਕੁ ਸਾਲਾਂ ਦੀ। ਉਹਦੀਆਂ ਜਿੱਦਾਂ ਕਿਡਨੀ ਖਰਾਬ ਹੋਈਆਂ ਆ, ਤੇ ਇੱਕ ਖਰਾਬ ਹੋਈ ਹੈ ਤੇ ਦੂਸਰੀ ਵੀ ਥੋੜ੍ਹੀ ਪਰਸੈਂਟੇਜ ਗਈ, ਪਤਾ ਨਹੀਂ 5% ਹੈਗੀ ਆ। ਜੇ ਕਿਸੇ ਨੂੰ ਇਲਾਜ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਇਹਦੇ ਬਾਰੇ। ਤੇ ਜੇ ਕਿਸੇ ਜਿੱਦਾਂ ਕਹਿੰਦੇ ਪੱਥਰੀਆਂ ਵੀ ਆ ਨਾ ਕਿਸੇ ਦੇ, ਮੈਨੂੰ ਲੱਗਾ ਸੀ ਦੱਸਿਆ ਨਾ, ਉਹ ਆਪਣਾ ਪੀਣ, ਦੂਸਰਾ ਸੌਰੀ ਖਾਣ ਪੱਥਰ ਚੱਟ ਦੇ ਪੱਤੇ ਜ਼ਰੂਰ ਖਾਣ ਜਿੱਥੋਂ ਵੀ ਮਿਲਦੇ ਆ। ਤੇ ਇੱਕ ਜਿਹਨਾਂ ਦੀ ਕਹਿੰਦੇ ਸੀ ਮਣਕੇ ਹਿੱਲਿਓ ਆ, ਹਨਾ, ਮਣਕੇ ਹਿੱਲਿਓ ਆ, ਉਹ ਜੇ ਤਾਂ ਉਹ ਇੱਥੇ ਆ, ਤੇ ਇੱਥੇ ਆ, ਪਤਾ ਨਹੀਂ ਇੱਥੇ ਕਿ ਇੰਡੀਆ ਆ, ਏਦਾਂ ਨਹੀਂ ਦੱਸਿਆ ਉਹਨਾਂ ਨੇ। ਅੱਛਾ, ਇੱਥੇ ਹੋਣਾ ਸ਼ਾਇਦ। ਅੱਛਾ, ਜੇ ਇੱਥੇ ਹੈਗੇ ਆ ਤੇ ਉਹ ਜਿੱਦਾਂ ਇੱਥੇ ਕਰਦੇ ਆ, ਫਿਕਸ ਕਰਦੇ ਆ। ਤੇ ਜੇ ਕਿਸੇ ਨੂੰ ਪਤਾ, ਜੇ ਕਿਸੇ ਨੇ ਦੁਬਾਰਾ ਪਤਾ ਕਰਨਾ ਹੋਏ ਤਾਂ ਫਿਰ ਤੁਹਾਨੂੰ ਫੋਨ ਕਰਕੇ ਪਤਾ ਕਰ ਸਕਦੇ, ਫਿਰ ਮੈਂ ਤੁਹਾਨੂੰ ਦੱਸ ਦਊਂਗੀ। ਠੀਕ ਹੈ ਜੀ। ਠੀਕ ਹੈ ਜੀ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਪਰਮਜੀਤ। ਪਰਮਜੀਤ, ਤੁਹਾਨੂੰ ਮੁੜ ਕੇ ਮੈਂ ਹੋਲਡ 'ਤੇ ਪਾਤਾ, ਦੁਬਾਰਾ ਆਵਾਂਗੇ। ਆਪਾਂ ਇੱਕ ਬ੍ਰੇਕ ਲੈਣੀ ਆ। ਬਲਜਿੰਦਰ ਬੈਂਸ। ਬਲਜਿੰਦਰ ਬੈਂਸ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹੋਰ ਤੁਹਾਡਾ ਪ੍ਰੋਗਰਾਮ ਸੁਣਦੀ ਸੀਗੀ, ਮੈਨੂੰ ਪੌਣਾ ਘੰਟਾ ਹੋ ਗਿਆ ਹੋਲਡ ਕੀਤੇ। ਕੋਈ ਨਹੀਂ, ਹੁਣ ਦੱਸੋ। ਹਾਂਜੀ, ਤਾਂ ਇੱਕ ਤਾਂ ਦੱਸਣਾ ਸੀ, ਜਿੱਦਾਂ ਕੱਲ ਹੈ ਨਾ, ਮੇਰੇ ਇੱਕ ਪਾਸੇ ਨੂੰ ਤੇ ਕੁੱਲੇ ਕੋਲ ਬਹੁਤ ਨਾੜ ਚੜੀ। ਮੇਰੇ ਤੋਂ ਜਿੱਦਾਂ ਕੱਪੜੇ ਵੀ ਨਹੀਂ ਪੈਂਦੇ ਸੀ, ਨਾ ਗੱਡੀ 'ਚ ਬੈਠ ਹੋਵੇ। ਡਾਕਟਰ ਦੇ ਅਪੋਇੰਟਮੈਂਟ ਸੀ, ਮੈਂ ਡਾਕਟਰ 'ਤੇ ਗਈ। ਫਿਰ ਮੈਂ ਡਾਕਟਰ ਨੂੰ ਦੱਸਿਆ, ਡਾਕਟਰ ਕਹਿੰਦੀ ਉੱਦਾਂ ਤਾਂ ਮਸਲ ਦੀ ਵੀ ਹੋ ਸਕਦੀ ਆ। ਫਿਰ ਉਹਨੂੰ ਕਿਹਾ ਸੀ ਵੀ ਆਈਸ ਪੈ ਜਿੱਦਾਂ ਨਾ ਫਰੀਜ਼ਰ 'ਚ ਰੱਖ ਕੇ ਉਹ ਤੁਸੀਂ ਇਹਨਾਂ ਉੱਥੇ ਲਾਵੋ, ਫਿਰ ਤੁਹਾਡੀ ਨਾੜ ਠੀਕ ਹੋ ਸਕਦੀ ਹੈ, ਜੇ ਮਸਲ ਵੀ ਹੋਏ ਕੁਛ ਵੀ ਹੋਏ। ਕੱਲ ਮੈਂ ਨਾ ਸਾਰਾ ਦੁਪਹਿਰਾ ਉਹ ਲਾ ਰੱਖਿਆ, ਤਾਂ ਹੁਣ ਬਿਲਕੁਲ ਠੀਕ ਆ ਨਾੜ ਮੇਰੀ। ਠੀਕ ਹੈ ਜੀ। ਹਾਂਜੀ, ਇੱਕ ਮੈਂ ਕਾਗਜ਼ ਤੋਂ ਦੱਸਣਾ ਸੀਗਾ। ਤਾਂ 1 ਕੱਪ ਮਿੱਠੀ ਸੌਂਫ ਦਾ ਲੈਣਾ, 1 ਕੱਪ ਲੈਣਾ ਬਦਾਮਾਂ ਦਾ, 1 ਲੈਣਾ ਸੀਨਾ ਦਾ ਪਾਊਡਰ। ਉਹ 1 ਕੱਪ ਦਿੰਦੇ ਆ ਨਾ, ਜਦੋਂ ਪੀ ਕੇ ਤਾਂ ਰਲਾ ਲੈਣੇ ਉਹ ਫਿਰ ਉਹਦੇ ਵਿੱਚ ਪਾਉਣੇ ਆ 1 ਕੱਪ ਪਾਉਣਾ ਸੌਗੀ ਦਾ। ਸੌਗੀ ਜਿਹੜੀ ਆ ਉਹ ਥੋੜ੍ਹੀ ਥੋੜ੍ਹੀ ਬਰੀਕ ਬਰੀਕ ਕੱਟ ਲੈਣੀ, ਕੱਟ ਕੇ ਤਾਂ ਉਹਦੇ ਵਿੱਚ ਪਾਉਣਾ ਚਮਚਾ 2 ਚਮਚੇ ਪਾਉਣੇ ਬਦਾਮ ਰੋਗਨ ਦੇ। ਹਾਂਜੀ,
ਪਾ ਕੇ ਦੋਹਾਂ ਹੱਥਾਂ ਨਾਲ ਉਹਨਾਂ ਨੂੰ ਮਲ ਲੈਣਾ ਐ ਚੰਗਾ, ਜਿੱਦਾਂ ਨਾ ਖਾਣ ਨੂੰ ਵਧੀਆ ਜੋ ਸੁੱਕਾ ਜਿਹਾ ਸੰਗ ਚ ਨਾ ਲੱਗੂਗਾ ਉਹ। 1 ਚਮਚਾ ਰਾਤ ਨੂੰ ਫਿਰ ਗਰਮ ਪਾਣੀ ਨਾਲ ਪੀ ਲਓ, ਚਾਹੇ ਦੁੱਧ ਨਾਲ ਖਾ ਲਓ, ਫਿਰ ਉਹਨਾਂ ਕਬਜ਼ ਠੀਕ ਹੁੰਦੀ। ਅਸੀਂ ਵਰਤਿਆ ਤਰੀਕਾ ਇਹ। ਠੀਕ ਹੈ ਜੀ। ਹਾਂਜੀ, ਤਾਂ ਇੱਕ ਮੈਂ ਆਪਣੇ ਲਈ ਪੁੱਛਣਾ ਸੀਗਾ, ਜਿੱਦਾਂ ਮੇਰੇ ਨਾ ਇੱਕ ਤਾਂ ਗੋਡੇ 'ਚ ਬਹੁਤ ਦਰਦ ਹੁੰਦੀ ਆ, ਤਾਂ ਇੱਕ ਮੈਨੂੰ ਜਿੱਦਾਂ ਥਾਇਰੋਇਡ ਆ, ਉਹ ਗਲ ਦੇ ਵਿੱਚ ਕੋਈ ਪ੍ਰੋਬਲਮ ਜਿੱਦਾਂ ਹੁੰਦੀ, ਜਦੋਂ ਮੈਂ ਰੋਟੀ ਖਾਂਦੀ ਹਾਂ ਕਈ ਵਾਰ ਤਾਂ ਠੀਕ ਹੋ ਜਾਂਦੀ ਆ, ਕਈ ਵਾਰੀ ਬੁਰਕੀ ਮੈਂ ਜਿੱਦਾਂ ਅੰਦਰ ਨੂੰ ਗਾਉਂਦੀ ਉਹ ਬਾਹਰ ਨੂੰ ਆਉਂਦੀ ਆ, ਫਿਰ ਆਲੇ ਦੁਆਲੇ ਗਲ ਦਾ ਪਾਸਾ ਵੀ ਦੁਖਣ ਲੱਗ ਪੈਂਦਾ ਆ ਉਹ। ਹਾਂਜੀ, ਇਹਦੇ ਲਈ ਮੈਂ ਪੁੱਛਣਾ, ਜੇ ਕਿਸੇ ਨੂੰ ਪਤਾ ਹੋਵੇ ਤਾਂ ਮੈਨੂੰ ਦੱਸਣ ਉਹ। ਠੀਕ ਹੈ। ਹਾਂਜੀ, ਮੈਂ ਆਪਣੇ ਹਸਬੈਂਡ ਨੂੰ ਪੁੱਛਣਾ ਸੀਗਾ, ਉਹਨੇ ਧੌਣ ਦੇ ਪਿੱਛੇ ਨਾ ਇੱਕ ਪਾਸੇ ਐਡਾ ਸਾਰਾ ਢਿੱਲੜ ਜਿਹਾ ਫੁੱਲਿਆ ਆ ਉਹ। ਠੀਕ ਆ। ਡਾਕਟਰ ਤਾਂ ਕਹਿੰਦੇ ਜਦੋਂ ਮਸਲ ਹੋਇਆ ਹੋਊਗਾ, ਪਰ ਹੈਗਾ ਜ਼ਿਆਦਾ ਹੀ ਵੱਡਾ, ਕਹਿੰਦੇ ਨੁਕਸਾਨ ਤਾਂ ਹੈ ਨੀ ਗਾ, ਵੀ ਕੱਢਾਂਗੇ ਤਾਂ ਸ਼ੂਗਰ ਜਾਂ ਕੋਈ ਪ੍ਰੋਬਲਮ ਨਹੀਂ ਤਾਂ ਤੁਸੀਂ ਰਹਿਣ ਦਿਓ। ਵੀ ਅਸੀਂ ਚਾਹੁੰਦੇ ਵੀ ਥੋੜਾ ਜਿਹਾ ਬਹਿ ਜਾਵੇ ਤਾਂ ਵਧੀਆ ਸੌਣ ਲਈ, ਜਿੱਦਾਂ ਪਿੱਛੇ ਪ੍ਰੋਬਲਮ ਆਉਂਦੀ ਆ ਫਿਰ ਜਿਹੜੇ ਲੰਮੇ ਪੈਂਦੇ ਉਹ। ਹਾਂਜੀ, ਥੋੜਾ ਵੀ ਹੈ ਨਹੀਂ, ਉਦਾਂ ਹੀ ਆ, ਮਸਲ ਵੱਡਾ ਸਾਰਾ ਮੋਟਾ ਸਾਰਾ ਹੋਈ ਆ ਉਹ, ਫੁੱਲਿਆ ਜ਼ਿਆਦਾ। ਹਾਂਜੀ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਪੁੱਛਦੇ ਆਪਾਂ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ। ਆ ਜਿਹੜੇ ਇਲਾਜ ਪੁੱਛੇ ਜਾਂਦੇ, ਜੇ ਤੁਹਾਨੂੰ ਪਤਾ ਤਾਂ ਪਲੀਜ਼ ਦੱਸ ਦਿਆ ਕਰੋ, ਕੋਈ ਨਾ ਕੋਈ ਆਸ ਨਾ ਪੁੱਛਦਾ। ਤੇ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਜਿਹੜੇ ਹੋਲਡ ਤੇ ਪਲੀਜ਼ ਹੋਲਡ ਤੇ ਬਣੇ ਰਹਿਣਾ। 4082725200 ਇੱਕ ਬ੍ਰੇਕ ਤੋਂ ਬਾਅਦ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੀ ਗੱਲ ਕਰਦੇ ਹਾਂ ਕਿ ਜੋ ਆਯੁਰਵੈਦਿਕ ਤਰੀਕੇ ਨਾਲ ਚੀਜ਼ਾਂ ਦੱਸੀਆਂ ਜਾਂਦੀਆਂ ਉਹ ਤੁਸੀਂ ਥੋੜ੍ਹੀਆਂ ਲੈਣੀਆਂ ਸ਼ੁਰੂ ਕਰ ਸਕਦੇ ਹਾਂ, ਲੈ ਸਕਦੇ ਹਾਂ। ਅਤੇ ਜਿਹੜੀ ਚੀਜ਼ ਤੋਂ ਤੁਹਾਨੂੰ ਐਲਰਜੀ ਆ ਉਹ ਤੁਸੀਂ ਨਹੀਂ ਲੈਣੀ। ਚੀਜ਼ਾਂ ਨੂੰ ਦੇਖ ਕੇ ਲਓ। ਬਾਏ ਗਰਮੀ ਹੋ ਸਕਦੀ ਆ, ਉਹਨਾਂ ਨੂੰ ਬੈਲੈਂਸ ਕਰਨਾ ਜ਼ਰੂਰ ਸਿੱਖੋ ਕਿ ਬਾਏ ਗਰਮੀ ਨੂੰ ਬੈਲੈਂਸ ਕਿਵੇਂ ਕਰਨਾ ਆ। 4082725200 ਡਾਕਟਰ ਸਾਡੇ ਕੋਲ ਕੋਈ ਨਹੀਂ, ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਨੇ ਹਰਜਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। 70 ਸਾਲ ਦੀ ਹੋ ਰਿਹਾ ਮੇਰੀ ਭੈਣ ਨੇ, ਤੇ ਉਹਦਾ ਪਾਣੀ ਦੀ ਬਾਲਟੀ ਚੁੱਕੀ ਤੇ ਜਿਵੇਂ ਸਬਜ਼ੀਆਂ ਧੋਤੀਆਂ, ਕਹਿੰਦੀ ਵਿਸਤ ਗਈ ਜਾਣਾ, ਸਬਜ਼ੀ ਪਾ ਦੇਣੀ ਆ। ਉਹ ਇੱਕਦਮ ਨਾ ਲੱਕ 'ਚ ਖੱਬੇ ਪਾਸੇ ਚੂਲੇ ਦੇ ਲਾਗੇ ਗੋਲੀ ਨਹੀਂ ਤਾਂ ਵੀ ਕਰਦੀ, ਇਸ ਤਰ੍ਹਾਂ ਹੋਇਆ ਤਾਂ ਹੁਣ ਤੋਂ ਤਾਂ ਠਾਣੀ ਹੋਇਆ, ਇੰਨਾ ਲੰਮੇ ਨਹੀਂ ਪਿਆ, ਐਕਸਰੇ ਕਰਾ ਕੇ ਆਏ ਅੱਜ, ਫਿਰ ਉਹ ਕੁਛ ਨਹੀਂ ਆਇਆ, ਉਹਦਾ ਕਿਹਾ ਘੁੰਮਾ ਫਿਰਿਆ। ਉਸ ਦੇ ਬਾਰੇ ਪੁੱਛਣਾ ਹੈ, ਜੇ ਕੋਈ ਦੱਸ ਦਿਓ ਡਾਕਟਰ ਦੇ ਪਾਸ ਮੈਂ ਨਜ਼ਦੀਕ ਬਾਗ ਬਣੇ। ਠੀਕ ਹੈ ਜੀ। ਤੇ ਇੱਕ ਟੀਕੇ ਲੱਗਦੇ ਹੁਣ ਜੇ ਸ਼ੂਗਰ ਤੋਂ, ਉਹਦਾ ਕੋਈ ਦੱਸੋ ਕੀ ਸਾਈਡ ਇਫੈਕਟ, ਡਾਕਟਰ ਦੇ ਦੱਸਦੇ ਨੇ। ਡਾਕਟਰ ਸ਼ੂਗਰ ਤੋਂ ਟੀਕੇ, ਤੁਸੀਂ ਸ਼ੂਗਰ ਦਾ ਟੀਕਾ ਲਾਉਂਦੇ? ਮੈਂ ਨਹੀਂ, ਮੇਰੇ ਹਸਬੈਂਡ ਲਾਉਂਦੇ, 2 ਲੱਗਦੇ ਕਰਾ ਕੇ। ਸਵੇਰੇ 25 ਸਾਲ ਦੀ ਸ਼ੂਗਰ ਹੈ, ਪਹਿਲਾਂ ਤਾਂ ਬਹੁਤ ਨੁਕਸੇ ਸਾਡੇ ਕਰਦੇ ਆ, ਤੇ ਛੋਲੇ ਵਾਲੇ ਵੀ ਸਾਰੇ, ਬਦਾਮ ਵਾਲੇ, ਤੇ ਹੁਣ ਉਹ ਸ਼ੂਗਰ ਜਿਵੇਂ ਥੋੜ੍ਹੀ ਵਾਲੀ ਚੀਜ਼ ਖਾ ਲੈਂਦੇ ਆ, ਜੇ ਪੰਜੀਰ ਬੰਦ ਹੁੰਦੀ ਸੀ ਤਾਂ ਸਾਰਾ ਕੁਛ ਬੰਦ ਕੀਤਾ, ਪਰ ਫਿਰ ਵੀ ਹੁਣ ਸ਼ੂਗਰ ਦਾ ਠੀਕ ਹੀ ਕੰਟਰੋਲ ਨਹੀਂ ਹੁੰਦੀ। ਇੱਕ ਦਿਨ ਕਿਸੇ ਨੇ ਦੱਸਿਆ ਸੀ ਕਿ ਟੀਕਾ ਲੱਗਦਾ ਹੋਵੇ, ਪਰ ਮੈਥੋਂ ਲਿਖ ਨਹੀਂ ਹੋਇਆ ਕਿ ਸ਼ੂਗਰ, ਉਹਨੇ ਟੀਕਾ ਲਾਉਣਾ ਬੰਦ ਕਰਤਾ ਵੀ ਠੀਕ ਹੋ ਗਈ। ਹੈਲੋ, ਹਾਂਜੀ, ਠੀਕ ਹੈ ਜੀ, ਠੀਕ ਹੈ, ਦੱਸਿਆ ਸੀਗਾ, ਪਰ ਹਾਂ ਯਾਦ ਜ਼ਰੂਰ ਰੱਖਿਆ ਕਰੋ। ਅਸੀਂ ਹੋਰ ਵੀ ਕਹਿੰਦੇ ਕਿਸੇ ਨੂੰ ਰਿਪੀਟ ਕਰ ਦਿੰਦਾ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਇੱਕ ਲੋ ਥਾਇਰਾਇਡ ਦਾ ਪੁੱਛਣਾ ਸੀ, ਤੇ ਇੱਕ ਮੈਂ ਪੁੱਛਣਾ ਦਿਨੇ ਜਿਵੇਂ ਆਪਾਂ ਘਰ ਦੇ ਵਿੱਚ ਵੀ ਵਾਕ ਕਰਦੇ ਆ ਨਾ, ਤੇ ਮੇਰੀਆਂ ਲੱਤਾਂ ਬਹੁਤ ਜ਼ਿਆਦਾ ਸੁੱਜ ਜਾਂਦੀਆਂ, ਤੇ ਸ਼ਾਮ ਨੂੰ ਜਦੋਂ ਪਿੱਲੋ ਰੱਖ ਲੈਂਦੀ ਹਾਂ ਫਿਰ ਠੀਕ ਹੋ ਜਾਂਦੇ, ਸੁਬਾਹ ਫਿਰ ਜਦ ਕੰਮ ਕਰਨਾ ਸ਼ੁਰੂ ਕਰਦੇ ਨੇ ਫਿਰ ਸੁੱਜ ਜਾਂਦੇ। ਡਾਕਟਰ ਕਹਿੰਦੇ ਵੀ ਤੁਹਾਡਾ ਖੂਨ ਨਹੀਂ ਸਰਕੂਲੇਟ ਪ੍ਰੋਪਰ ਹੁੰਦਾ। ਅੱਛਾ ਜੀ। ਹਾਂਜੀ, ਇਹਦੇ ਬਾਰੇ ਦੱਸਿਆ ਜੀ ਕੋਈ। ਠੀਕ ਆ, ਪੁੱਛ ਲੈਂਦੇ ਜੀ ਆਪਾਂ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਬਲਵਿੰਦਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਉਹ ਜਿਹੜਾ ਉਹਨਾਂ ਨੇ ਪੁੱਛਿਆ ਸੀ ਨਾ, ਜਿਨ੍ਹਾਂ ਨੂੰ ਇਨਫੈਕਸ਼ਨ ਆ, ਉਹ ਕੋਈ ਮਤਲਬ ਵਾਇਰਸ ਵਾਂਗੂ ਆ, ਮਤਲਬ ਬੈਕਟੀਰੀਆ, ਉਹ ਹਲਦੀ ਕੱਚੀ ਦਾ ਰਸ ਕੱਢ ਕੇ ਉਹ ਤੇ ਨਾਲ ਲਸਣ ਦਾ, ਤੇ ਚੌਥਾ ਹਿੱਸਾ ਮਤਲਬ ਚਮਚੇ ਦਾ ਵੀ, ਮਤਲਬ ਹਲਦੀ ਦਾ, ਤੇ ਚੌਥਾ ਹਿੱਸਾ ਇਹਦਾ ਲਸਣ ਦਾ ਕੁੱਟ ਕੇ, ਜੇ ਨਹੀਂ ਉਹ ਜੂਸ 'ਚ ਕੱਢਿਆ ਜਾਂਦਾ ਤਾਂ ਉਹਦੇ 'ਚ ਕੁੱਟ ਕੇ ਕੁੰਡੀ 'ਚ ਨਿੰਬੂ ਨਿਚੋੜ ਨਹੀਂ ਕੱਢ ਸਕਦੇ ਆ। ਤੇ ਹਾਂਜੀ, ਉਹ ਲੈਣ। ਤੇ ਬਾਕੀ ਜਾਂ ਸੁੱਕੀ ਹਲਦੀ ਪਰ ਪਿਓਰ ਹੋਵੇ, ਤੇ ਹੁਣ ਕੱਚੀ ਦਾ ਆਪਾਂ ਨੂੰ ਪਤਾ ਹੈ, ਤੇ ਸੁੱਕੀ 'ਚ ਪਤਾ ਨਹੀਂ ਕੀ ਆ ਕੀ ਨਹੀਂ ਨਾ। ਤੇ ਸੁੱਕੀ ਹਲਦੀ ਵੀ ਉਬਾਲ ਕੇ ਔਰਗੈਨਿਕ ਹੋਵੇ, ਵਧੀਆ ਪਿਓਰ, ਉਹ ਲੈ ਸਕਦੇ ਆ। ਤੇ ਜਾਂ ਜਿਹੜੀ ਸੁੱਕੀਆਂ ਹਲਦੀਆਂ ਗੱਠੀਆਂ ਮਿਲ ਜਾਂਦੀਆਂ, ਉਹ ਵੀ ਕੁੱਟ ਕੇ ਲੈ ਸਕਦੇ ਆ।
ਹਲਦੀ ਆ ਜਿਹੜੀ ਇਹ ਮੇਨ ਹੈਗੀ ਆ ਬੈਕਟੀਰੀਆ ਲਈ। ਤੇ ਬਾਕੀ ਆ ਜਿਹੜਾ ਚਰੈਤਾ ਪਿੱਤ ਪਾਪੜਾ ਇਹ ਵੀ ਬਹੁਤ ਵਧੀਆ ਚੀਜ਼ ਆ ਬੈਕਟੀਰੀਆ ਲਈ। ਤੇ ਜਿਨ੍ਹਾਂ ਨੇ ਇੱਕ ਉਹ ਕਹਿੰਦੇ ਸੀ ਸਾਡੇ ਮਸਲ ਪੁੱਲ ਹੋ ਗਿਆ ਹੈ ਵੀ ਉਹ ਬਾਂਹ ਦਾ, ਜੇ ਇੱਕ ਬਾਂਹ ਦਾ ਹੋਇਆ ਉਹ ਇਸ ਤਰ੍ਹਾਂ ਕਰਨ ਕੋਈ ਰੱਸੀ ਜਿਵੇਂ ਆਪਣਾ ਪਤਲਾ ਰੱਸੀ ਹੁੰਦੀ ਹੈ ਨਾਲਿਆ ਟਾਈਪ ਸੂਤੀ ਦੀ ਕਾਟਨ ਦਾ, ਉਹ ਨਾ ਬਾਂਹ ਨੂੰ 4-4 ਉਂਗਲਾਂ ਦੇ ਵਿੱਥ ਨਾਲ ਲਪੇਟ ਕੇ ਤੇ ਖੀਰ ਤੇ ਜਾ ਕੇ ਗੱਠ ਦੇ ਦੇਣ ਤੇ ਉਹਨੂੰ 5 ਮਿੰਟ ਬੰਨੇ ਰਹਿਣਾ ਤੇ ਉਹਨੂੰ ਬਾਂਹ ਨੂੰ ਖੱਬੇ ਸੱਜੇ ਤੇ ਕਲੌਕਵਾਈਜ਼ ਐਂਟੀ ਕਲੌਕਵਾਈਜ਼ ਘੁਮਾਉਣਾ ਵਾ ਤੇ 5 ਮਿੰਟ ਉਹ ਘੁਮਾਉਂਦੇ ਰਹਿਣਾ ਤੇ ਉਹਦੇ ਨਾਲ ਜਿਹੜੀ ਤੁਹਾਡੀ ਕੋਈ ਨਸ ਆ ਜਾਂ ਕੋਈ ਮਸਲ ਪੁੱਲ ਹੋਇਆ ਉਹ ਨਿਕਲ ਜੂਗਾ। ਬਾਕੀ ਦੂਜਾ ਢੰਗ ਉਹ ਕਰ ਸਕਦੇ ਆ, ਪਹਿਲਾਂ ਹੱਥਾਂ ਨੂੰ ਤੇਲ ਲਾ ਕੇ ਤੇ 100 ਵਾਰ ਤਾੜੀ ਮਾਰਨੀ ਆ, 100 ਵਾਰ ਤਾੜੀ ਮਾਰ ਕੇ ਕਲੈਪਿੰਗ ਕਰਕੇ ਹੌਲੀ ਹੌਲੀ ਜਿੰਨੀ ਵੀ ਜੋ ਮਾਰ ਸਕਦੇ ਆ ਕਰਕੇ ਤੇ ਉਹਦਾ 5 ਮਿੰਟ ਜਿਹੜੀਆਂ ਕੱਪੜਿਆਂ ਨੂੰ ਲਾਉਣ ਵਾਲੀਆਂ ਚੂੰਡੀਆਂ ਹੁੰਦੀਆਂ ਵਾ ਇਹ ਲਾਉਣੀਆਂ। ਇੱਕ ਹੱਥ ਨੂੰ ਇਕੱਠੇ ਲਾਉਣਾ, ਇਕੱਠੇ ਲਾ ਲੈਣਾ, ਦੋਵਾਂ ਹੱਥਾਂ ਨੂੰ ਮਤਲਬ ਇੱਕੋ ਟਾਈਮ ਲਾਉਣਾ, ਇੱਕੋ ਟਾਈਮ ਵੀ ਲਾ ਸਕਦੇ ਆ ਤੇ ਉਹ 5 ਮਿੰਟ ਲਾ ਲੈਣਾ ਤੇ ਉਹਦੇ ਨਾਲ ਵੀ ਜਿਹੜੀ ਕੋਈ ਉਹਨਾਂ ਦਾ ਖੂਨ ਦਾ ਦੌਰਾ ਹੋਊਗਾ ਰੁਕਿਆ ਹੋਊਗਾ ਉਹ ਠੀਕ ਹੋ ਜੂਗਾ। ਤੇ ਬਾਕੀ ਆ ਜਿਨ੍ਹਾਂ ਦੇ ਕਹਿੰਦੇ ਸੀ ਮੋਢੇ ਪਿੱਛੇ ਉਹ ਹੈਗੀ ਆ ਗਾਠਾ, ਉਹ ਨਾ ਆਇਓਡੈਕਸ ਉਹਦੇ ਤੇ ਮਲਣ ਲਗਾਤਾਰ ਮਲਣ। ਤੇ ਇੱਕ ਜਿਹੜਾ ਨਰਗੰਡੀ ਹੁੰਦਾ, ਨਰਗੰਡੀ ਪੱਤਰ ਆ ਬਣਾ ਦੇ ਪੱਤੇ, ਇਹਦਾ ਅੱਧਾ ਕੁ ਚਮਚਾ ਲੈ ਕੇ ਤੇ ਅਰੰਡੀ ਦਾ ਤੇਲ ਲੈ ਲਓ ਅੱਧਾ ਕੁ ਚਮਚਾ, ਉਹ ਇਹਦੇ 'ਚ ਮਿਕਸ ਕਰਕੇ ਉਹ ਲੈ ਲਿਆ ਕਰਨ। ਮਹੀਨਾ ਕੁ ਲੈ ਕੇ ਦੇਖਣ ਜੋ ਕੋਈ ਵੀ ਗਾਠਾ ਉਹ ਆਪਣੇ ਆਪ ਹੀ ਮਹੀਨੇ ਕੁ ਦੇ ਵਿੱਚ ਖੁਰ ਜਾਂਦੀ ਹੈ। ਜੀ ਜੀ ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਬਹੁਤ ਧੰਨਵਾਦ ਹੈ ਜੀ। ਤੇ ਤੁਹਾਡੇ ਕੋਲ ਵੀ ਕੁਛ ਨਾ ਕੁਛ ਹੁੰਦਾ ਤੇ ਜ਼ਰੂਰ ਤੁਸੀਂ ਦੱਸ ਸਕਦੇ ਆ ਜੀ। ਅੱਗੇ ਨੇ ਅਪ੍ਰੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਚੱਲਦਾ, ਭਲਾ ਕਰਦੇ ਦੁਨੀਆ ਦਾ ਜੀ। ਤੇ ਬਹੁਤ ਵਾਰੀ ਕਈਆਂ ਨੇ ਗਿੱਡਣੀ ਦਾ ਪੁੱਛਿਆ ਆ, ਪਿਛਲੀ ਵੀਕੇ ਵੀ ਪੁੱਛਿਆ ਸੀਗਾ। ਹਾਂਜੀ। ਤਾਜ਼ੀਆਂ ਛੱਲੀਆਂ ਦੇ ਬਾਲ ਲੈਣੇ ਦੋ ਕੁ। ਹਾਂਜੀ। 2 ਛੱਲੀਆਂ ਦੇ ਬਾਲ ਤੇ ਵਿੱਚ ਇੱਕ ਧਨੀਏ ਦੀ ਗੁੱਛੀ ਪਾ ਕੇ ਉਹ ਪਾਣੀ ਜਿੰਨਾ ਕੁ ਜੀ ਕਰਦਾ ਪਾ ਲੈਣ, 3-4 ਗਲਾਸ। ਮੱਠੀ ਅੱਗੇ ਵਾਲਣਾ ਲੋ ਗੈਸ ਤੇ ਪਾਣੀ ਨੂੰ ਢੱਕਣਾ ਨਹੀਂ, ਪਤੀਲੇ ਨੂੰ ਨੰਗਾ ਰੱਖਣਾ। ਠੀਕ ਹੈ ਜੀ। ਇਹ ਖਿਆਲ ਰੱਖਣਾ ਤੇ ਉਹ ਫਿਰ ਉਹ ਪਾਣੀ ਸਾਰੇ ਦਿਨ ਦੇ ਵਿੱਚ ਜਿੱਦਾਂ ਜਦੋਂ ਵੀ ਜੀ ਕਰਦਾ ਉਹਨੂੰ ਪੀਣ, 2-3 ਮਹੀਨੇ ਲਗਾਤਾਰ ਪੀਣ। ਠੀਕ ਹੈ। ਤੇ ਇਹਦੇ ਨਾਲ ਬਿਲਕੁਲ ਥੋੜਾ ਜਿਹਾ ਮਿੱਠਾ ਸੋਡਾ, ਚੁਟਕੀ ਤੋਂ ਵੀ ਥੋੜਾ, ਉਹ ਵੀ ਲੈਣਾ ਸ਼ੁਰੂ ਕਰ ਦੇਣਾ। ਠੀਕ ਹੈ ਜੀ। ਆਪਣੇ ਰੇਡੀਓ ਤੇ ਇਹ ਬਹੁਤ ਚਿਰ ਦਾ ਹੀ ਦੱਸਦੇ, ਹਾਂਜੀ ਬਹੁਤ ਦੇਰ ਦਾ ਦੱਸਦੇ, ਉਹ ਨਹੀਂ ਸੁਣਦੇ। ਹਾਂਜੀ। ਤੇ 2 ਛੱਲੀਆਂ ਤੋਂ ਵਾਧੂ ਨਹੀਂ ਵਾਲ ਪਾਉਣੇ, ਫਿਰ ਜਿੱਦਾਂ ਕਈ ਵਾਰੀ ਸੋਡੀਅਮ ਓਵਰ ਹੋ ਜਾਂਦਾ। ਹਾਂ ਹਾਂਜੀ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਦੱਸੀਆਂ ਤਾਂ ਬਹੁਤ ਚੀਜ਼ਾਂ ਜਾਂਦੀਆਂ ਪਰ ਅਸੀਂ ਉਹਨਾਂ ਨੂੰ ਫੋਲੋ ਨਹੀਂ ਕਰਦੇ। ਅੱਗੇ ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਮੈਂ ਅਕਾਲ। ਸ਼ੂਗਰ ਦਾ ਦੱਸਣ ਲੱਗੀ। ਹਾਂਜੀ, ਸ਼ੂਗਰ ਦਾ ਦੱਸਣ ਲੱਗੀ ਆ। ਜਿਹੜੀ ਲੱਕੜੀ ਦੀ ਕੁਰਸੀ ਦੇ ਉੱਤੇ ਨਾ ਕੌਲੀ ਮੂੰਹ ਦੀ ਮਾਰ ਕੇ ਦੋਨੇ ਪੈਰ ਜੋੜ ਕੇ ਤੇ ਉੱਤੇ ਬੈਠਣਾ ਆ। ਰੀੜ੍ਹ ਦੀ ਹੱਡੀ ਦੀ ਜਿਹੜੀ ਪੂਛ ਆ ਉੱਥੇ ਟਿਕਾ ਕੇ 1 ਗਲਾਸ ਪਾਣੀ ਦਾ ਲੈ ਕੇ ਬੈਠਣ ਤੇ ਉਹਨਾਂ ਸ਼ੂਗਰ ਠੀਕ ਹੋ ਜਾਊਗੀ। ਤੇ ਦੂਸਰਾ, ਇੱਕ ਹਰੀਆਂ ਮਿਰਚਾਂ ਵੀ ਖਾ ਸਕਦੇ। ਹਰੀ ਮਿਰਚ ਇੱਕ ਹਨਾ ਖਾ ਕੇ ਉੱਪਰ ਦੀ ਪਾਣੀ ਪੀ ਲੈਣ, ਜਾਂ ਜੇ ਨਹੀਂ ਖਾ ਸਕਦੇ ਤੇ ਹਰੀ ਮਿਰਚ ਨੂੰ ਪਾਣੀ ਵਿੱਚ ਭਿਓ ਕੇ ਤੇ ਉਹਦਾ ਪਾਣੀ ਪੀ ਲੈਣ, ਉਹਦੇ ਨਾਲ ਵੀ ਸ਼ੂਗਰ ਠੀਕ ਹੁੰਦੀ ਆ। ਤੇ ਦੂਸਰਾ, ਪਤਾ ਨਹੀਂ ਕਿਸੇ ਨੇ ਦੱਸਿਆ ਸੀ ਇਹਦੇ ਵਿੱਚ ਅਜਵੈਣ ਤੇ ਜਿਹੜਾ ਪਿੰਕ ਸਾਲਟ ਆ ਨਾ, ਲੂਣ ਆ, ਉਹ ਜ਼ਰੂਰ ਵਿੱਚ ਮਿਕਸ ਕਰਕੇ ਕਹਿੰਦੇ ਖਾਣ ਤੇ ਉਹ ਸ਼ੂਗਰ ਠੀਕ ਹੁੰਦੀ ਆ। ਪਰ ਮੈਂ ਕਰਨਾ ਸ਼ੁਰੂ ਕੀਤਾ ਆ ਮੈਂ ਵੀ, ਤੇ ਜੇ ਕਿਸੇ ਨੂੰ ਹੈਗਾ ਤਾਂ ਇਹ ਵੀ ਕਰਕੇ ਦੇਖ ਲੈਣ। ਤੇ ਮੋਢਾ ਫਰੀਜ ਹੁੰਦਾ। ਹਾਂਜੀ, ਮੋਢਾ ਫਰੀਜ ਹੁੰਦਾ ਆ, ਜਿੱਦਾਂ ਹੁਣੇ ਦੱਸਦੇ ਗਏ ਆ ਨਾ। ਤੇ ਜੇ ਤਾਂ ਲੱਕੜੀ ਦੀ ਪੌੜੀ ਹੈਗੀ ਆ ਕਿਸੇ ਦੇ ਘਰ ਹਨਾ, ਉਹ ਜਿੱਦਾਂ ਥੱਲੇ ਤੋਂ ਸ਼ੁਰੂ ਕਰਨ, ਉੱਪਰ ਨੂੰ ਹੌਲੀ ਹੌਲੀ ਦੂਸਰਾ ਨਾ ਪੌਂਡੇ ਫੜਦੇ ਜਾਣਾ, ਉੱਪਰ ਨੂੰ ਜਾਣਾ ਆ, ਫਿਰ ਦੁਬਾਰਾ ਵਾਪਸ ਥੱਲੇ ਨੂੰ ਆਉਣਾ ਆ। ਜਿੱਦਾਂ ਦੋਨਾਂ ਹੱਥਾਂ ਦੇ ਨਾਲ ਮੋਢਾ ਹਨਾ ਫੜਦੇ, ਮੋਢੇ ਤੋਂ ਜਿੱਦਾਂ ਹੱਥ ਸਪੋਰਟ ਦੇ ਲੈਣੀ ਆ ਥੱਲੇ ਹੱਥ ਦੇ ਨਾਲ, ਜਿੱਧਰ ਮੋਢਾ ਦੁਖਦਾ ਦੂਜੇ ਹੱਥ ਨਾਲ ਦੇ ਕੇ ਤਾਂ ਥੋੜਾ ਜਿਹਾ ਉਹਨੂੰ ਹੱਥ ਨੂੰ ਲੈਵਲ ਵਿੱਚ ਬਣਾ ਲੈਣਾ, ਦੋਨਾਂ ਦੇ ਹੱਥਾਂ ਦੇ ਇੱਕੋ ਜਿਹੇ ਕਰਕੇ ਤਾਂ ਉੱਪਰਲਾ ਪੌਡਾ ਫੜ ਕੇ ਉੱਪਰ ਨੂੰ, ਉੱਪਰਲੇ ਪੌਡੇ ਫੜ ਕੇ ਫਿਰ ਥੱਲੇ ਨੂੰ ਆ ਜਾਣਾ, ਫਿਰ ਉੱਪਰ ਚੱਲ ਜਾਣਾ। ਇਹ ਕਰਦੇ ਹੋਣ। ਤੇ ਦੂਸਰਾ, ਇਹਦੇ ਨਾਲ ਕੋਈ ਵੀ ਕੱਪੜਾ ਜਾਂ ਰੱਸੀ ਆ
ਉਹਦੇ ਨਾਲ ਉਹਦੀਆਂ ਗੰਢਾਂ ਬਣਾ ਕੇ ਉਹਨੂੰ ਹੈਵੀ ਬਣਾ ਲੈਣਾ। ਹੈਵੀ ਬਣਾ ਕੇ ਜਾਂ ਬੋਲ ਹੋਵੇ ਤੇ ਉਹਨੂੰ ਏਦਾਂ ਘੁਮਾਉਣਾ ਆ, ਆਸੇ ਪਾਸੇ ਘੁਮਾਉਣਾ ਆ, ਜਿੱਦਾਂ ਗੋਲ ਗੋਲ ਘੁਮਾਉਣਾ। ਉਹਦੇ ਨਾਲ ਵੀ ਮੋਢਾ ਫ੍ਰੀਜ ਹੁੰਦਾ, ਠੀਕ ਹੋ ਜਾਊਗਾ। ਜਿਹੜਾ ਹਾਈ ਬਲੱਡ ਪ੍ਰੈਸ਼ਰ ਆ ਉਹਦੇ ਨਾਲ ਅਸੀਂ ਕੀਤਾ ਹੋਇਆ, ਉਹ ਜੇ ਕਿਸੇ ਨੂੰ ਜ਼ਿਆਦਾ ਬਲੱਡ ਪ੍ਰੈਸ਼ਰ ਹਾਈ ਆ ਤੇ ਉਹ ਠੰਡੇ ਪਾਣੀ ਦੇ ਵਿੱਚ ਪੈਰ ਰੱਖਣ, ਉਹਦੇ ਨਾਲ ਜਿਹੜਾ ਬਲੱਡ ਪ੍ਰੈਸ਼ਰ ਹਾਈ ਉਹ ਬਹੁਤ ਛੇਤੀ ਠੀਕ ਹੁੰਦਾ ਆ। ਤੇ ਦੂਸਰਾ ਇਹਦਾ ਜਿਹੜਾ ਸੌਂਫ ਆ ਉਹਨੂੰ ਭੁੰਨ ਕੇ ਰੱਖ ਲੈਣ ਤੇ ਦੁੱਧ ਗਰਮ ਕਰਕੇ ਤੇ ਫਰਿੱਜ ਵਿੱਚ ਠੰਡਾ ਕਰਕੇ ਰੱਖ ਲੈਣ ਤੇ ਉਹਦੇ ਨਾਲ ਤੁਸੀਂ ਖਾ ਸਕਦੇ ਆ ਸੌਂਫ। ਤੇ ਜੇ ਨਹੀਂ ਦੁੱਧ ਗਰਮ ਕਰਕੇ ਪੀਣਾ ਆ ਤੇ ਉੱਦਾਂ ਵੀ ਉਹ ਦੂਸਰਾ ਦੁੱਧ ਰੈਗੂਲਰ ਵੀ ਦੁੱਧ ਪੀ ਸਕਦੇ ਆ। ਤੇ ਜਿਹੜੀ ਬਲੋਕੇਜ ਦੇ ਲਈ ਆ ਉਹ ਅੱਜ ਸਾਲ ਦੀ ਚਾਹ ਬਣਾ ਕੇ ਪੀਣ। ਤੇ ਦੂਜਾ ਇਹਦੇ ਲਈ ਪਿੱਤ ਪਾਪੜਾ, ਚਰੈਤਾ, ਫਲਾਤੀਨ, ਪ੍ਰੀਡੋਡੀਆ, ਇਹਦਾ ਪਾਣੀ ਉਬਾਲ ਕੇ ਪੀਣ ਤੇ ਉਹਦੇ ਨਾਲ ਵੀ ਇਹ ਜਿਹੜੀ ਬਲੋਕੇਜ ਹੈ ਉਹ ਠੀਕ ਹੋ ਜਾਊਗੀ। ਜਿਨ੍ਹਾਂ ਦੇ ਛਾਤੀ 'ਚ ਤਾਂ ਪਤਾ ਨਹੀਂ ਕਿੱਥੇ ਗੱਟਾ ਆ ਨਾ, ਉਹ ਹਾਂਜੀ ਉਹ ਜਿਹੜਾ ਆਇਓਡੈਕਸ ਲਗਾਉਣ ਦੇ ਨਾਲ ਉਹ ਜਿਹੜੀਆਂ ਗੰਢਾਂ ਉਹ ਠੀਕ ਹੋ ਜਾਊਗੀਆਂ। ਦੂਸਰਾ ਗੰਢਾਂ ਦੇ ਲਈ ਹੈਗਾ ਜਿਹੜਾ ਐਲੋਵੇਰਾ ਦਾ ਜੂਸ ਗੁੱਦਾ ਆ, ਉਹ ਉੱਥੇ ਘਸਾਉਣ ਤੇ ਉਹਦੇ ਨਾਲ ਉਹ ਜਿਹੜੀ ਆਪਣੀ ਠੀਕ ਹੋ ਜਾਊਗੀ ਗੰਢਾਂ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ। ਇਹਦੇ ਲਈ ਦੇਸੀ ਇਲਾਜ, ਦੇਸੀ ਘਿਓ ਮਸਾਜ ਕਰਨ। ਠੀਕ ਹੈ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ, ਬਿਲਕੁਲ ਬਹੁਤ ਬਹੁਤ ਧੰਨਵਾਦ ਹੈ ਜੀ। ਇਹ ਸਾਰੀਆਂ ਚੀਜ਼ਾਂ ਨਾ ਕਰਕੇ ਦੇਖਣੀਆਂ ਪੈਣੀਆਂ ਆ। ਜਿਹੜਾ ਤੁਸੀਂ ਅਜਵਾਇਣ ਦਾ ਕਿਹਾ ਹੈ ਨਾ, ਉਹਦੇ ਵਿੱਚ ਥੋੜ੍ਹਾ ਜਿਹਾ ਕਾਲਾ ਲੂਣ ਪਾ ਲਓ ਜਾਂ ਮਾੜਾ ਜਿਹਾ ਪਿੰਕ ਸਾਲਟ, ਕਿਉਂਕਿ ਅਜਵਾਇਣ ਕੌੜੀ ਬਹੁਤ ਹੁੰਦੀ ਆ। ਉਹ ਅੱਧਾ ਕੁ ਚਮਚਾ ਰੋਜ਼ ਖਾਣੀ ਚਾਹੀਦੀ ਹੈ ਸਵੇਰ ਨੂੰ ਖਾਣ ਪੀਣ ਤੋਂ ਬਿਨਾਂ। ਉਹ ਕਈਆਂ ਨੇ ਕਿਹਾ ਵੀ ਉਹ ਫਰਕ ਪੈ ਜਾਂਦਾ। ਸ਼ੁਭਪ੍ਰੀਤ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦੁਬਾਰਾ ਹੀ ਗਈ ਹਾਂ। ਮੈਂ ਨਾ ਆਪਣੀ ਬੇਟੀ ਬਾਰੇ ਪੁੱਛਣਾ। ਕਨੇਡਾ ਆਇਆ, ਉਹਦਾ ਪਹਿਲਾਂ ਵੀ ਮੈਂ ਗੱਲ ਕੀਤੀ ਤੇ ਨਾ ਫਿਸਟਲਾ ਫੋੜਾ ਆਇਆ, ਜਿਹਨੂੰ ਭਗਿੰਦਰ ਫੋੜਾ ਕਹਿੰਦੇ, ਪਰ ਉਹ ਅੰਦਰੋਂ ਅੰਦਰ ਹੀ ਹੈ, ਜਿੱਦਾਂ ਨਾੜ 'ਚ ਤਾਂ ਉਹ ਅੰਦਰੋਂ ਅੰਦਰ ਹੀ ਭਰਦਾ ਤੇ ਅੰਦਰੋਂ ਅੰਦਰ ਹੀ ਫਿਸਦਾ। ਉਹਦਾ ਕੋਈ ਏਦਾਂ ਦਾ ਇਲਾਜ ਨਹੀਂ ਜਿਹੜਾ ਕਿ ਬਾਹਰ ਉਹਦਾ ਮੂੰਹ ਬਣੇ ਤੇ ਬਾਹਰ ਪਿੱਛੇ, ਫਿਰ ਤਾਂ ਉਹਦੇ 100 ਇਲਾਜ ਆ। ਠੀਕ ਹੈ, ਫਿਰ ਡਾਕਟਰ ਤਾਂ ਫਿਰ ਉਹੀ ਕਹਿੰਦੇ ਕਿ ਆਪਰੇਸ਼ਨ ਕਰਨਾ ਪਊਗਾ। ਅੰਦਰ ਕੋਈ ਪਤਾ ਨਹੀਂ ਨਾੜ 'ਚ ਆ ਤਾਂ ਆਪਰੇਸ਼ਨ ਵੀ ਕਹਿੰਦੇ 2 ਕਰਨੇ ਪੈਣੇ ਆ। ਇੱਕ ਲੈਟਰਨ ਦੀ ਪਤਾ ਨਹੀਂ ਕੀ ਪ੍ਰੋਬਲਮ। ਕੋਈ ਨਹੀਂ, ਆਪਾਂ ਪੁੱਛ ਲੈਂਦੇ। ਉਹਦਾ ਦੱਸਿਆ ਬਹੁਤ ਕਾਫੀ ਦੇਰ ਪਹਿਲਾਂ, ਆਪਾਂ ਪੁੱਛ ਲੈਂਦੇ, ਨਹੀਂ ਤਾਂ ਫਿਰ ਕੋਈ ਨੈਕਸਟ ਵੀਕ ਦੱਸੂਗਾ। ਇਹ ਜ਼ਰੂਰੀ ਆ। ਹੁਣ ਮੈਂ ਉਹਨੂੰ ਕਿਹਾ ਵੀ ਮੈਂ ਥੋੜੇ ਦਿਨ ਲਈ ਆ ਜਾਂਦੀ ਹਾਂ, ਆਪਰੇਸ਼ਨ ਤਾਂ ਹੈਗਾ ਹੀ ਆ, ਚੱਲ ਮੈਂ ਓੜ-ਪੁੜ ਕਰਕੇ ਦੇਖ ਲੈਂਦੀ, ਕਿਉਂਕਿ ਮੇਰੇ ਘਰ ਵਾਲੇ ਦੇ ਇਹੀ ਸੀਗਾ ਤੇ 6.5 ਸਾਲ ਬਾਅਦ ਉਹਦਾ ਠੀਕ ਹੋ ਗਿਆ ਸੀ ਆਹੀ ਓੜ-ਪੁੜ ਕਰਨਾ। ਤੇ ਇਹ ਜ਼ਰੂਰ ਦੱਸਣਾ ਮੇਰੀ ਭੈਣ, ਕੋਈ ਵੀ ਦੱਸੇਗਾ ਨਾ ਵੀ ਬਾਹਰ ਮੂੰਹ ਬਣ ਜਾਏ। ਸੁਣਦੇ ਰਹੋ ਜੀ, ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਨਾਲ ਸੁਰਿੰਦਰ ਸੰਘਾ ਜੀ। ਹਰਵਿੰਦਰ, ਹਾਂਜੀ, ਸਤਿ ਸ਼੍ਰੀ ਅਕਾਲ। ਬਲਵਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ, ਮੈਂ ਉਹ ਪੁੱਛਣਾ ਸੀਗਾ ਇਹਦਾ, ਜਿੱਦਾਂ ਇੱਕ ਫੈਟੀ ਲੀਵਰ ਬਾਰੇ ਪਲੀਜ਼ ਦੱਸਿਓ ਹਨਾ। ਤੇ ਇੱਕ ਇਹਦਾ ਜਿਹੜੀ ਕੁਮਾਰੀ ਅਸਵੇ, ਇਹ ਕਿੰਨੀ ਕੁ ਦੇਰ ਤੱਕ ਪੀਣੀ ਹੈਗੀ, ਕਿੰਨੀਆਂ ਕੁ ਸ਼ੀਸ਼ੀਆਂ? ਜਿੱਦਾਂ ਉਹ ਤਾਂ ਕਈ ਤਾਂ 2-2 3-3 ਸ਼ੀਸ਼ੀਆਂ ਪੀਂਦੇ ਆ ਜੀ। ਅੱਛਾ ਜੀ, ਹਾਂਜੀ। ਫਿਰ ਮੈਂ ਕਿਹਾ ਵੀ ਤੇ ਪੁੱਛ ਲਏ, ਫਿਰ ਬਹੁਤੇ ਵੀ ਨਾ ਹਨਾ। ਹਾਂਜੀ, ਤੇ ਪਲੀਜ਼ ਦੱਸਿਓ ਜ਼ਰੂਰ ਇਹਦੇ ਬਾਰੇ, ਫੈਟੀ ਲੀਵਰ ਬਾਰੇ। ਮੈਂ ਹੁਣੇ ਲਾਇਆ, ਥੋੜੀ ਦੇਰ ਹੀ ਹੋਈ ਤੇ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਸੁਰਿੰਦਰ ਸੰਘਾ ਜੀ, ਪਰ ਕੱਲ ਭੁੱਲ ਗਏ ਨੇ ਜੀ। ਬਲਜਿੰਦਰ ਬੈਂਸ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਦੁਬਾਰਾ ਆਈ। ਉਹ ਜਿਹੜਾ ਕਿਸੇ ਨੇ ਦੱਸਿਆ ਨਾ ਵੀ ਬਾਥਰੂਮ ਦੀ ਪ੍ਰੋਬਲਮ ਆ ਉਹਨੂੰ, ਤਾਂ ਉਹ ਵੀ ਜਿੱਦਾਂ ਦੱਸਿਆ ਵਰਤਿਆ ਤਰੀਕਾ, ਇਹ ਉਹਨਾਂ ਵੀ ਬਹੁਤ ਫਰਕ ਪੈਂਦਾ ਆ। ਸਰੋਂ ਦਾ ਤੇਲ ਨਾ ਕੌਲੀ 'ਚ ਪਾ ਕੇ ਥੋੜ੍ਹਾ ਜਿਹਾ ਪਾਣੀ ਪਾ ਲੈਣਾ, ਉਹਨੂੰ ਘੋਂ ਜਿਹਾ ਕਰਕੇ ਤਾਂ ਉਹ ਲਾਉਣ, ਉਹਦੇ ਨਾਲ ਠੰਡ ਵੀ ਪੈਂਦੀ ਹੈ ਤਾਂ ਅੰਦਰੋਂ ਜਿਹੜੇ ਜ਼ਖਮ ਉਹ ਵੀ ਸਾਰੇ ਠੀਕ ਹੋ ਜਾਂਦੇ ਆ। ਠੀਕ ਹੈ ਜੀ। ਮੈਂ ਸਪੈਸ਼ਲ ਇਸ ਲਈ ਕਾਲ ਕੀਤੀ ਦੁਬਾਰਾ, ਫਿਰ ਮੈਂ ਕਿਹਾ ਉਹਨਾਂ ਨੂੰ ਜੇ ਸੁਣਦੇ ਹੁਣ ਤਾਂ ਵਰਤ ਕੇ ਦੇਖ ਲੈਣ ਉਹ। ਠੀਕ ਹੈ ਜੀ, ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਤੇ ਹੁਣ ਅਸੀਂ ਕਾਲ ਤੇ ਹੋਰ ਕੋਈ ਨਹੀਂ ਲੈ ਸਕਾਂਗੇ ਕਿਉਂਕਿ ਟਾਈਮ ਸਾਡਾ ਆਲਮੋਸਟ ਹੋ ਹੀ ਚੁੱਕਾ ਆ। ਤੇ ਪਰ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ, ਉਹਨਾਂ ਨੂੰ ਕੋਸ਼ਿਸ਼ ਕਰਿਆ ਕਰੋ। ਹੁਣ ਬਹੁਤੇ ਲੋਕਾਂ ਦੀ ਨਾੜ ਜਿਹੜੀ ਆ, ਕਿਸੇ ਦਾ ਮੁੰਡਾ ਆ, ਕਿਸੇ ਦਾ ਗੋਡਾ ਆ, ਕਿਸੇ ਦੇ ਫਰੀਜ਼ ਹੋਈ ਆ। ਦੇਖੋ, ਇੱਕ ਹੈਂਡ ਮਸਾਜਰ ਮਿਲਦਾ ਆ, ਉਹ ਤੁਸੀਂ ਕਿਸੇ 'ਤੇ ਡਿਪੈਂਡ ਨਹੀਂ ਹੁੰਦੇ। ਤੁਹਾਨੂੰ ਕੋਈ ਦੱਬੇ, ਕੋਈ ਘੁੱਟੇ, ਕੋਈ ਡਾਕਟਰ ਦੀ ਲੋੜ ਨਹੀਂ ਹੁੰਦੀ। ਉਹ ਹੈਂਡ ਮਸਾਜਰ ਤੁਸੀਂ ਮੰਗਾ ਲਓ, ਸਾਰੇ ਜਣੇ ਅਫੋਰਡ ਕਰ ਸਕਦੇ ਆ। ਅਤੇ ਉਹਦੇ ਨਾਲ ਚਾਰਜਰ ਵੀ ਹੁੰਦਾ, ਉਹਨੂੰ ਚਾਰਜ ਕਰਕੇ ਉਹ ਚੱਲਦਾ, ਤੁਸੀਂ ਖੁਦ ਵਰਤ ਸਕਦੇ ਆ। ਜਿੱਥੇ ਕੋਈ ਨਾੜ ਚੜ੍ਹੀ ਆ, ਕੁਛ ਦੁਖਦਾ ਆ, ਕੁਛ ਲੱਗਦਾ ਬੋਡੀ ਸਟੱਕ ਹੋ ਗਈ ਆ, ਉੱਥੇ ਮਸਾਜ ਕਰੋ ਤੁਸੀਂ। ਬੇਸ਼ੱਕ ਤੁਹਾਡੇ ਮੋਢੇ ਆ, ਤੁਹਾਡੀ ਬੈਕ ਆ, ਤੁਹਾਡੀਆਂ ਲੱਤਾਂ ਆ, ਮਸਾਜ ਕਰਨਾ ਬਹੁਤ ਜ਼ਰੂਰੀ ਆ। ਉਹਦੇ ਨਾਲ ਕਾਫੀ ਫਰਕ ਪੈਂਦਾ ਆ। ਅਤੇ ਬੱਚਿਆਂ ਆਪਣਿਆਂ ਨੂੰ ਕਿਉਂ ਤੁਹਾਨੂੰ ਮਸਾਜਰ ਲੈ ਦੇਣ। ਹੁਣੇ ਕਈ ਲੋਕਾਂ ਨੂੰ ਗਿਫਟ ਦਿੰਦੇ ਆ ਇੱਕ ਦੂਜੇ ਨੂੰ। ਬੈਕਟੀਰੀਆ ਤੋਂ ਵੀ ਦੱਸ ਗਏ ਆ, ਜਿਹੜੀ ਹਲਦੀ ਆ ਨਾ, ਇਹ ਬਹੁਤ ਵਧੀਆ ਆ। ਹਲਦੀ ਬੈਕਟੀਰੀਆ ਨੂੰ ਮਾਰਦੀ ਆ।
ਤੇ ਜੇ ਤੁਸੀਂ ਬਿਲਕੁਲ ਖਾ ਪੀ ਨਹੀਂ ਸਕਦੇ ਪਰ ਗੱਠੀ ਲੈ ਆਵੋ, ਉਹਨੂੰ ਹੌਲੀ ਛੋਟੀ ਛੋਟੀ ਕੁਤਰ ਕੇ ਉਹਨੂੰ ਉਬਾਲ ਲਓ, ਪਾਣੀ ਉਬਾਲ ਲਓ, ਪਾਣੀ ਪੀ ਲਓ, ਉਹਦਾ 2-3 ਵਾਰੀ ਪਾਣੀ ਪੀ ਲਓ ਤੇ ਉਹਦੇ ਨਾਲ ਵੀ ਜਿਹੜਾ ਫਰਕ ਪੈਂਦਾ। ਇੱਕ ਦੱਸਿਆ ਸੀਗਾ, ਪੁੱਛਦੇ ਸੀਗੇ ਵੀ ਉਹ ਜਿਹੜਾ ਅਦਰਕ ਹੈ, ਅਦਰਕ ਨੂੰ ਚੀਰ ਕੇ ਬਾਹਰ ਧੁੱਪ 'ਚ ਰੱਖਣਾ, ਉਹਦੇ ਉੱਤੇ ਉਹਨੇ ਕਿਹਾ ਸੀਗਾ ਨਿੰਬੂ ਨਿਚੋੜਨਾ ਤੇ ਕਾਲਾ ਲੂਣ ਪਾਉਣਾ। ਉਹ ਜਿਨ੍ਹਾਂ ਨੇ ਸ਼ਰਾਬ ਛੱਡਣੀ ਆ, ਕੋਈ ਵੀ ਆ, ਸਿਗਰਟਾਂ ਛੱਡਣੀਆਂ, ਕੁਛ ਵੀ ਆ, ਉਹ ਮੂੰਹ ਦੇ ਵਿੱਚ ਚਗੋਲਦੇ ਰਹਿਣ ਉਹਨੂੰ ਤੇ ਉਹਦੇ ਨਾਲ ਉਹ ਸਾਰਾ ਕੁਛ ਉਹ ਛੱਡ ਜਾਂਦੇ ਆ। ਤੇ ਗਠੀਏ ਦੇ ਇਲਾਜ ਵੈਸੇ ਦੱਸੇ ਹੋਏ ਆ ਤੇ ਪਰ ਤੁਸੀਂ ਕੋਸ਼ਿਸ਼ ਕਰ ਸਕਦੇ ਆ ਪਿਛਲੇ ਪ੍ਰੋਗਰਾਮਾਂ ਨੂੰ ਵੀ ਸੁਣਨੇ ਦੀ। ਜੇ ਤੁਸੀਂ ਪਿਛਲੇ ਪ੍ਰੋਗਰਾਮ ਸੁਣ ਲਓਗੇ ਤੇ ਫਿਰ ਮੇਰਾ ਖਿਆਲ ਉਹਨਾਂ ਦੇ ਵਿੱਚੋਂ ਇਲਾਜ ਨਿਕਲਿਆ ਹੋਊਗਾ। ਇਸੇ ਦੇ ਨਾਲ ਹੁਣ ਪ੍ਰੋਗਰਾਮ ਦੀ ਸਮਾਪਤੀ ਆ।